इनकलाब इनकलाब, किसान मजदूर एकता, किसान एकता, जय जवान जय जवान। ले गई मुड़िया जा भगत सिया, तेरी लोड़ देश नूं पै गई। इनकलाब इनकलाब, किसान मजदूर एकता, किसान एकता, जय जवान जय जवान। बोले सो निहाल। वाहिगुरू जी का खालसा, श्री वाहिगुरू जी की फतेह। थैंक यू। हेलो, धन्नवादी हाँ भाई रेशम सिंह अनमोल होना दे। इन्होंने कुछ बहुत ही सच्चियां गल्लां तुहानूं दसियां। ये काले कानून के विरोध में असीं अज इत्थे इकट्ठे होए हैं। भाई एक जरूरी अनाउंसमेंट है, एक बाई का मोबाइल गवाच गया। तेज प्रताप सिंह कालू पत्रकार अजीत, जे किसी बाई नूं मोबाइल मिलिया तो बाई वो लाइव चलाते पे अपने चैनल से, उन्होंने दे दो। भाई गुरविंदर बराड़ का बहुत बहुत स्वागत निघा करते असीं इत्थे आउण ते। भाई हरप चीमा, बीजे रंधावा, हुण भाई एमी विरक ਜਿਹੜੇ ਪਿੱਛੇ ਨੇ ਮੇਰੇ ਵੀਰ ਬਾਈਟ ਲੈ ਰਹੇ ਪੱਤਰਕਾਰ ਸਪੈਸ਼ਲੀ, ਉਹਨਾਂ ਨੂੰ ਬੇਨਤੀ ਹੈ ਕਿ ਨਾ ਅੱਗੇ ਨਾਲੋਂ ਰਸ਼ ਜ਼ਿਆਦਾ ਪਿੱਛੇ ਆ ਬਾਈ, ਅੱਗੇ ਲੈ ਆਓ ਸਾਰਿਆਂ ਨੂੰ। ਹੁਣ ਬਾਈ ਐਮੀ ਵਿਰਕ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕਰਨਗੇ। ਐਮੀ ਵਿਰਕ ਬਾਈ ਜੀ ਦਾ ਧੰਨਵਾਦੀ ਆ। ਮਲੋਟ 'ਚ ਇਹਨਾਂ ਦੀ ਸ਼ੂਟਿੰਗ ਚੱਲਦੀ ਪਈ ਸੀ, ਉੱਥੋਂ ਸ਼ੂਟਿੰਗ ਛੱਡ ਕੇ ਤੁਹਾਡੇ ਮੋਟਾ ਮੋਟਾ ਤੁਹਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਬਾਰੇ ਪਤਾ ਲੱਗ ਗਿਆ ਹੋਣਾ, ਜਾਂ ਜਿਨ੍ਹਾਂ ਨੂੰ ਨਹੀਂ ਪਤਾ ਉਹ ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਪੁੱਛੋ। ਮੋਟੀ ਮੋਟੀ ਗੱਲ ਹੈ ਜਿਹੜਾ ਪਹਿਲਾਂ ਸਰਕਾਰ ਆਪਣੀਆਂ ਫਸਲਾਂ ਖਰੀਦਦੀ ਸੀ, ਉਹ ਹੁਣ ਪ੍ਰਾਈਵੇਟ ਕੰਪਨੀਆਂ ਦੇ ਹੱਥ ਕਰ ਲਿਆ ਨੇ। ਕੋਈ ਵੀ ਬੰਦਾ ਖਰੀਦ ਸਕਦਾ, ਜਾਂ ਆਪਾਂ ਜਿਹੜੀ ਵੇਚਣੀ ਆ ਭਾਵੇਂ ਇੱਧਰ ਜਾ ਕੇ ਹਰਿਆਣੇ ਜਾ ਕੇ ਵੇਚੀਏ, ਚਾਹੇ ਰਾਜਸਥਾਨ ਚਾਹੇ ਸਾਊਥ ਜਾ ਕੇ ਵੇਚੀਏ। ਤੇ MSP ਦਾ ਮਸਲਾ ਹੈ ਵੀ ਜਿਹੜਾ ਘੱਟ ਤੋਂ ਘੱਟ ਕਿੰਨਾ ਰੇਟ ਹੋਊਗਾ, ਤੇ ਇਹਨਾਂ ਨੇ ਉਹ ਲਿਖਤਾ ਹੁਣ ਉਹਦੇ 'ਚ MSP ਲਿਖਤਾ ਵੀ ਉਹ ਐ ਨਹੀਂ ਲਿਖਿਆ ਇਹਨਾਂ ਨੇ ਵੀ ਆ 2000 ਆ ਕਿ 2500 ਆ, ਕੱਲ ਨੂੰ ਤਾਂ 500 ਕਹਿ ਦੇਣਗੇ। ਸੋ ਵੱਡਾ ਸਭ ਤੋਂ ਜਿਹੜਾ ਵੱਡਾ ਮਸਲਾ ਵੀ ਜਿਹੜੀ ਪਹਿਲਾਂ ਸਰਕਾਰੀ ਖਰੀਦ ਹੁੰਦੀ ਸੀ ਉਹ ਇਹਨਾਂ ਨੇ ਹੁਣ ਬੰਦ ਕਰਤੀ ਹੈ। ਤੇ ਉਸ ਤੋਂ ਬਾਅਦ 'ਚ ਇਹਨਾਂ ਨੇ ਤਿਆਰੀਆਂ ਵਾਹਵਾ ਚਿਰ ਤੋਂ ਕੀਤੀਆਂ। ਹੁਣ ਮੋਗੇ ਇਹਨਾਂ ਨੇ ਆਲਰੇਡੀ ਆਪਣਾ ਇੱਕ ਪਲਾਂਟ ਬਣਾਇਆ ਅਡਾਨੀਆਂ ਨੇ। ਅਡਾਨੀ ਤੋਂ ਮੇਰੇ ਗੱਲ ਚੇਤੇ ਆ ਗਈ। ਪਹਿਲਾਂ ਮੈਂ ਸਵੇਰੇ ਕੁੜਤਾ ਪਜਾਮਾ ਪਾਇਆ ਇੱਦਾਂ, ਮਗਣਾ ਦਾ ਬੜੀ ਟੌਰ ਕੱਢੀ ਆ। ਆਂਦਾ ਕਿੱਥੇ ਚੱਲਿਆ? ਮਹਾ ਮਕਾਨ ਤੇ। ਆਂਦਾ ਕਿਹਦੀ? ਮਹਾ ਅਡਾਨੀਆਂ ਦੀ। ਤੇ ਉਹ ਸਵੇਰੇ ਸਵੇਰੇ ਮਾਂ ਚੱਲਦਾ ਉਹ ਚੰਗੇ ਕੰਮ ਆ ਗਿਆ। ਫਿਰ ਮੈਂ ਚਿੱਟਾ ਨਾ ਪਾ ਲਈ ਯਾਰ, ਮਕਾਨ ਚੱਲੇ। ਆਂਦਾ ਠੀਕ ਆ, ਕੋਈ ਗੱਲ ਨਹੀਂ। ਤੇ ਹੁਣ ਇਹਨਾਂ ਨੇ ਮੋਗੇ ਬਣਾਇਆ ਆਲਰੇਡੀ, ਆਪਣਾ ਬਣਾਈ ਬੈਠੇ ਆ ਇਹ, ਜਿੱਥੇ ਇਹਨਾਂ ਨੇ ਸਾਰਾ ਕੁਝ ਸਟੋਰ ਕਰਨਾ ਆਪਣਾ ਵੱਖੋ ਵੱਖ ਤਰੀਕਿਆਂ ਨਾਲ। 40 ਲੱਖ ਜਿਹੜੀ ਉੱਥੇ ਅਨਾਜ ਦੀ ਬੋਰੀ ਇਹਨਾਂ ਨੇ ਇਕੱਠੀ ਕਰਕੇ ਰੱਖਣੀ ਆ। ਤੇ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਖਰੇ ਉੱਥੇ ਚੱਲ ਆਪਣੀ ਲੇਬਰ ਲੱਗੂਗੀ, ਲੇਬਰ ਲਾਉਣਗੇ 10,000 ਬੰਦਾ 15,000 ਬੰਦਾ, ਚੱਲ ਉਸ ਏਰੀਆ ਦਾ ਤੇ ਮੋਗੇ ਦਾ ਤੇ ਲੱਗੂਗਾ ਨਾ, ਜਿਹੜਾ ਬੇਰੁਜ਼ਗਾਰ ਆਪ ਦਾ ਕੰਮ ਲੱਗੂਗਾ। ਕਹਿੰਦਾ ਬਈ ਉੱਥੇ ਕੁੱਲ ਮਿਲਾ ਕੇ ਬੰਦੇ ਹੀ 10 ਰੱਖੇ ਆ ਉਹਨਾਂ ਨੇ, ਬਾਕੀ ਸਾਰਾ ਕੰਮ ਹੀ ਮਸ਼ੀਨੀ ਆ। ਤੇ ਲੇਬਰ ਨੂੰ ਵੀ ਮਾਰ ਆ, ਉਸ ਤੋਂ ਮੁੜ ਕੇ ਕਿਸਾਨੀ ਨੂੰ ਵੀ ਮਾਰ ਆ। ਤੇ ਆਪਣੇ ਕੋਲ ਆ ਜਿਹੜੇ ਆਪਣੇ ਪ੍ਰੋਟੈਸਟ ਚੱਲਦੇ ਪਏ ਆ, ਧਰਨੇ ਚੱਲਦੇ ਪਏ ਆ, ਕਿਸੇ ਹੋਰ ਸਟੇਟ ਦੀ ਗੱਲ ਨਹੀਂ ਆਪਣੇ ਕੋਲ ਆਉਂਦੀ ਪਈ। ਲੱਗੀ ਜਾਂਦੇ ਆ ਸਾਰੇ ਪਾਸੇ ਧਰਨੇ। ਆਪਾਂ ਨੂੰ ਲੱਗਦਾ ਵੀ ਆਪਾਂ ਪੰਜਾਬ 'ਚ ਹੀ ਇਕੱਲੇ ਲੱਗੇ ਆ, ਸਾਰੇ ਪਾਸੇ ਲੋਕ ਲੱਗੇ ਆ, ਆਪਣੇ ਤੱਕ ਨਿਊਜ਼ ਨਹੀਂ ਪਹੁੰਚਦੀ ਪਈ ਕਿਉਂਕਿ ਨੈਸ਼ਨਲ ਮੀਡੀਆ ਬਿਲਕੁਲ ਵਿਕਿਆ ਹੋਇਆ ਆਲਰੇਡੀ। ਤੇ ਉਸ ਤੋਂ ਬਾਅਦ 'ਚ ਆਪਾਂ ਥੈਂਕਸ ਕਰਦੇ ਆ ਪੰਜਾਬ ਦੇ ਮੀਡੀਆ ਦੀ ਜਾਂ ਹਰਿਆਣੇ ਦੇ ਮੀਡੀਆ ਦੀ, ਜਿਹੜੇ ਇੱਕ ਦੂਜੇ ਤੱਕ ਆਪਣੀ ਗੱਲ ਪਹੁੰਚਾਉਂਦੇ ਪਏ ਆ। ਤੇ ਉਸ ਤੋਂ ਬਾਅਦ ਜਿਹੜੀ ਸਾਊਥ ਦੇ ਵਿੱਚ ਪ੍ਰੋਟੈਸਟ ਚੱਲਦੇ ਆਪਣੇ ਤੱਕ ਫੇਸਬੁੱਕ ਤੇ ਵੀ ਗੱਲ ਨਹੀਂ ਆਉਣੀ, ਕਿਉਂਕਿ ਇਹਨਾਂ ਨੇ ਫੇਸਬੁੱਕ ਵੀ ਖਰੀਦ ਲਈ ਆ। 2-2.5 ਮਹੀਨੇ ਪਹਿਲਾਂ ਅੰਬਾਨੀਆਂ ਨਾਲ ਤੇ ਅਡਾਨੀਆਂ ਨਾਲ ਇਹਨਾਂ ਦਾ ਟਾਈ ਅਪ ਹੋਇਆ। ਕੁਝ % ਜਿਹੜਾ ਸ਼ੇਅਰ ਅੰਬਾਨੀਆਂ ਨੇ ਵੇਚਿਆ, ਫੇਸਬੁੱਕ ਨੂੰ ਇਕੱਠਾ ਕਰਿਆ ਨਾਲ। ਤੇ ਗੇਮ ਸਾਰੀ ਐਲਗੋਰਿਥਮ ਦੀ ਆ, ਉਹਨਾਂ ਦੇ ਆਪਣੇ ਹੱਥ ਆ, ਉਹਨਾਂ ਨੇ ਕਿੱਥੇ ਕਿਹੜੀ ਚੀਜ਼ ਪੇਸ਼ ਕਰਨੀ ਹੈ। ਉਹਨਾਂ ਨੇ ਇੱਥੇ ਜਿਹੜੀ ਚੀਜ਼ ਨੂੰ, ਜਿਹੜੇ ਪਾਸੇ ਨੂੰ ਪੰਜਾਬ ਨੂੰ ਲਾਉਣਾ ਹੈ, ਜਿਹੜੇ ਪਾਸੇ ਨੂੰ ਹਰਿਆਣੇ ਨੂੰ ਲਾਉਣਾ, ਉਹਨਾਂ ਨੇ ਉਹੀ ਚੀਜ਼ਾਂ ਫੇਸਬੁੱਕ ਤੇ ਤੁਹਾਡੇ ਸਾਹਮਣੇ ਸ਼ੋਅ ਕਰੀ ਜਾਣੀਆਂ ਨੇ। ਤੇ ਜਿਹੜੀ ਚੀਜ਼ ਤੁਸੀਂ ਜਾਂਦੇ ਜਾਂਦੇ ਗੱਡੀ 'ਚ ਆਪਾਂ ਕੋਈ ਗੱਲ ਕਰ ਲਈਏ, ਆਪਾਂ ਜਾਂਦੇ ਜਾਂਦੇ ਗੱਲ ਕਰਦੇ ਨੇ ਗੱਡੀ 'ਚ, ਯਾਰ ਮੈਂ ਆਪਣੀ ਗੱਡੀ ਦੀ ਸਰਵਿਸ ਕਰਾਉਣੀ ਹੈ ਤੇ ਜਾਂ ਮੈਂ ਅੱਜ ਬੁਲਟ ਲੈਣਾ ਹੈ ਜਾਂ ਕੁਝ ਕਰਨਾ, ਤੁਸੀਂ ਗੱਲਾਂ ਕਰ ਲਿਓ। ਤੁਸੀਂ ਜਦੋਂ ਮੋਬਾਈਲ ਖੋਲਦੇ ਤੁਹਾਨੂੰ ਇਹੋ ਜਿਹੀਆਂ ਮਸ਼ਹੂਰੀਆਂ ਤੁਹਾਡੇ ਸਾਹਮਣੇ ਆਉਣ ਲੱਗ ਪੈਣਗੀਆਂ। ਇਹ ਜਿਹੜੇ ਆਪਣੇ ਫੋਨ ਨੇ, ਆਈਫੋਨ ਲਾ ਲਓ ਜਾਂ ਦੂਏ ਫੋਨ ਲਾ ਲਓ, ਇਹ 24 ਘੰਟੇ ਆਪਣਾ ਇਹ ਔਨ ਰਹਿੰਦੇ ਆ। ਇਹਨਾਂ ਦੇ ਕੈਮਰੇ 24 ਘੰਟੇ ਔਨ ਨੇ ਉਹਨਾਂ ਕੋਲੇ। ਤੇ ਆਪਾਂ ਪਹਿਲਾਂ ਅੰਗੂਠਾ ਲਾ ਦਿੰਦੇ ਸੀ ਐਂ ਕਰਕੇ ਵੀ ਅੰਗੂਠੇ ਨਾਲ ਸੌਖਾ ਹੋ ਗਿਆ ਕੰਮ, ਖੁੱਲ ਗਿਆ ਜੀ ਬੜਾ। ਉਹਨਾਂ ਨੇ ਸਾਰੇ ਇੰਡੀਆ ਦੇ ਅੰਗੂਠੇ ਲੈ ਲਏ। ਉਦੋਂ ਮੁੜ ਕੇ ਆਪਾਂ ਫੋਨ ਖੋਲਦੇ ਐਂ ਕਰ ਦਿੰਦੇ ਆ, ਸਾਰਾ ਬੜਾ ਸੌਖਾ ਵਾਲਾ ਅੱਖਾਂ ਨਾਲ ਹੀ ਖੋਲ ਜਾਂਦਾ।
ਉਹ ਸਾਰਿਆਂ ਦਾ ਮੂੰਹ ਵੀ ਲੈ ਗਏ, ਉਹ ਟੀਨਾ ਟੂਨਾ ਸਭ ਇਕੱਠਾ ਕਰ ਲਿਆ ਉਹਨਾਂ ਨੇ, ਤੇ ਉਹਨਾਂ ਨੇ ਜੋ ਚੀਜ਼ ਉਹਨਾਂ ਨੇ ਤੁਹਾਨੂੰ ਪਰੋਸ ਕੇ ਦੇ ਦੇਣੀ ਹੈ, ਆਪਣੇ ਉਹਨਾਂ ਨੇ ਮਸ਼ਹੂਰੀ ਵੇਖਣੀ ਹੁੰਦੀ ਹੈ ਸਾਹਮਣੇ, ਯਾਰ ਆਹ ਕੱਪੜੇ ਜੇ ਸੋਹਣੇ ਲਾ ਦੇ, ਆਹ ਘਰ ਸੋਹਣਾ ਲਾਦਾ, ਆਹ ਕੱਪੜੇ ਵਧੀਆ, ਉਹੋ ਜਿਹੇ ਆਪਾਂ ਆਰਡਰ ਕਰ ਲੈਂਦੇ ਹਾਂ, ਆਨਲਾਈਨ ਮੰਗਾਉਣ ਲੱਗ ਪਏ ਜਾਂ ਆਪਾਂ ਸ਼ਹਿਰ 'ਚ ਜਾ ਕੇ ਭਰਨ ਲੱਗ ਪਏ ਹਾਂ। ਸੋ ਇਹ ਸਾਰਾ ਕੁਝ ਇਹਨਾਂ ਨੇ ਆਲਰੇਡੀ ਆਪਣਾ ਬਣਾ ਕੇ ਰੱਖਿਆ ਤੇ ਆਪਾਂ ਨੂੰ ਚੱਕ ਚੱਕ ਕੇ ਪੇਸ਼ ਕਰੀ ਜਾਂਦੇ ਆ। ਤੇ ਉਸ ਤੋਂ ਬਾਅਦ ਜਿਹੜਾ ਕਿਸਾਨੀਆਂ ਵਾਲਾ ਵੱਡੇ ਪੱਧਰ ਤੇ ਮੁੱਦਾ ਇਹਨਾਂ ਨੇ ਤੁਹਾਨੂੰ ਸ਼ੋਅ ਨਹੀਂ ਹੋਣ ਦੇਣਾ, ਜਿਹੜਾ ਹਰਿਆਣੇ 'ਚ ਹੋ ਰਿਹਾ ਜਾਂ ਰਾਜਸਥਾਨ 'ਚ ਹੋ ਰਿਹਾ ਜਾਂ ਐਮਪੀ ਮਹਾਰਾਸ਼ਟਰ ਸਾਰੇ ਪਾਸੇ ਹੋ ਹੀ ਜਾਂਦੇ ਆ। ਚਲੋ ਉਧਰ ਆਇਆ ਵੀ ਉਧਰ ਸਰਕਾਰਾਂ ਉਹਨਾਂ ਦੀ ਆਪਣੀਆਂ ਜ਼ਿਆਦਾ ਉਹ ਵੈਸੇ ਵੀ ਨਹੀਂ ਸ਼ੋਅ ਹੋਣ ਦਿੰਦੇ, ਤੇ ਉੱਥੇ ਮਤਲਬ ਆਪਣਾ ਲਾਠੀ ਚਾਰਜ ਵੀ ਕਰਦੇ ਆ। ਚਲੋ ਆਇਆ ਤੇ ਅੱਜ ਜਿਹੜਾ ਸਭ ਤੋਂ ਵੱਡਾ ਮੁੱਦਾ ਅਸੀਂ ਇਕੱਠੇ ਹੋਏ ਆ, ਤੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਇਹ ਦੱਸ ਦਈਏ ਵੀ ਅਸੀਂ ਕਿਸੇ ਵੀ ਪਾਰਟੀ ਤੋਂ ਨਹੀਂ ਆਏ, ਤੇ ਮੈਂ ਸਾਰੇ ਕਲਾਕਾਰ ਵੀਰਾਂ ਦਾ ਤੇ ਸਾਰੇ ਭਰਾਵਾਂ ਦਾ ਜਿਹੜੇ ਇਕੱਠੇ ਹੋਏ ਆ ਉਹਨਾਂ ਦਾ ਥੈਂਕ ਯੂ ਕਰਦਾ। ਤੁਸੀਂ ਆਪਣੇ ਸਮੇਂ ਨੂੰ ਸਮਾਂ ਕੱਢ ਕੇ ਪਹੁੰਚੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਾਰੇ ਪ੍ਰਸ਼ਾਸਨ ਦਾ ਬਹੁਤ ਬਹੁਤ ਥੈਂਕ ਯੂ। ਖਾਲਸਾ ਏਡ ਨਾਂ ਦੇ ਕਰੀ ਜ਼ੋਰਦਾਰ ਤਾੜੀਆਂ ਲਾ ਦਿਓ ਰਵੀ ਭਾਜੀ ਉਹਨਾਂ ਦੇ ਨਾਂ ਤੇ। ਪੂਰੇ ਵਰਲਡ ਦੇ ਵਿੱਚ ਆਪਣਾ ਵੱਡੇ ਪੱਧਰ ਤੇ ਇਹਨਾਂ ਨੇ ਨਾਂ ਰੋਸ਼ਨ ਕੀਤਾ ਹੈ, ਭਾਵਾਂ ਦੀ ਕਿਤੇ ਬੰਬ ਡਿੱਗਦੇ ਹੋਣ, ਭਾਵਾਂ ਹੜ੍ਹ ਆਉਂਦਾ ਹੋਵੇ, ਕੋਈ ਵੀ ਕੋਈ ਨੈਚੁਰਲ ਡਿਜ਼ਾਸਟਰ ਹੁੰਦਾ ਹੋਵੇ, ਉੱਥੇ ਪਹਿਲੇ ਨੰਬਰ ਤੇ ਪਹੁੰਚਦੇ ਆ। ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਖਾਲਸਾ ਏਡ ਦੇ, ਤੇ ਲੋਕ ਵੈਲਫੇਅਰ ਦੇ ਨਾਂ ਤੇ ਬਹੁਤ 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 ਜ਼ੋਰਦਾਰ ਤਾੜੀਆਂ ਲਾਓ ਇੱਕ ਵਾਰੀ, ਕਿਉਂਕਿ ਇੱਕ ਤਾਂ ਗਰਮੀ ਹੈ, ਤੁਸੀਂ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਪਹੁੰਚੇ ਹੋ, ਤੇ ਉਸ ਤੋਂ ਬਾਅਦ ਫਸਲਾਂ ਦਾ ਟਾਈਮ ਹੈ। ਇਹਨਾਂ ਨੂੰ ਐ ਸੀ ਮੌਕੇ ਤੇ ਬੰਬ ਜਾਂ ਸਿੱਟਾਂਗੇ, ਇਹਨਾਂ ਨੇ ਕਿਹੜਾ ਸਟੋਰ ਕਰ ਲੈਣੀ ਹੈ। ਹੁਣ ਸਾਰਾ ਕੁਝ ਆਪਣੇ ਹੱਥ ਹੈ ਵੀ ਆਪਾਂ ਇਹਨਾਂ ਨੂੰ ਕਰਨਾ ਕੀ ਹੈ। ਜੇ ਆਪਣੇ ਕੋਲ 10 ਕੁ ਦਿਨ ਹੈਗੇ ਆ, 10-12 ਦਿਨਾਂ ਦੇ ਵਿੱਚ ਵਾਢੀਆਂ ਸ਼ੁਰੂ ਹੋਣੀਆਂ, ਉਦੋਂ ਪਹਿਲਾਂ ਮੈਂ ਕਹਿੰਦਾ ਹਨੇਰੀਆਂ ਲਿਆ ਦੀਆਂ ਤੇ ਗੱਲ ਪਹੁੰਚ ਜੇ। ਗੱਲ ਪਹੁੰਚ ਤਾਂ ਗਈ ਹੈ, ਤੇ ਉਹ ਬਸ ਉਹ ਕੰਨ ਤੇ ਜਿਹੜੀ ਜੂ ਸਰਕਣ ਵਾਲੀ ਗੱਲ ਰਹਿ ਗਈ ਆ, ਉਹ ਕਹਿੰਦੇ ਵੀ ਨਹੀਂ ਸਰਕਣੀ, ਉਹ ਸਰਕਾ ਦਿਓ ਮੈਂ ਨਾ, ਤੇ ਜਿੱਧਰ ਨੂੰ ਲੈ ਕੇ ਚੱਲੋਗੇ ਅਸੀਂ ਤੁਹਾਡੇ ਨਾਲ ਆ, ਭਾਵੇਂ ਦਿੱਲੀ ਕਨੀ ਨੂੰ ਹੋ ਲੋ, ਭਾਵੇਂ ਇੱਧਰ ਨੂੰ ਪਾਕਿਸਤਾਨ ਦਿੱਲੀ ਹੋ ਲੋ, ਜਿੱਧਰ ਨੂੰ ਕਹੋਗੇ ਆਪਾਂ ਤਾਂ ਉੱਧਰ ਨੂੰ ਚੱਲ ਵੜਾਂਗੇ ਤੁਹਾਡੇ ਨਾਲ। ਤੇ ਇੱਕ ਵਾਰੀ ਕਲਾਕਾਰਾਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਲਾ ਦਿਓ, ਸਾਰੇ ਇਕੱਠੇ ਹੋਏ ਆ ਪਹਿਲੀ ਵਾਰ, ਚਾਹੇ ਤੁਸੀਂ ਗਾਉਣੇ ਵਾਲੇ ਲਾ ਲਓ ਜਾਂ ਐਕਟਰ ਲਾ ਲਓ ਜਾਂ ਕੋਈ ਵੀ ਵਰਗਾ, ਚਾਹੇ ਮਾਡਲ ਨੇ, ਸਾਰੇ ਇੱਕੋ ਮੰਚ ਤੇ ਇਕੱਠੇ ਹੋਏ ਆ, ਸਾਰੇ ਤੁਹਾਡੇ ਲਈ, ਕਿਉਂਕਿ ਸਾਰੇ ਜ਼ਿਮੀਂਦਾਰਾਂ ਦੇ ਪੁੱਤਰ ਨੇ। ਆਪਾਂ ਕੋਈ ਪੰਜਾਬ 'ਚ ਮੁੱਦਾ ਹੁੰਦਾ ਜਾ ਕੇ ਕਲਾਕਾਰਾਂ ਦਾ ਨਾਮ ਲਾਉਂਦੇ ਹਾਂ ਹਰੇਕ ਚੀਜ਼, ਕਿਉਂਕਿ ਯਾਰ ਅਸੀਂ ਤੁਹਾਡੇ 'ਚ ਜੰਮੇ ਪੜਿਆ। ਇੱਕ ਗੀਤ ਆਉਂਦਾ ਵੀ ਸਾਨੂੰ ਵਾਅਦੇ ਕਰ ਦਿੰਦੇ, ਪਾਸੇ ਕਰ ਦਿੰਦੇ ਸਾਈਡ ਤੇ ਵੀ ਇਹ ਪਤਾ ਨਹੀਂ ਕਿਹੜੀ ਚਰਚ ਨਾ, ਅਸੀਂ ਸਿੱਖ ਕੇ ਲੱਗੇ ਆ, ਤੁਹਾਡੇ ਵਰਗੇ ਆ, ਸਾਡਾ ਬਸ ਐ ਸੂਤਰ ਆ ਗਿਆ ਇੱਧਰ, ਤੇ ਐ ਹਿਸਾਬ ਨਾਲ ਜਿਵੇਂ ਤੁਹਾਡੇ ਵਰਗੇ ਆ, ਤੇ ਤੁਹਾਡੇ ਜੋ ਆ ਪਤਾ ਨਹੀਂ ਕਿੰਨੇ ਬੈਠੇ ਆ ਨਾ, ਜੋ ਕਿੰਨਿਆਂ ਨੇ ਕੱਲ ਨੂੰ ਗਾਉਣ ਲੱਗਣਾ, ਇੰਜੀਨੀਅਰ ਬਣਨਾ, ਡਾਕਟਰ ਬਣਨਾ, ਕੁਝ ਨਹੀਂ ਪਤਾ ਅਕਾਲ ਪੁਰਖ ਦੀ ਕਿਰਪਾ ਕਿਹੜੇ ਵੇਲੇ ਕਦੋਂ ਹੋ ਜਾਣੀ ਹੈ। ਸੋ ਜਿਹੜੇ ਇਹ ਬਿੱਲ ਆਏ ਨੇ, ਤੇ ਜਿਹੜੇ ਇਹ ਮਤਲਬ ਜਿਹੜਾ ਵੀ ਕਾਨੂੰਨ ਲਾਗੂ ਹੋਇਆ, ਅਸੀਂ ਤਾਂ ਇਹਦੀ ਸਖਤ ਨਿੰਦਾ ਕਰਦੇ ਹਾਂ, ਸਖਤ ਵਿਰੋਧ ਕਰਦੇ ਹਾਂ। ਜਿੱਥੇ ਵੀ ਹੋ ਸਕਿਆ ਅਸੀਂ ਇਹਦਾ ਵਿਰੋਧ ਕਰਾਂਗੇ ਤੇ ਕਰੀ ਵੀ ਜਾਂਦੇ ਹਾਂ। ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ, ਤੇ ਮੈਂ ਤੁਹਾਡੇ ਲਈ ਕਿਸੇ ਵੀ ਪੱਧਰ ਤੇ ਕਿਸੇ ਵੀ ਤਰੀਕੇ ਨਾਲ ਹਾਜ਼ਰ ਹੈ। ਤੇ ਮੈਂ ਬਾਵੇ ਬਾਈ ਦਾ ਥੈਂਕ ਯੂ ਕਰਦਾ ਜਿਨ੍ਹਾਂ ਨੇ ਸਾਰਾ ਆਰਗੇਨਾਈਜ਼ ਕੀਤਾ, ਤੇ ਬਹੁਤ ਬਹੁਤ ਪਿਆਰ ਸਤਿਕਾਰ ਬਟਾਲੇ ਵਾਲਿਆਂ ਦਾ, ਮਾਝੇ ਵਾਲਿਆਂ ਦਾ, ਅੰਮ੍ਰਿਤਸਰ ਵਾਲਿਆਂ ਦਾ। ਜਿਉਂਦੇ ਬਾਦ ਰਹੋ, ਚੜ੍ਹਦੀ ਕਲਾ 'ਚ ਰਹੋ, ਬੋਲੇ ਸੋ ਨਿਹਾਲ, ਜਿਉਂਦੇ ਬਾਦ। ਬਹੁਤ ਜੀ ਆਇਆਂ ਨੂੰ, ਬਹੁਤ ਸਾਰਾ ਧੰਨਵਾਦ ਐਮੀ ਵੀਰ ਦਾ। ਸਾਡੇ ਵਿੱਚ ਲੱਖਾ ਸਧਾਣਾ ਵੀਰ, ਜਗਦੀਪ ਰੰਧਾਵਾ ਪ੍ਰਧਾਨ ਮੰਤਰੀ, ਸਾਡੇ ਹਰਫ ਚੀਮਾ, ਬੀਜੇ ਰੰਧਾਵਾ, ਸੁਖਪ੍ਰੀਤ ਉਦੋਕੇ, ਗੁਰਵਿੰਦਰ ਬਰਾੜ ਬਾਈ। ਇੱਕ ਜ਼ੋਰਦਾਰ ਤਾੜੀ ਲਾਓ ਇਹਨਾਂ ਯੋਧਿਆਂ ਲਈ ਜਿਨ੍ਹਾਂ ਨੇ ਪਿਛਲੇ 15 ਦਿਨਾਂ ਦਾ, ਲੱਖੇ ਸਧਾਣੇ ਵੀਰ ਹੋਣਾ, ਦੀਪ ਸਿੱਧੂ ਹੋਣਾ, ਪਿਛਲੇ 15 ਦਿਨਾਂ ਦਾ ਜਿਹੜਾ ਸੜਕਾਂ ਤੇ ਪੰਜਾਬ ਦੇ ਵਿੱਚ ਜਿਹੜਾ ਆ ਇਹ ਵਿਰੋਧ ਦਾ ਜਿਹੜਾ ਆ ਡਟ ਕੇ ਵਿਰੋਧ ਕੀਤਾ ਜਾ ਰਿਹਾ ਆ ਇਹਨਾਂ ਬਿੱਲਾਂ ਦਾ। ਸੋ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਵੀਰਾਂ ਦਾ। ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਤੁਸੀਂ ਅੱਗੇ ਆ ਜਾਓ, ਅਜੇ ਬਹੁਤ ਟਾਈਮ ਅਸੀਂ ਇਸ ਬਿੱਲ ਦਾ, ਔਰ ਅੱਜ ਭਗਤ ਸਿੰਘ ਉਹਨਾਂ ਦਾ ਜਨਮ ਦਿਨ ਆ। ਮੈਂ ਚਾਹੂੰਗਾ ਆਪਾਂ ਗੱਜ ਕੇ 2-4 ਨਾਅਰੇ ਲਾਈਏ। ਇੱਕ ਵਾਰੀ ਜਵਾਨੀ ਜਿਹੜੀ ਆ ਮਾਝੇ ਨੂੰ ਜਿਹੜਾ ਇਹ ਦੱਸਦੇ ਆ ਕਿ ਖੌਰੇ ਨਸ਼ਿਆਂ 'ਚ ਡੁੱਬ ਗਿਆ, ਨਸ਼ਿਆਂ 'ਚ ਰੁਲ ਗਿਆ, ਪਰ ਨਸ਼ਿਆਂ 'ਚ ਰੁਲੇ ਨਹੀਂ, ਜਵਾਨੀ ਆ ਬੈਠੀ ਆ। ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਯੋਧੇ ਵਾਸਤੇ। ਸੋ ਸਾਡੇ ਵਿੱਚ ਸਾਡੇ ਵੀਰ ਜੀ 5 ਮਿੰਟ ਤੁਹਾਡੇ ਲਈ ਟਾਈਮ ਦੇਣਗੇ। ਸਾਰੇ ਬੁਲਾਰਿਆਂ ਨੂੰ ਆਪਾਂ ਸੁਣਨਾ, ਸਾਰੇ ਵੀਰਾਂ ਨੂੰ ਆਪਾਂ ਸੁਣਨਾ, ਸਾਰਿਆਂ ਦੇ ਵੱਖ-ਵੱਖ ਵਿਚਾਰ ਆਪਾਂ ਵੇਖੀਏ। ਕੱਲ ਦਾ ਰਾਸ਼ਟਰਪਤੀ ਨੇ ਇਹ ਬਿੱਲਾਂ ਦੇ ਉੱਤੇ ਜਿਹੜਾ ਆ ਲੱਖਾਂ ਕਿਸਾਨਾਂ ਦਾ ਮੌਤ ਦਾ ਵਾਰੰਟ ਲਿਖਦਾ ਆ। ਆਪਾਂ ਹੁਣ ਵੇਖੀਏ ਕਿ ਅਗਲੀ ਰਣਨੀਤੀ ਕੀ ਆ, ਲੱਖੇ ਵੀਰ ਹੋਣਾ ਨੇ ਕੀ ਰਣਨੀਤੀ ਬਣਾਈ ਆ। ਸਾਰੇ ਰਲ ਮਿਲ ਕੇ ਇਸ ਬਿੱਲ ਦਾ ਵਿਰੋਧ ਕਰੀਏ। ਸੋ ਮੇਰਾ ਮੇਨ ਮਕਸਦ ਇਹਨਾਂ ਨੂੰ ਇੱਧਰ ਬੁਲਾਉਣ ਦਾ ਤਾਂ ਸੀਗਾ ਵੀ ਸਾਡੇ ਇਲਾਕੇ 'ਚ ਵੀ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਪਤਾ ਲੱਗੇ ਕਿ ਬੇਸਿਕਲੀ ਇਹ ਬਿੱਲ ਹੈ ਕੀ, ਔਰ ਇਹਦਾ ਰੌਲਾ ਕਿਉਂ ਪਾਇਆ ਜਾ ਰਿਹਾ, ਇਹਦਾ ਨੁਕਸਾਨ ਕੀ ਆ ਸਾਡੇ ਕਿਸਾਨਾਂ ਨੂੰ ਜਾਂ ਸਾਡੇ ਲੋਕਾਂ ਨੂੰ। ਸੋ ਮੈਂ ਚਾਹੂੰਗਾ ਕਿ ਸਾਰੇ ਮੇਰੇ ਵੀਰ ਜਿਹੜੇ ਆ ਇੱਧਰ, ਜਿਹੜੇ ਪਿੱਛੇ ਖੜੇ ਆ, ਪਲੀਜ਼ ਸਾਰੇ ਅੱਗੇ ਆ ਜਾਓ। ਸਾਡੇ ਵੀਰ ਜੀ 5 ਮਿੰਟ ਲੈਣ ਆਓ। बहुत सारे
ਪੰਜਾਬੀ ਕਲਾਕਾਰ ਭਰਾਵਾਂ ਨੇ ਯੋਗਦਾਨ ਪਾਇਆ। ਆ ਇੱਕ ਜਾ ਰਿਹਾ ਯੋਗਦਾਨ, ਉਹ ਵੀ ਇਹੀ ਗੱਲ ਕਹਿ ਰਿਹਾ। ਤਾਂ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਸ਼ੁਕਰੀਆ, ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜੋਂ ਪਹੁੰਚੀਆਂ ਨੇ। ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰੇ ਬਹੁਤ ਵਧੀਆ ਵਧੀਆ ਗੱਲਾਂ ਤੁਹਾਨੂੰ ਸਮਝਾ ਕੇ ਵੀ ਗਏ ਨੇ, ਦੱਸ ਕੇ ਵੀ ਗਏ ਨੇ। ਤਾਂ ਪੰਜਾਬ ਦੇ ਦਰਦੀਓ, ਕਿਸਾਨ ਭਰਾਵੋ, ਨੌਜਵਾਨ ਵੀਰੋ, ਆਪਾਂ ਸਾਰੇ ਪਿੰਡਾਂ ਦੇ ਰਹਿਣ ਵਾਲੇ ਬੰਦੇ ਆ। ਤੁਸੀਂ ਆਮ ਹੀ ਦੇਖਿਆ ਹੋਣਾ, ਜਦੋਂ ਦੋ ਭਰਾ ਕਿਤੇ ਲੜਦੇ ਹੋਣ ਤੇ ਤੀਜਾ ਬੰਦਾ ਕੀ ਕਰਦਾ ਹੁੰਦਾ, ਉਹਨਾਂ ਨੂੰ ਹੋਰ ਲੜਾਉਂਦਾ ਹੈ ਤੇ ਤਮਾਸ਼ਾ ਦੇਖਦਾ ਹੁੰਦਾ। ਤਾਂ ਇਹ ਜਿਹੜਾ ਸਮਾਂ ਜਿਹੜਾ ਚੱਲ ਰਿਹਾ, ਇਹੀ ਸਬਕ ਸਾਨੂੰ ਸਿਖਾ ਰਿਹਾ ਵੀ ਇਕੱਠੇ ਹੋਈਏ ਇੱਕ ਵਾਰੀ। ਜਿਹੜੇ ਮਾੜੇ ਮੋਟੇ ਜੇ ਕੋਈ ਗਿਲੇ ਸ਼ਿਕਵੇ ਹੈਗੇ ਆਪਣੇ, ਉਹ ਸਾਰੇ ਖਤਮ ਕਰੀਏ। ਪਹਿਲਾਂ ਭਾਈ ਲੱਖੇ ਹੋਣਾ ਨੇ ਵੀ ਤੁਹਾਨੂੰ ਵਾਰ-ਵਾਰ ਇਹੀ ਗੱਲਾਂ ਕਹੀਆਂ ਵੀ ਪਲੈਨਿੰਗ ਤੁਹਾਡੀ ਕੀ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਵੀ ਕੋਈ ਜੰਗ ਜਿੱਤਣੀ ਆ, ਇਕੱਲੇ ਹਥਿਆਰਾਂ ਨਾਲ ਨਹੀਂ ਜਿੱਤੀ ਜਾਂਦੀ ਹੁੰਦੀ। ਉਹਦੇ ਲਈ ਵਿਉਂਤਬੰਦੀ ਹੋਣੀ ਚਾਹੀਦੀ ਹੈ ਪ੍ਰੋਪਰ। ਔਰ ਜਿਹੜੇ ਸਭ ਤੋਂ ਛੋਟੀ ਉਮਰ ਦੇ ਸਾਡੇ ਵੀਰ ਆਏ ਹੋਏ ਨੇ, ਮੋਬਾਈਲ ਫੋਨ ਵਾਲੇ ਜਿਹੜੇ ਮੇਰੇ ਵੀਰ ਆ, ਉਹਨਾਂ ਨੂੰ ਮੈਂ ਜ਼ਰੂਰ ਇਹ ਕਹੂੰਗਾ ਵੀ ਦੇਖੋ, ਜਿਹੜੇ ਫੋਨ ਆ ਨਾ, ਤੁਸੀਂ ਸੱਚ ਜਾਣਿਓ, ਆਪਣੇ ਕੋਲੇ ਸਮਾਂ ਸਾਲ ਜਾਂ 1.5 ਸਾਲ, ਹੱਦ 2 ਸਾਲ, ਥੋਤੋਂ ਇਹਦਾ ਖਰਚਾ ਨਹੀਂ ਚੱਕਿਆ ਜਾਣਾ, ਨਾ ਇਹ ਫੋਨ ਰਹਿਣੇ ਆ ਤੁਹਾਡੇ ਕੋਲੇ। ਇਹ ਪੱਕੀ ਗੱਲ ਹੈ। ਜੇ ਹੁਣ ਨਾ ਆਪਾਂ ਸਮਾਂ ਸੰਭਿਆ ਤੇ ਸਮਾਂ ਹੱਥੋਂ ਨਿਕਲ ਜਾਣਾ ਤੇ ਮੁੜ ਕੇ ਫਿਰ ਆਪਣੇ ਕੋਲੇ ਉਹੀ ਕੁਝ ਰਹਿ ਜਾਣਾ, ਜਿਹੜਾ ਕੁਝ ਹੈਗਾ ਉਹ ਵੀ ਨਹੀਂ ਰਹਿਣਾ। ਤਾਂ ਤੁਸੀਂ ਸਾਰੇ ਬਹੁਤ ਸਿਆਣੇ ਹੋ, ਮੇਰੇ ਤੋਂ ਬਹੁਤ ਜ਼ਿਆਦਾ ਸਮਝਦਾਰ ਹੋ, ਸਾਰਿਆਂ ਨੂੰ ਪਤਾ ਵੀ ਮੁੱਦਾ ਕੀ ਹੈ। ਇੱਧਰ ਉੱਧਰ ਦੀਆਂ ਜਿਹੜੀਆਂ ਅਫਵਾਹਾਂ ਨੇ, ਉਹਨਾਂ ਤੋਂ ਵੀ ਜ਼ਰੂਰ ਬਚਣਾ, ਸੁਚੇਤ ਰਹਿਣਾ। ਬਾਈ ਲੱਖੇ ਨੇ ਬੜੀ ਵਧੀਆ ਗੱਲ ਕਹੀ ਵੀ ਕਹਿੰਦੇ ਜਦੋਂ ਲਹਿਰਾਂ ਬੜੀਆਂ ਉੱਠਦੀਆਂ, ਬਹੁਤ ਸਾਰੀਆਂ ਲਹਿਰਾਂ ਉੱਠਦੀਆਂ ਨੇ। ਆਜ਼ਾਦੀ ਦੀ ਲਹਿਰ ਹੀ ਲਾ ਲਓ ਤੁਸੀਂ, ਜਿਹੜੀ ਕਾਮਯਾਬ ਹੋਈ, ਆਜ਼ਾਦੀ ਦੀ ਲਹਿਰ ਕਾਮਯਾਬ ਹੋਈ ਤਾਂ ਉਹਦਾ ਕਾਰਨ ਕੀ ਸੀ? ਉਹਨਾਂ ਕਾਰਨਾਂ ਨੂੰ ਸਮਝਣਾ ਪੈਣਾ। ਤੇ ਜਿਹੜੀਆਂ ਲਹਿਰਾਂ ਦੇ ਵਿੱਚ ਗਲਤ ਆਨਸਰ ਬਣ ਜਾਂਦੇ ਨੇ, ਗੁੰਮਰਾਹ ਕਰਨ ਵਾਲੇ ਬਣ ਜਾਂਦੇ ਨੇ, ਉਹਨਾਂ ਤੋਂ ਜ਼ਰੂਰ ਬਚਣਾ। ਤਾਂ ਇਹ ਜਿਹੜਾ ਮੁੱਦਾ ਹੈ ਨਾ, ਬਹੁਤ ਵਧੀਆ ਗੱਲ ਹੈ। ਜੇ ਬਾਈ ਨੇ ਪੁੱਛਿਆ ਵੀ ਜਿਹੜਾ ਖੇਤੀ ਆਰਡੀਨੈਂਸ ਤੁਹਾਨੂੰ ਪਤਾ ਨਹੀਂ, ਸਾਰਿਆਂ ਨੂੰ ਪਤਾ ਨਹੀਂ, ਇਹਨੂੰ ਸਮਝੋ। ਤਾਂ ਅਸੀਂ ਸਾਰੇ, ਸਾਡਾ ਜਿਹੜਾ ਇਹ ਪਰਿਵਾਰ, ਆਪਣਾ ਸਾਰਾ ਹੀ ਪਰਿਵਾਰ ਆ, ਸਾਰਾ ਪੰਜਾਬ ਹੀ, ਜਿਵੇਂ ਬਾਈ ਨੇ ਕਿਹਾ, ਸਾਰਾ ਪੰਜਾਬ ਹੀ ਆਪਣਾ ਘਰ ਹੈ। ਆ ਹਾੜ ਦੇ ਵਿੱਚ ਜਦੋਂ ਅੱਗਾਂ ਲੱਗਦੀਆਂ ਕਣਕਾਂ ਨੂੰ, ਉਦੋਂ ਮੈਂ ਦੇਖਿਆ ਸਾਡੇ ਪਿੰਡ ਕਣਕ ਨੂੰ ਅੱਗ ਲੱਗੀ। ਤੁਹਾਨੂੰ ਐਗਜ਼ਾਮਪਲ ਦਿੰਦਾ ਛੋਟੀ ਜੀ। ਇੱਧਰਲੇ ਪਾਸੇ ਨੂੰ ਹਵਾ ਚੱਲਦੀ ਹੈ, ਕਣਕ ਨੂੰ ਅੱਗ ਲੱਗੀ। ਇੱਧਰਲੇ ਪਾਸੇ ਇੱਕ ਮੁੰਡੇ ਦਾ ਘਰ ਹੈ, ਉਹ ਏਦਾਂ ਖੜਾ ਦੇਖੀ ਜਾਂਦਾ ਤੇ ਥੋੜੇ ਟਾਈਮ ਬਾਅਦ ਹਵਾ ਨੇ ਰੁੱਖ ਬਦਲ ਲਿਆ ਤੇ ਜਦੋਂ ਉਧਰ ਨੂੰ ਜਾਣ ਲੱਗੀ ਫਿਰ ਭੱਜ ਲਿਆ ਤੇ ਫਿਰ ਰੋਂਦਾ ਵੀ ਸੀ। ਇਸ ਕਰਕੇ ਇਹ ਹਵਾ ਨੂੰ ਸਮਝੋ, ਇਹ ਹਵਾ ਆਪਣੇ ਸਾਰਿਆਂ ਨੂੰ ਆਉਣੀ ਹੈ। ਕਿਤੇ ਇਹ ਨਾ ਸੋਚੋ ਜੇ ਮੈਂ ਅੱਜ, ਸਹੀ ਗੱਲ ਆ, ਮੈਂ ਸੋਚਾਂ ਕਿ ਮੇਰਾ ਤਾਂ ਕੰਮ ਚੱਲੀ ਜਾਂਦਾ, ਖਾੜੇ ਲੱਗੀ ਜਾਂਦੇ ਆ। ਜਿਹੜੀ ਪ੍ਰੋਡਕਸ਼ਨ ਹੈ ਨਾ, ਸਭ ਤੋਂ ਪਹਿਲਾਂ ਚਾਹੇ ਕੋਈ ਗਾਉਣ ਵਾਲਾ, ਸਾਡੇ ਪੁਲਿਸ ਮੁਲਾਜ਼ਮ ਖੜੇ ਨੇ, ਕੋਈ ਵੀ ਡਿਪਾਰਟਮੈਂਟ ਹੈ, ਕੋਈ ਵੀ ਕੰਮਕਾਰ ਹੈ, ਉਹ ਖੇਤੀ ਤੋਂ ਸ਼ੁਰੂ ਹੁੰਦੀ ਹੈ। ਜਿਹੜਾ ਧਰਤੀ 'ਚ ਅਸੀਂ ਬੀਜ ਬੋਜਦੇ ਆ ਨਾ, ਉਹ ਤੋਂ ਨਿਕਲਦਾ ਸਾਰਾ ਕੁਝ। ਕੱਲਾ ਕੱਲਾ ਰੁਪਈਆ, ਕੱਲੀ ਕੱਲੀ ਬਰਕਤ ਜਿਹੜੀ ਆ, ਉੱਥੋਂ ਨਿਕਲਦੀ ਹੈ। ਤੇ ਜੇ ਆਪਣੇ ਕੋਲ ਇਹ ਨਾ ਰਹੀ, ਆਪਣਾ ਬੇਸ ਨਾ ਰਿਹਾ, ਤੇ ਸਾਰਾ ਕੁਝ ਡਿੱਗ ਪੈਣਾ ਤੇ ਮੁੜ ਕੇ ਫਿਰ ਆਪਾਂ ਆ ਦੇਖੀ ਜਾਓ। ਫਿਰ ਜਿਹੜੇ ਅਸੀਂ ਸਪੀਚਾਂ ਸਪੂਚਾਂ ਜਿਹੀਆਂ ਹੁਣ ਬੋਲ ਚੱਲੇ ਆ, 2-4 ਸ਼ਬਦ ਇਹ ਮੋਬਾਈਲਾਂ 'ਚ, ਇਹ ਉਦੋਂ ਤੁਸੀਂ ਦੇਖੀ ਜਾਣੇ ਆ। ਤੇ ਇਸ ਕਰਕੇ ਵੀਰੋ, ਆਪਣਾ ਜਾਗਣਾ ਬਹੁਤ ਜ਼ਰੂਰੀ ਹੈ। ਮੈਂ ਬਹੁਤ ਵਧੀਆ ਬੁਲਾਰਾ ਨਹੀਂ ਹੈ, ਗਾਉਣ ਦਾ ਮੇਰਾ ਥੋੜਾ ਜਿਹਾ ਠੀਕ ਹੈਗਾ, ਗਾਉਣਾ ਮੈਨੂੰ ਸੌਖਾ ਲੱਗਦਾ। ਤਾਂ ਬਹੁਤ ਵਧੀਆ ਵਧੀਆ ਤੁਹਾਨੂੰ ਗੱਲਾਂ ਸਾਰੇ ਵੀਰਾਂ ਨੇ ਦੱਸੀਆਂ, ਇਹਨਾਂ ਤੇ ਜ਼ਰੂਰ ਅਮਲ ਕਰਿਓ, ਸਤਰਕ ਹੋ ਕੇ ਚੱਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰੂੰਗਾ ਕਿ ਭਾਈ ਦੀਪ ਸਿੱਧੂ ਤੁਹਾਡੇ ਨਾਲ ਆ ਕੇ ਸਾਂਝ ਪਾਏ ਕੁਝ ਸ਼ਬਦਾਂ ਦੀ। ਭਾਈ ਦੀਪ ਸਿੱਧੂ। ਤੇ ਮੈਨੂੰ ਇੱਕ ਪੱਤਰਕਾਰ ਕਹਿੰਦਾ, ਭਾਈ ਇਨਕਲਾਬ ਕੀ ਹੁੰਦਾ ਦੱਸੋ। ਮੈਂ ਕਿਹਾ ਕੋਈ ਨਹੀਂ, ਮੈਨੂੰ ਪਹੁੰਚ ਜਾਣ ਦੇ ਸਿਰੇ ਤੇ ਜਵਾਬ ਸੰਗਤ ਨੂੰ ਹੀ ਦੇਵਾਂਗੇ, ਫਿਰ ਉਹਨਾਂ ਦੇ ਸਾਹਮਣੇ ਹੀ ਦੱਸਾਂਗੇ ਇਨਕਲਾਬ ਹੁੰਦਾ ਕੀ ਹੈ। ਜਿੱਤੇ ਬਾਬੇ ਨਾਨਕ ਨੇ ਏਕ ਓੰਕਾਰ ਵਾਹਤਾ ਸੀ ਨਾ, ਪਾਂਦੇ ਦੀ ਫੱਟੀ ਤੇ ਸਾਡਾ ਇਨਕਲਾਬ ਸ਼ੁਰੂ ਹੋ ਗਿਆ ਸੀ।
ਦੋ ਤਲਵਾਰਾਂ ਮੀਰੀ ਤੇ ਪੀਰੀ ਦੀਆਂ ਸ਼੍ਰੀ ਸਾਹਿਬ ਵਾਲੀਆਂ ਸੀ, ਸਾਡਾ ਇਨਕਲਾਬ ਸ਼ੁਰੂ ਹੋ ਗਿਆ ਸੀ। ਜਦੋਂ ਸਾਡਾ ਇਨਕਲਾਬ ਸ਼ੁਰੂ ਹੋ ਗਿਆ ਸੀ। ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਸਿਰ ਜਿੱਤਾ ਸੀ, ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਲਈ ਆਵਾਜ਼ ਚੱਕੀ ਸੀ, ਸਾਡਾ ਇਨਕਲਾਬ ਸ਼ੁਰੂ ਹੋ ਗਿਆ ਸੀ। ਬੜਾ ਕੁਝ ਹੰਡਾਇਆ ਇਸ ਇਨਕਲਾਬ ਨੇ, ਤੇਗਾਂ ਤਵੀਆਂ ਛਵੀਆਂ ਰੰਬੇ ਆਰੀਆਂ, ਬੜਾ ਕੁਝ ਹੰਡਾਇਆ ਇਸ ਇਨਕਲਾਬ ਨੇ। ਜਦੋਂ ਸਾਡੇ ਜਰਨੈਲ ਪਿੰਡਰਾਂ ਵਾਲੇ ਸੰਤਾਂ ਨੇ ਇਹ ਗੱਲ ਕਹੀ ਸੀ, ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਕਿਹਾ ਸੀ ਇਹ ਗੁਲਾਮੀ ਨੂੰ ਗਲੋਂ ਲਾਉਣਾ ਪੈਣਾ। ਇਹ ਹੁਣ ਤੁਸੀਂ ਦੇਖ ਲਓ ਵੀ ਅੱਜ ਲਾਉਣਾ, ਅੱਜ ਲੜਨਾ, ਕੱਲ ਲੜਨਾ ਕਿ ਪਰਸੋਂ ਲੜਨਾ, ਇਹ ਸਾਡੇ ਤੇ ਆ ਹੁਣ, ਇਹ ਸਾਨੂੰ ਗੁਲਾਮੀ ਨੂੰ ਗਲੋਂ ਲਾਉਣਾ ਪੈਣਾ। ਮਿੱਤਰੋ, ਲੜਾਈ ਆ ਜਿਹੜੀ, ਸੰਘਰਸ਼ ਆ, ਉਹ ਸਿਦਕ ਨਾਲ ਹੀ ਨਿਭਾਏ ਜਾਂਦੇ ਆ। ਉੱਥੇ ਸਮਰਪਣ ਹੋ ਕੇ ਸਿਰ ਦੇਣੇ ਪੈਂਦੇ ਆ, ਸਿਰ ਤੋਂ ਬਿਨਾ ਸੰਘਰਸ਼ ਨਹੀਂ ਲੜੇ ਜਾਂਦੇ। ਤੇ ਇਹ ਧਾਰਨਾਵਾਂ ਜਿਹੜਾ ਬਾਈ ਕਹਿੰਦਾ ਸੀ ਵੀ ਭਗਤ ਸਿੰਘ ਗਵਾਂਢੀਆਂ ਦੇ ਜੰਮੇ, ਇਹਨਾਂ ਧਾਰਨਾਵਾਂ ਨੂੰ ਤਿਆਗੋ, ਇਹਨਾਂ ਨੂੰ ਖੰਡਨ ਕਰੋ ਇਹਨਾਂ ਦਾ। ਇਹ ਸਾਨੂੰ ਭੰਬਲ ਭੂਸੇ ਚ ਪਾਉਣ ਨੂੰ ਧਾਰਨਾਵਾਂ ਬਣੀਆਂ। ਲੋਕ ਕਿਹੜਾ ਦੱਸੋ ਸਮਰਪਣ ਨਹੀਂ ਆ ਇੱਥੇ? ਆ ਧੁੱਪ ਚ ਖੜੇ ਆ ਜਿਹੜੇ ਮਰਜ਼ੀ ਤੋਂ ਸਿਰ ਮੰਗ ਲਓ, ਵੰਗਾਰਨੇ ਪੈਂਦੇ ਆ। ਨੌਜਵਾਨਾਂ ਨੂੰ ਵੰਗਾਰੋ ਤਾਂ ਸਹੀ, ਜਿਹੜੀ ਗੁਰੂਆਂ ਦੀ ਚਿਣਗ ਇਹਨਾਂ ਦੇ ਅੰਦਰ ਆ, ਉਹ ਚਿਣਗ ਹਜੇ ਵੀ ਹੈਗੀ। ਜੇ ਅਸੀਂ ਗੱਲਾਂ ਕਰ ਲਈਏ ਆਪਾਂ ਭਾਈ, ਦੋ ਕੁ ਗੱਲਾਂ ਕਰ ਲਈਏ। ਗੱਲਾਂ ਇਹ ਆ ਵੀ ਇਹ ਜਿਹੜੀਆਂ ਧਾਰਨਾਵਾਂ ਨਾ, ਵੀ ਸਭ ਕੁਝ ਪਤਾ ਹੋਣਾ ਚਾਹੀਦਾ, ਸਾਨੂੰ ਆਰਡੀਨੈਂਸ ਦਾ ਵੀ ਪਤਾ ਹੋਣਾ ਚਾਹੀਦਾ। ਇਹ ਬੜੀ ਵੱਡੀ ਗੱਲ ਨਹੀਂ ਹੁੰਦੀ, ਹਰ ਕਿਸੇ ਨੂੰ ਹਰ ਕੁਝ ਨਹੀਂ ਪਤਾ ਹੁੰਦਾ। ਇੰਨੀ ਕੁ ਗੱਲ ਪੱਲੇ ਬੰਨ ਲਓ। ਸ਼ੰਭੂ ਧਰਨੇ ਤੇ ਇੱਕ 5-7 ਸਾਲ ਦਾ ਜਵਾਕ ਸੀ, ਇੱਕ ਪੱਤਰਕਾਰ ਵੀਰ ਨੇ ਉਹਨੂੰ ਸਵਾਲ ਪੁੱਛਿਆ ਵੀ ਭਾਈ ਤੂੰ ਕਿਉਂ ਆਇਆ ਇੱਥੇ? ਉਹ ਕਹਿੰਦਾ ਮੋਦੀ ਸਾਡੀਆਂ ਜ਼ਮੀਨਾਂ ਖੋਹਦਾ। ਬਸ ਐਡੀ ਗੱਲ ਹੀ ਆ, ਮੋਦੀ ਸਾਡੀਆਂ ਜ਼ਮੀਨਾਂ ਖੋਹਦਾ। ਇਹ ਤੋਂ ਉੱਤੇ ਕੁਝ ਪਤਾ ਕਰਨ ਦੀ ਜ਼ਰੂਰਤ ਨਹੀਂ, ਸਾਨੂੰ ਬਾਹਲੇ ਚੱਕਰਾਂ 'ਚ ਪੈਣ ਦੀ ਜ਼ਰੂਰਤ ਨਹੀਂ। ਜਦੋਂ ਸੰਘਰਸ਼ ਨੂੰ ਕਮਜ਼ੋਰ ਕਰਨਾ ਹੋਵੇ ਨਾ, ਇਹਨਾਂ ਗੱਲਾਂ 'ਚ ਪਾ ਦਿਓ ਵੀ ਪੜ੍ਹ ਕੇ ਆਓ। ਯਾਰ ਨਹੀਂ ਪੜ੍ਹ ਕੇ ਆਉਂਦੇ, ਸਾਡੀ ਤਾਂ ਹੋਂਦ ਦੀ ਲੜਾਈ ਆ, ਸਾਡੀ ਜ਼ਮੀਨਾਂ ਦੀ ਲੜਾਈ ਆ। ਜ਼ਮੀਨ ਨਾਲ, ਸਾਡੀ ਮਿੱਟੀ ਨਾਲ ਸਾਡਾ ਬਹੁਤ ਕੁਝ ਜੁੜਿਆ ਹੁੰਦਾ। ਜਦੋਂ ਸਾਡੇ ਤੋਂ ਸਾਡੀ ਹੋਂਦ, ਸਾਡੀ ਮਿੱਟੀ ਖੁਰਦੀ ਆ ਨਾ, ਸਭ ਕੁਝ ਖੁਰ ਜਾਂਦਾ। ਇਹ ਸਾਨੂੰ ਪਤਾ, ਲੜਾਈ ਸਾਡੀ ਹੋਂਦ ਦੀ ਆ। ਹੁਣ ਗੱਲ ਕੱਢੀ ਆਰਡੀਨੈਂਸ ਦੀ ਆ, ਇਹ ਆਰਥਿਕ ਗੱਲ ਨਹੀਂ। ਅਸੀਂ ਜੇ ਸਮਝੀਏ ਵੀ ਇਹ ਪੂੰਜੀਵਾਦ ਆ ਤੇ ਇਹ ਕੈਪੀਟਲਿਸਟਿਕ ਸੁਸਾਇਟੀ ਆ ਤੇ ਇਹ ਜਿਹੜੇ ਇਹ ਵੱਡੀਆਂ ਕੰਪਨੀਆਂ, ਕਾਰਪੋਰੇਟ ਕਲਚਰ ਪੰਜਾਬ ਚ ਆਊਗਾ ਤੇ ਸਾਡੀਆਂ ਜ਼ਮੀਨਾਂ ਖੋਹ ਲੈਣਗੇ, ਕੱਲੀ ਗੱਲ ਇੱਥੋਂ ਤੱਕ ਹੀ ਸੀਮਤ ਨਹੀਂ। ਇਹ ਅਧੂਰਾ ਸੱਚ ਆ। ਪੂਰਾ ਸੱਚ ਕੀ ਆ? ਪੂਰਾ ਸੱਚ ਇਹ ਆ ਵੀ ਦਿੱਲੀ ਨੇ ਸਾਡੀ ਹੋਂਦ, ਸਾਡੀ ਹਸਤੀ ਮਟਾਉਣ ਦਾ ਨੰਬਰ 2 ਕਸ਼ਮੀਰ ਤੋਂ ਬਾਅਦ ਲਾਤਾ। ਹੁਣ ਸਾਨੂੰ ਜਦੋਂ ਗੱਲ ਸਾਡੀ ਹੋਂਦ ਤੇ ਆ ਜਾਂਦੀ ਆ ਤੇ ਜਿਹੜੇ ਸੰਘਰਸ਼ ਵਿੱਢਣੇ ਪੈਂਦੇ ਆ, ਉਹ ਸਮਰਪਣ ਵਾਲੇ ਸੰਘਰਸ਼ ਹੁੰਦੇ ਆ। ਉਹ ਸੰਘਰਸ਼ ਹੁੰਦੇ ਆ ਜਿਹੜੀ ਚਮਕੌਰ ਦੀ ਖੜੀ 'ਚ ਜਦੋਂ 10ਵੇਂ ਪਾਤਸ਼ਾਹ ਨੇ ਕਿਹਾ ਸੀ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ, ਤੇਰਾ ਤੁਝ ਕੋ ਸੌਂਪ ਕੇ ਕਿਆ ਲਾਗੇ ਮੇਰਾ। ਉਹ ਸਮਰਪਣ ਚਾਹੀਦਾ ਸਾਨੂੰ। ਸੋ ਗੱਲ ਚਾਹੇ ਸਾਡੀ ਐਡਮਿਨਿਸਟ੍ਰੇਸ਼ਨ ਆ, ਸਾਡੇ ਪੁਲਿਸ ਵਾਲੇ ਭਰਾ, ਸਾਡੇ ਆਫੀਸਰਸ ਆ, ਜਿਹੜਾ ਇਸ ਧਰਤੀ ਨੇ ਪੈਦਾ ਕੀਤਾ, ਇੱਕ ਗੱਲ ਉਹਨਾਂ ਦੇ ਸਮਝਣ ਵਾਲੀ ਆ। ਇੱਥੇ ਗੱਲ ਕੋਈ ਕਿਸੇ ਖਾਸ ਵਰਗ ਦੀ ਨਹੀਂ ਹੋ ਰਹੀ। ਇੱਥੇ ਸਾਨੂੰ ਠੱਪੇ ਲਾ ਦਿੱਤੇ ਜਾਂਦੇ ਆ ਪਹਿਲਾਂ ਵੀ ਤੂੰ ਖਾਲਿਸਤਾਨੀ ਆ, ਤੂੰ ਅੱਤਵਾਦੀ ਆ, ਤੂੰ ਦੇਸ਼ ਧਰੋਹੀ ਆ। ਇਹ ਕੋਈ ਗੱਲ ਨਹੀਂ ਹੋ ਰਹੀ। ਗੱਲ ਪੂਰੇ ਪੰਜਾਬ ਦੇ ਬਸ਼ਿੰਦਿਆਂ ਦੀ ਹੋ ਰਹੀ ਹੈ, ਇਸ ਪੂਰੀ ਪੰਜਾਬ ਦੀ ਧਰਤੀ ਦੀ ਹੋ ਰਹੀ ਆ। ਸਾਨੂੰ ਤੁਹਾਡਾ ਵੀ ਸਾਥ ਚਾਹੀਦਾ। ਸੋ ਇੱਕ ਗੱਲ ਹੋਰ
ਹਮੇਸ਼ਾ ਸੰਘਰਸ਼ਾਂ 'ਚ ਸਾਨੂੰ ਸਮਾਜਿਕ ਵਰਤਾਰਿਆਂ ਤੋਂ ਸਿੱਖਣਾ ਪੈਂਦਾ। ਕਿਵੇਂ ਸਿੱਖਣਾ ਪੈਂਦਾ? ਇੱਕ ਅਮਰੀਕਨ ਰੈਵੋਲੂਸ਼ਨਰੀ ਹੋਇਆ ਸੀ, ਇਨਕਲਾਬੀ ਹੋਇਆ ਸੀ, ਮਾਰਟਨ ਲੂਥਰ ਕਿੰਗ। ਉਹ ਸਟ੍ਰੈਟਜੀਕਲੀ ਬੜਾ ਬਹੁਤ ਜ਼ਿਆਦਾ ਵਿਉਂਤ ਬਣਾ ਕੇ ਚੱਲਦਾ ਸੀ। ਹੁਣ ਜਿਵੇਂ 5-5 7-7 10-10 ਸਾਲ ਦੇ ਬੱਚੇ ਆ, ਸਾਨੂੰ ਉਹਨਾਂ ਨੂੰ ਵੀ ਵਿੱਚ ਲਿਆਉਣਾ ਪਊਗਾ। ਫਿਰ ਸਾਨੂੰ ਜੇ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਦੇ ਨਵਾਬ ਨੇ ਪੁੱਛਿਆ ਸੀ ਨਾ ਵੀ ਇਸਲਾਮ ਦਾ ਤੁਸੀਂ ਕਲਾਮ ਪੜ੍ਹ ਦਿਓ, ਉਹ ਕਹਿੰਦੇ ਅਸੀਂ ਭੁਜੰਗੀ ਆ, ਅਕਾਲ ਪੁਰਖ ਦੇ ਭੁਜੰਗੀ। ਇੰਨੀ ਗੱਲ ਨਹੀਂ ਪਤਾ ਸੀ, ਹੋ ਸਕਦਾ ਇਲਾਹੀ ਗਿਆਨ ਹੋਵੇ, ਪਰ ਇੰਨੀ ਗੱਲ ਤੋਂ ਬਾਅਦ ਉਸ ਨਵਾਬ ਨੂੰ ਸਰਹੰਦ ਦੇ ਨੂੰ ਪਤਾ ਲੱਗ ਗਿਆ ਸੀ ਵੀ ਹੁਣ ਇਹਨਾਂ ਨੂੰ ਨੀਹਾਂ 'ਚ ਚਣਾ ਦਿਓ, ਇਹਨਾਂ ਨੇ ਨਹੀਂ ਇਤੋਂ ਇਹ ਸਿਦਕ ਤੋਂ ਹਟਣਾ। ਸੋ ਗੱਲ ਮਾਰਟਨ ਲੂਥਰ ਕਿੰਗ ਦੀ ਕਰ ਰਹੇ ਸੀ। ਆਹ ਸਪੀਕਰ ਦਾ ਰੋਡਾ ਬੰਦ ਹੋ ਜਾਂਦਾ ਯਾਰ, ਇਹਨੂੰ ਮਾੜਾ ਜਿਹਾ ਚਲਾਓ ਕਿਆ। ਆ ਦੇਖਿਓ ਕਿੱਥੋਂ ਚੱਲਦਾ ਚੱਲ ਪਿਆ। ਅੱਛਾ, ਗੱਲ ਮਾਰਟਨ ਲੂਥਰ ਕਿੰਗ ਦੀ ਕਰ ਰਹੇ ਸੀ। ਉਹ ਬੱਚਿਆਂ ਨੂੰ ਵੀ ਨਾਲ ਲਾ ਲੈਂਦਾ ਸੀ, ਉਹ ਸਾਡੀਆਂ ਭੈਣਾਂ ਨੂੰ ਵੀ ਆਪਦੀਆਂ ਨੂੰ ਉੱਥੋਂ ਦੀਆਂ ਜਿਹੜੀਆਂ ਕੁੜੀਆਂ ਸੀ ਉਹਨਾਂ ਨੂੰ ਨਾਲ ਲੈ ਲੈਂਦਾ ਸੀ। ਕਿਉਂਕਿ ਤੁਸੀਂ ਜਦੋਂ ਕੋਈ ਸੰਘਰਸ਼ ਲੜਨਾ, ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕਰਨਾ, ਇਹ ਬਹੁਤ ਜ਼ਰੂਰੀ ਹੁੰਦਾ। ਘੱਟ ਤੋਂ ਘੱਟ ਲੋਕਾਂ ਦੀ એનર્ਜੀ ਲੱਗੇ, ਵੱਧ ਤੋਂ ਵੱਧ ਲੋਕ ਲਾਮਬੰਦ ਹੋਣ। ਤੁਹਾਡੀ ਰੈਜ਼ਿਸਟੈਂਸ ਜਿੰਨਾ ਚਿਰ ਪੈਸਿਵ ਰਹੂਗੀ, ਐਕਟਿਵ ਨਹੀਂ ਹੋਊਗੀ, ਉਦੋਂ ਤੱਕ ਸੰਘਰਸ਼ ਬਹੁਤ ਵੱਡਾ ਲਾਮਬੰਦ ਤਰੀਕੇ ਨਾਲ ਲੜਿਆ ਜਾ ਸਕਦਾ। ਉਹਨੂੰ ਪਤਾ ਸੀ, ਹੁਣ ਉਹ ਬੱਚਿਆਂ ਨੂੰ ਕੋਈ ਪੜ੍ਹਾ ਕੇ ਥੋੜੀ ਲਿਆਉਂਦੇ ਸੀ। ਅਸੀਂ ਕਹੀਏ ਯਾਰ ਆਪਦੇ ਬੱਚੇ ਕਿਉਂ ਲੈ ਕੇ ਆਈਏ, ਇਹਨਾਂ ਤੋਂ ਆਰਡੀਨੈਂਸ ਬਾਰੇ ਪਤਾ ਹੀ ਨਹੀਂ। ਉਹ ਯਾਰ ਨਹੀਂ ਪਤਾ, ਇੰਨਾ ਹੀ ਪਤਾ ਵੀ ਸਾਡੀਆਂ ਜ਼ਮੀਨਾਂ ਖੋਹਦਾ ਮੋਦੀ। ਜਦੋਂ ਸਰਕਾਰਾਂ ਬੱਚਿਆਂ ਤੇ ਜ਼ੁਲਮ ਕਰਨਗੀਆਂ ਤਾਂ ਇਹ ਇੰਟਰਨੈਸ਼ਨਲ ਲੈਵਲ ਤੇ ਸੰਘਰਸ਼ ਬਣ ਜਾਊਗਾ। ਸਾਨੂੰ ਸਮਰਪਣ ਦੇਣਾ ਪੈਣਾ, ਸਾਡੇ ਘਰਾਂ ਦਾ ਵੀ ਦੇਣਾ ਪੈਣਾ, ਸਾਡੇ ਬੱਚਿਆਂ ਦਾ ਵੀ ਦੇਣਾ ਪੈਣਾ, ਆਪਦੇ ਸਿਰ ਵੀ ਦੇਣੇ ਪੈਣੇ ਆ, ਸਾਡੇ ਪਰਿਵਾਰਾਂ ਨੂੰ ਵੀ ਝੁਕਣਾ ਪੈਣਾ। ਇਹ ਗੱਲ ਜਦੋਂ ਤੱਕ ਸਾਡੇ ਸਮਝ 'ਚ ਨਹੀਂ ਆਉਂਦੀ, ਅਸੀਂ ਇਕੱਲੇ ਨੌਜਵਾਨਾਂ ਨੂੰ ਵਿਗਾੜਦੇ ਰਹਿੰਦੇ ਆ, ਪਰ ਗੱਲ ਗਾਂ ਦੀ ਆ। ਇਹ ਸਮਝਣ ਵਾਲੀ ਗੱਲ ਆ ਸਾਡੇ ਲਈ। ਹੁਣ ਅਗਲੀ ਗੱਲ ਜਿਹੜੀ ਸਾਡੇ ਲਈ ਸਮਝਣੀ ਬਹੁਤ ਜ਼ਰੂਰੀ ਆ, ਜਿੰਨੇ ਕੁ ਲੋਕਾਂ ਦੇ ਕੰਨਾਂ 'ਚ ਪੈਂਦੀ ਆ ਉਨਾ ਹੀ ਚੰਗਾ, ਵੀ ਜਿਹੜੀ ਸਾਡੀ ਲੜਾਈ ਆ ਭਾਈ ਸਾਹਿਬ, ਉਹ ਇਕੱਲੀ ਕਾਰਪੋਰੇਟਸ ਦੇ ਨਾਲ ਲੜਾਈ ਨਹੀਂ ਹੋ ਰਹੀ ਇੱਥੇ। ਲੜਾਈ ਇਹ ਨਹੀਂ ਆ ਵੀ ਉਹ ਕਾਰਪੋਰੇਟ ਖੇਤਰ ਆਊਗਾ ਤੇ ਕਿਸਾਨਾਂ ਤੇ ਆਪਦਾ ਗਲਬਾ ਪਾਲੂਗਾ ਤੇ ਸਾਡੀਆਂ ਜ਼ਮੀਨਾਂ ਆਪਦੇ ਕੋਲੇ ਕੰਟਰੋਲ ਕਰਨਗੇ, ਸਾਨੂੰ ਦੱਸਣਗੇ ਤੁਸੀਂ ਕਿਹੜੀ ਫਸਲ ਉਗਾਉਣੀ ਆ, ਤੁਸੀਂ ਖਾਣਾ ਕੀ ਆ, ਤੁਸੀਂ ਪਹਿਨਣਾ ਕੀ ਆ, ਤੁਸੀਂ ਦੇਖਣਾ ਕੀ ਆ, ਕਿਹੜੇ ਗਾਣੇ ਸੁਣਨੇ ਆ, ਕਿਹੜਾ ਕੁਛ ਮਾਸ ਖਾਣਾ ਕਿ ਨਹੀਂ ਖਾਣਾ। ਗੱਲ ਇੱਥੋਂ ਤੱਕ ਨਹੀਂ ਹੈ। ਅਸੀਂ ਇਹ ਲੜਾਈ ਲੜ ਰਹੇ ਹਾਂ ਉਸ ਧਿਰ ਦੇ ਖਿਲਾਫ ਜਿਹਦੀ ਵਿਚਾਰਧਾਰਾ ਇੱਕ ਨੇਸ਼ਨ ਬਿਲਡਿੰਗ ਦੀ ਆ, ਤੇ ਉਹ ਨੇਸ਼ਨ ਬਿਲਡਿੰਗ ਜਾਂ ਦੇਸ਼ ਇੱਕ ਬਿਲਡ ਕਰਨਾ ਉਹਨਾਂ ਲਈ ਉਹ ਕੀ ਆ? ਉਹ ਕਹਿੰਦੇ ਆ ਵੀ ਜਿਹੜੀ ਵਿਚਾਰਧਾਰਾ ਹਿੰਦੂ ਰਾਸ਼ਟਰ ਦੇ ਰਾਹ ਚ ਆਊਗੀ ਉਹਨੂੰ ਖਤਮ ਕਰ ਦਿਓ, ਉਹਨੂੰ ਜਾਂ ਤਾਂ ਐਲੀਮੀਨੇਟ ਕਰ ਦਿਓ ਜਾਂ ਸਿਮੂਲੇਟ ਕਰ ਦਿਓ, ਜਾਂ ਤਾਂ ਉਹਨੂੰ ਮਾਰ ਦਿਓ ਜ਼ੁਲਮ ਤੇ ਜ਼ਬਰ ਨਾਲ, ਜਾਂ ਆਪਦੇ ਚ ਮਿਲਾ ਲਓ। ਹੁਣ ਕੁਝ ਲੜਾਈਆਂ ਇਹ ਹੁੰਦੀਆਂ ਜਿਹੜੀਆਂ ਪ੍ਰਗਟ ਰੂਪ ਚ ਸਾਨੂੰ ਸਮਝ ਆ ਜਾਂਦੀਆਂ, ਕੁਝ ਲੜਾਈਆਂ ਪ੍ਰਗਟ ਰੂਪ ਚ ਨਹੀਂ ਅਦ੍ਰਿਸ਼ ਰੂਪ ਚ ਚੱਲਦੀਆਂ ਹੁੰਦੀਆਂ। ਇਸੇ ਕਰਕੇ ਸਾਡੇ ਫਲਸਫੇ ਨੂੰ ਵੀ, ਸਾਡੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ, ਕਿਉਂਕਿ ਪੰਜਾਬ ਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਬਿਨਾਂ, ਪੰਜਾਬ ਨੂੰ ਸਾਡੀ ਕਿਸਾਨੀ ਤੋਂ ਬਿਨਾਂ ਕਲਪਿਆ ਵੀ ਨਹੀਂ ਜਾ ਸਕਦਾ। ਸੋ ਉਹਨਾਂ ਦੀ ਸੱਟ, ਉਹਨਾਂ ਦੀ ਜਿਹੜੀ ਨਿਗਾਹ ਜੇ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗਈ ਆ, ਉਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਢਾਉਣ ਖਾਤਰ ਗਈ ਆ। ਸੋ ਇਸ ਕਰਕੇ ਗੱਲ ਸਮਝਣੀ ਬੜੀ ਜ਼ਰੂਰੀ ਆ। ਇਹ ਇਕੱਲੀ ਆਰਥਿਕ ਲੜਾਈ ਨਹੀਂ ਆ, ਇਹਦਾ ਇੱਕ ਰਾਜਸੀ ਮੰਤਵ ਜਾਂ ਇੱਕ ਜਿਹੜੀ ਸਰਕਾਰ ਆ ਇਸ ਵੇਲੇ ਸਾਡੇ ਹੁਕਮਰਾਨ ਆ, ਉਹਨਾਂ ਦਾ ਇਹਦੇ ਚੋਂ ਮੰਤਵ ਦੂਜਾ ਕੀ ਆ। ਨਹੀਂ ਤਾਂ ਜਦੋਂ ਲੋਕ ਲਹਿਰ ਖੜੀ ਹੋ ਜੇ ਤੇ ਸਰਕਾਰ ਕਈ ਵਾਰੀ ਹਿੱਲ ਜਾਂਦੀ ਹੁੰਦੀ ਆ। ਸਰਕਾਰ ਫॉर ਟਾਈਮ ਬੀਇੰਗ ਜੇ ਇਕੱਲੀ ਆਰਥਿਕ ਗੱਲ ਹੁੰਦੀ ਤਾਂ ਹੋ ਸਕਦਾ ਫॉर ਟਾਈਮ ਬੀਇੰਗ ਇਸ ਗੱਲ ਨੂੰ ਵਾਪਸ ਖਿੱਚ ਲੈਂਦੀ ਵੀ ਕੋਈ ਨਹੀਂ, ਫॉर ਟਾਈਮ ਬੀਇੰਗ ਲੋਕਾਂ ਦੇ ਰੋਹ ਨੂੰ, ਲੋਕਾਂ ਦੇ ਉਭਾਰ ਨੂੰ ਅਸੀਂ ਸਮਝ ਕੇ ਇਹਨੂੰ ਪਾਸੇ ਕਰ ਦਈਏ ਤੇ ਸਾਡੀਆਂ ਸਿਰਾਂ ਦੀ ਗਿਣਤੀ ਇਹ ਤੋਂ ਘੱਟ ਹੋਊਗੀ। ਪਰ ਸਰਕਾਰ ਨੇ ਨਹੀਂ ਹਿੱਲਣਾ, ਇਹ ਪਹਿਲਾਂ ਹੀ ਪਤਾ ਸੀ ਮੈਨੂੰ, ਰਾਸ਼ਟਰਪਤੀ ਨੇ ਵੀ ਸਾਈਨ ਕਰ ਦੇਣਾ, ਇਹਨੇ ਲਾਅ ਬਣ ਜਾਣਾ। ਇਸ ਲੈਜਿਸਲੇਸ਼ਨ ਨੂੰ ਅਸੀਂ ਕਾਨੂੰਨੀ ਤੌਰ ਤੇ ਵੀ ਲੜਾਈ ਦੇਵਾਂਗੇ, ਪਰ ਸਾਡੇ ਮੋਰਚੇ ਵੀ ਜਾਰੀ ਰਹਿਣਗੇ, ਕਿਉਂਕਿ ਹਰ ਲੜਾਈ ਹਰ ਮੋਰਚੇ ਤੇ ਜ਼ਰੂਰੀ ਹੁੰਦੀ ਆ। ਸਾਨੂੰ ਪਤਾ ਸਾਨੂੰ ਸੁਪਰੀਮ ਕੋਰਟ ਤੋਂ ਨਿਆਂ ਨਹੀਂ ਮਿਲਣਾ, ਇਹ ਗੱਲ ਪਹਿਲਾਂ ਹੀ ਪਤਾ,
ਪਰ ਫਿਰ ਵੀ ਲੜਾਈ ਲੜਨੀ ਪੈਂਦੀ ਆ, ਕਿਉਂਕਿ ਕਈ ਵਾਰੀ ਕਈ ਨੇਕ ਰੂਹ, ਕੋਈ ਨੇਕ ਜੱਜ ਬੈਠਾ ਹੁੰਦਾ ਜਿਹੜਾ ਮਾੜਾ ਮੋਟਾ ਨਿਆਂ ਕਿਤੇ ਦੇ ਜਾਂਦਾ। ਇਸ ਕਰਕੇ ਉਹ ਲੜਾਈ ਵੀ ਲੜਨੀ ਜ਼ਰੂਰੀ ਆ, ਇਹ ਮੋਰਚਿਆਂ ਵਾਲੀ ਲੜਾਈ ਵੀ ਲੜਨੀ ਜ਼ਰੂਰੀ ਆ। ਦੋ ਤਿੰਨ ਗੱਲਾਂ ਬੜੀਆਂ ਜ਼ਰੂਰੀ ਆ ਲੜਾਈ ਲੜਨ ਲਈ, ਦੋ ਤਿੰਨ ਯੂਨੀਵਰਸਲ ਮਤਲਬ ਪ੍ਰਿੰਸੀਪਲ ਆ ਇਹ ਸਮਝ ਲਓ ਤੁਸੀਂ। ਪਹਿਲੀ ਗੱਲ, ਸਾਨੂੰ ਇਹ ਪਤਾ ਹੋਵੇ ਸਾਡਾ ਦੁਸ਼ਮਣ ਕੌਣ ਆ। 84 ਤੋਂ ਬਾਅਦ ਕੌਮ ਨੇ ਲੜਾਈ ਲੜੀ। ਅੱਛਾ, ਉਦੋਂ ਸਾਡੇ 'ਚ ਦੋ ਫਾੜ ਰਹੀ, ਸਾਨੂੰ ਇਹ ਨਹੀਂ ਪਤਾ ਸੀ ਸਾਡਾ ਦੁਸ਼ਮਣ ਕੌਣ ਆ। ਜਿਹੜਾ ਕਿਸਾਨ ਜਾਂ ਪਿੰਡਾਂ 'ਚ ਰਹਿਣ ਵਾਲੇ, ਉਹਨਾਂ ਨੂੰ ਤਾਂ ਐਂ ਲੱਗਦਾ ਸੀ ਵੀ ਆ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ, ਸਾਡੇ ਪੱਲੇ ਕੀ ਰਹਿ ਗਿਆ ਹੁਣ। ਪਰ ਜਿਹੜੇ ਸ਼ਹਿਰ 'ਚ ਰਹਿੰਦੇ ਸੀ ਜਾਂ ਡਾਕਟਰ ਮਨਮੋਹਨ ਸਿੰਘ ਕਰਕੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਬਣੇ ਆ, ਉਹ ਜਨੇਵਾ ਇੰਟਰਨੈਸ਼ਨਲ ਹਿਊਮਨ ਕਨਵੈਨਸ਼ਨ ਤੇ ਜਾ ਕੇ ਇਹ ਕਹਿ ਰਹੇ ਸੀ ਵੀ ਪੰਜਾਬ 'ਚ ਤਾਂ ਕੁਝ ਹੋਇਆ ਹੀ ਨਹੀਂ, ਕਿਸੇ ਨਾਲ ਕੋਈ ਜ਼ਬਰ ਜ਼ੁਲਮ ਹੋ ਹੀ ਨਹੀਂ ਰਿਹਾ। ਉਹ ਤਾਂ ਉੱਥੇ ਕੁਝ ਲੋਕਾਂ ਨੇ ਵਿਦਰੋਹ ਕੀਤਾ ਸੀ ਤੇ ਸਰਕਾਰ ਨੇ ਉਹ ਵਿਦਰੋਹ ਦਬਾ ਲਿਆ। ਸੋ ਸਾਡੇ ਐਲੀਟਸ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਸਾਡਾ ਦੁਸ਼ਮਣ ਕੌਣ ਆ। ਸੋ ਸਭ ਤੋਂ ਪਹਿਲਾਂ ਕੌਮ ਨੂੰ ਇਹ ਪਤਾ ਹੋਣਾ ਚਾਹੀਦਾ ਸਾਡਾ ਦੁਸ਼ਮਣ ਕੌਣ ਆ। ਦੂਜੀ ਗੱਲ, ਸਾਨੂੰ ਇਹ ਪਤਾ ਹੋਣਾ ਚਾਹੀਦਾ ਅਸੀਂ ਕੌਣ ਆ। ਅਸੀਂ ਉਦੋਂ ਹੀ ਸਾਡੇ ਆਪ ਨੂੰ ਆਪਦੀ ਪਛਾਣ ਹੋ ਸਕੂਗੀ ਜਦੋਂ ਸਾਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਪਛਾਣ ਆ, ਜਦੋਂ ਸਾਨੂੰ ਸਰਬੱਤ ਦੇ ਭਲੇ ਦੀ ਪਛਾਣ ਆ, ਜਦੋਂ ਤੱਕ ਸਾਨੂੰ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਦੀ ਪਹਿਚਾਣ ਆ। ਦਰਜਾ ਬਦਰਜੀ ਖਤਮ ਕਰ ਦਈਏ, ਦਰਜਾ ਬਦਰਜੀ ਇਸ ਦਰਜੇ 'ਚ ਵੀ ਖਤਮ ਕਰ ਦਈਏ। ਮੈਂ ਜਦੋਂ ਤੋਂ ਆਇਆ ਮੇਰਾ ਜੀ ਕਰੀ ਜਾਂਦਾ ਵੀ ਮੈਂ ਛਾਲ ਮਾਰ ਕੇ ਇੱਥੇ ਬਹਿਦਾ ਵਿੱਚ, ਕਿਉਂਕਿ ਆਹ ਵੀ ਦਰਜਾ ਬਦਰਜੀ ਹੋ ਗਈ। ਇੱਥੇ ਉੱਤੇ ਬਿਠਾਤੇ, ਇੱਥੇ ਥੱਲੇ ਬੈਠੇ ਹੋ, ਐਂ ਹੋ ਗਿਆ ਵੀ ਸਾਨੂੰ ਬੜਾ ਕੁਝ ਪਤਾ ਤੇ ਤੁਹਾਨੂੰ ਪਤਾ ਨਹੀਂ। ਐਡੀ ਕੋਈ ਗੱਲ ਨਹੀਂ ਹੁੰਦੀ, ਸਾਨੂੰ ਸਾਰਿਆਂ ਨੂੰ ਸਭ ਕੁਝ ਹੀ ਪਤਾ ਹੁੰਦਾ, ਜਾਂ ਜਿੰਨਾ ਕਿ ਪਤਾ ਹੁੰਦਾ ਉਹਨਾਂ ਕੀ ਪਤਾ ਹੁੰਦਾ। ਸੋ ਇਹ ਦਰਜਾ ਬਦਰਜੀ ਨੂੰ ਵੀ ਸਾਨੂੰ ਸੰਬੋਧਨ ਕਰਨਾ ਪੈਣਾ, ਐਡਰੈਸ ਕਰਨਾ ਪੈਣਾ। ਸੋ ਨੋ ਯੋਰਸੈਲਫ। ਦੂਜਾ ਰੂਲ, ਸਾਨੂੰ ਸਾਡਾ ਪਤਾ ਹੋਵੇ ਅਸੀਂ ਕੌਣ ਆ। ਤੀਜਾ ਗੋਲਡਨ ਪ੍ਰਿੰਸੀਪਲ। ਉਹ ਭਾਈ ਇੱਕ ਮਿੰਟ ਯਾਰ, ਜਾਂ ਤਾਂ ਚੁੱਪ ਕਰ ਜੀਏ ਆਪਾਂ। ਕੋਈ ਨਹੀਂ ਹੁਣ ਜਿਵੇਂ ਖੜੇ ਆ, ਜਿਹੜੇ ਨਹੀਂ ਬੈਠੇ ਆ ਭਾਈ, ਸੰਗਤ ਦਾ ਹੁਕਮ ਆ, ਸੰਗਤ ਦਾ ਹੁਕਮ ਨਾ ਟਾਲੋ, ਬਹਿ ਜਾਓ। ਗੱਲ ਐਨ ਜਮਾ ਮੌਕੇ ਤੇ ਆਈ ਆ, ਬਹਿ ਜਾਓ ਬਹਿ ਜਾਓ। ਤੀਜਾ ਗੋਲਡਨ ਪ੍ਰਿੰਸੀਪਲ, ਬਾਈ ਧਿਆਨ ਨਾਲ ਸੁਣ ਲਿਓ ਇਹ, ਕਿਉਂਕਿ ਸਾਡੇ ਉਭਾਰ ਪਹਿਲਾਂ ਵੀ ਆਏ ਆ, ਵਿਦਰੋਹ ਪਹਿਲਾਂ ਵੀ ਆਏ ਆ, ਪਰ ਉਹ ਕਿਤੇ ਪਹੁੰਚ ਨਹੀਂ ਸਕੇ। ਕਿਉਂ ਨਹੀਂ ਪਹੁੰਚਦੇ? ਬੜੀ ਜ਼ਰੂਰੀ ਆ। ਜੇ ਮੈਨੂੰ ਚੁੱਪ ਦਾ ਦਾਨ ਬਖਸ਼ੋਗੇ ਸੰਗਤ ਜੀ, ਤਾਂ ਆਹ ਗੱਲ ਬੜੀ ਜ਼ਰੂਰੀ ਆ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਲੜਾਈਆਂ, ਉਹ ਯਾਰ ਬਾਈ ਇੱਕ ਮਿੰਟ, ਇਹਨਾਂ ਨੇ ਚਲੋ ਆਈ ਚੱਲ, ਲੜਾਈਆਂ ਪਹਿਲਾਂ ਜਿੱਤੀਆਂ ਜਾਂਦੀਆਂ ਫਿਰ ਲੜੀਆਂ ਜਾਂਦੀਆਂ। ਅਸੀਂ ਹਮੇਸ਼ਾ ਲੜਾਈਆਂ ਪਹਿਲਾਂ ਲੜਦੇ ਆ, ਫਿਰ ਜਿੱਤਣ ਦੀ ਆਸ ਕਰਦੇ ਆ। ਸਾਡੇ ਕੋਲੇ ਜਿੱਤ ਨਹੀਂ ਸਾਡੇ ਹੱਥ ਚ ਆਉਂਦੀ। ਲੜਾਈ ਪਹਿਲਾਂ ਲੜਨੀ ਪੈਂਦੀ ਆ, ਪਹਿਲਾਂ ਸਟ੍ਰੈਟੇਜਾਈਜ਼ ਕਰਨੀ ਪੈਂਦੀ ਆ, ਉਹਦੀ ਵਿਉਂਤ ਘੜਨੀ ਪੈਂਦੀ ਆ, ਫਿਰ ਜਿੱਤੀ ਨਹੀਂ ਜਾਂਦੀ ਆ। ਸੋ ਇਹ ਗੱਲ ਸਾਡੇ ਆਗੂਆਂ ਨੇ, ਚਾਹੇ ਕਿਸਾਨ ਆਗੂ ਆ, ਦੇਖੋ ਇੱਕ ਗੱਲ ਮੈਂ ਬੜੇ ਠੋਕ ਕੇ ਗੱਲ ਕਰ ਰਿਹਾ। ਅੱਜ ਤੱਕ ਜਿੰਨੀ ਸਾਡੀ ਰਾਜਸੀ ਧਿਰ ਸੀ, ਸਾਡੀ ਸਮਾਜਿਕ ਧਿਰ ਸੀ, ਸਾਡੇ ਕਿਸਾਨ ਜਥੇਬੰਦੀਆਂ ਦੇ ਲੀਡਰ ਸੀ, ਅੱਜ ਤੱਕ ਸਾਡੇ ਵਿਦਰੋਹ ਨੂੰ, ਸਾਡੇ ਇਸ ਉਭਾਰ ਨੂੰ, ਸਾਡੇ ਜੋਸ਼ ਨੂੰ, ਸਾਡੇ ਜਜ਼ਬੇ ਨੂੰ ਕਿਤੇ ਪਹੁੰਚਾ ਹੀ ਨਹੀਂ ਸਕੇ। ਜੇ ਅਸੀਂ ਹੁਣ ਕਹਿੰਦੇ ਆ ਵੀ ਕਿਸਾਨ ਜਥੇਬੰਦੀਆਂ ਲੱਗੋ ਅੱਗੇ, ਯਾਰ ਹੁਣ ਉਹਨਾਂ ਨੇ ਕੀ ਖਾ ਲਿਆ? ਹੁਣ ਉਹ ਕਿੱਥੋਂ ਇਹੋ ਜਿਹੀ ਪੜ੍ਹਾਈ ਪੜ੍ਹ ਕੇ ਆ ਗਏ, ਕਿੱਥੋਂ ਵਿਉਂਤਾਂ ਬਣਾ ਕੇ ਆ ਗਏ ਵੀ ਹੁਣ ਬੜਾ ਕੁਝ ਉਹਨਾਂ ਨੇ ਸਿੱਖ ਲਿਆ ਤੇ ਇਹਨੂੰ ਕੋਈ ਸੇਧ ਦੇ ਦੇਣਗੇ। ਸੋ ਆਪਦੇ ਆਪ 'ਚ ਸਪਸ਼ਟਤਾ ਰੱਖਣੀ ਵੀ ਜਿਹੜੇ ਫੈਸਲੇ ਲੈਣੇ ਆ ਉਹ ਸੰਗਤ 'ਚ ਲਓ, ਜਿਹੜੇ ਫੈਸਲੇ ਲੈਣੇ ਆ ਉਹ ਸੰਗਤ 'ਚ ਬੈਠੋ, ਸੰਗਤ ਫੈਸਲੇ ਲਵੇ। ਡਰਾਇੰਗ ਰੂਮਾਂ 'ਚ ਕਮਰਿਆਂ 'ਚ ਬੈਠ ਕੇ ਫੈਸਲੇ ਨਹੀਂ ਲੈ, ਉੱਥੇ ਤਾਂ ਵੇਚੇ ਜਾਂਦੇ ਆ। ਇਸ ਕਰਕੇ ਇਹਨਾਂ ਗੱਲਾਂ 'ਚ ਕੋਈ ਦਮ ਨਹੀਂ, ਇਹਨਾਂ ਗੱਲਾਂ 'ਚ ਸੱਚੀ ਕੋਈ ਦਮ ਨਹੀਂ। ਲੋ ਮੈਂ ਸ਼ਰੇਆਮ ਕਹਿਣਾ ਬਾਈ ਜੀ, ਜੇ ਫੇਰ ਕਿਸੇ ਨੂੰ ਆਪਾਂ ਖੜਾ ਕਰ ਦਾਂਗੇ ਨਾ ਸੰਗਤ ਤੋਂ ਬਿਨਾ, ਫੇਰ ਕਿਸੇ ਜਥੇਬੰਦੀਆਂ ਨੂੰ, ਕਿਸਾਨਾਂ ਨੂੰ ਜਾਂ ਕਿਸੇ ਹੋਰ ਨੂੰ ਇਹ ਸੰਘਰਸ਼ ਦੇ ਦਾਂਗੇ, ਉਹਨਾਂ ਨੇ ਉਹੀ ਕੰਮ ਕਰਨਾ ਜਿਹੜਾ ਸਰਬੱਤ ਖਾਲਸਾ ਨਾਲ ਹੋਇਆ, ਉਹੀ ਕੰਮ ਕਰਨਾ ਜਿਹੜਾ ਬਰਗਾੜੀ ਵੇਲੇ ਹੋਇਆ, ਤੇ ਉਹੀ ਹੁਣ ਹੋ ਜੂ। ਸੋ ਜੇ ਡਰਾਇੰਗ ਰੂਮਾਂ 'ਚ ਫੈਸਲੇ ਲੈਣੇ ਆ, ਫਿਰ ਮੈਂ ਤਾਂ ਨਹੀਂ ਆਉਂਦਾ। ਮੈਂ ਤੁਹਾਨੂੰ ਅੱਜ ਕਹਿ ਦਿੰਦਾ, ਜੇ ਸੰਗਤ ਨੇ ਫੈਸਲੇ ਲੈਣੇ ਆ, ਜਿੱਥੇ ਮਰਜ਼ੀ ਬੁਲਾ ਲਿਓ, ਨਾਲ ਖੜਾ ਹੋਊਗਾ। ਤੇ ਜੇ ਕਿਤੇ ਗਦਾਰੀ ਕਰ ਗਿਆ, ਪੰਜਾਬ ਨਿਕਾਲਾ ਦੇ ਦਿਓ, ਦੇਸ਼ ਨਿਕਾਲਾ ਦੇ ਦਿਓ। ਅੱਛਾ, ਅਗਲੀ ਗੱਲ, ਸਾਡੇ ਇੱਕ ਹੋਰ ਗੱਲ ਆ, ਸਾਡੀ ਕਿਸੇ ਦੀ ਵੀ ਇੱਥੇ ਬੈਠੀ ਆ, ਜਿਹੜੇ ਇਹਨਾਂ ਦੇ ਅੰਦਰ ਦਰਦ ਆ, ਇਹਨਾਂ ਦੇ ਅੰਦਰ ਜ਼ਮੀਰ ਵੀ ਜਾਗਦੀ ਆ। ਜਿਵੇਂ ਇੱਕ ਹੋਰ ਗੱਲ ਖਾਲਸਾ
ਦੀ ਨਹੀਂ ਹੋ ਰਹੀ, ਪਰ ਗੱਲ ਜਿਹੜੀ ਸਹੀ ਆ ਉਹ ਹੋ ਰਹੀ ਆ। ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਕਹਿੰਦੇ ਸੀ ਵੀ ਸਰੀਰਕ ਮੌਤ ਮੌਤ ਨਹੀਂ ਹੁੰਦੀ, ਜ਼ਮੀਰ ਦਾ ਮਰ ਜਾਣਾ ਮੌਤ ਆ। ਸੋ ਇਹਨਾਂ ਦੀਆਂ ਜ਼ਮੀਰਾਂ ਜਾਗਦੀਆਂ, ਸਾਡੇ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ, ਤੁਹਾਡੇ ਸਾਡੇ ਲੀਡਰਾਂ ਦੇ, ਸਾਨੂੰ ਵਿਚਾਰਾਂ ਦੇ ਵਖਰੇਵਿਆਂ ਨੂੰ ਵੀ ਕਿਵੇਂ ਆਪ ਪ੍ਰਵਾਨ ਕਰਨਾ, ਅਸੀਂ ਆਪਦੇ ਆਪ 'ਚ ਗ੍ਰਹਿਣ ਕਰਨਾ, ਉਹਨੂੰ ਕਿਵੇਂ ਮਾਣ ਸਨਮਾਨ ਦੇਣਾ, ਇਹ ਵੀ ਸਿੱਖਣਾ ਪਊਗਾ। ਕਿਉਂਕਿ ਜਦੋਂ ਵਿਚਾਰਾਂ ਦੇ ਵਖਰੇਵਿਆਂ ਦੇ ਨਾਲ ਅਸੀਂ ਤਣਾਅ ਤੇ ਟਕਰਾਅ ਪੈਦਾ ਕਰਾਂਗੇ ਨਾ, ਤੇ ਫਿਰ ਕੋਈ ਸਿੱਧ ਨਹੀਂ ਹੁੰਦੀ। ਸੋ ਇਹ ਦੋਵੇਂ ਸਿੱਖਾਂ ਤੇ ਭੀੜ ਪੈਂਦੀ ਆ, ਸਿਰ ਧੜ ਦੀ ਲਾ ਦਾਂਗੇ। ਸੋ ਜੇ ਸਾਡੇ 'ਚ ਜਜ਼ਬਾ ਗੁਰੂ ਨਾਨਕ ਸਾਹਿਬ ਵਾਲਾ ਹੋਊਗਾ, ਘੱਟ ਗਿਣਤੀ ਨਾਲ ਕੋਈ ਫਰਕ ਨਹੀਂ ਹੁੰਦਾ, ਆ ਜਾਣ ਲੱਖਾਂ ਚੜ ਕੇ। ਇੱਥੇ ਫਲਸਫਿਆਂ ਦੀ ਗੱਲ ਹੁੰਦੀ ਆ, ਜੇ ਕਿਤੇ ਜੇ ਫਲਸਫੇ, ਜੇ ਵਿਚਾਰਧਾਰਾ ਸੱਚੀ ਤੇ ਸੁੱਚੀ ਹੋਵੇ, ਘੱਟ ਗਿਣਤੀ ਕੋਈ ਫਰਕ ਨਹੀਂ ਹੁੰਦਾ, ਫਿਰ ਤਾਂ ਕੱਲਾ ਹੀ 100 ਲੱਖ ਨਾਲ ਲੜ ਜਾਂਦਾ। ਸੋ ਇਸ ਕਰਕੇ ਮੇਰੀ ਅਰਦਾਸ ਇਹ ਆ ਸੰਗਤ ਨੂੰ ਵੀ ਇਸ ਗੱਲ ਵਾਸਤੇ ਸਾਡੇ ਕਿਸਾਨ ਜਥੇਬੰਦੀਆਂ, ਸਾਡੇ ਰਾਸ਼ਟਰੀ ਲੀਡਰ, ਸਾਡੇ ਸਮਾਜਿਕ ਲੀਡਰ, ਉਹਨਾਂ ਨੂੰ ਮਜਬੂਰ ਕਰ ਦਿਓ ਵੀ ਜਿਹੜੇ ਫੈਸਲੇ ਲੈਣੇ ਆ, ਜਿਹੜਾ ਕੋਈ ਫੈਸਲਾ ਲੈਣਾ ਸੰਗਤ 'ਚ ਬੈਠ ਕੇ ਲਓ, ਮਤੇ ਸੰਗਤ 'ਚ ਪਗਾਓ। ਸਾਡੀ ਰਵਾਇਤ ਹੀ ਇਹ ਸੀ, ਸਾਡੀ ਰਵਾਇਤ ਹੀ ਇਹ ਸੀ। ਗੁਰੂ ਸਾਹਿਬ ਨੇ ਗੱਲ ਹੀ ਇਹ ਕੀਤੀ ਸੀ ਵੀ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ में हो करो निवास, खालसा मेरो पिंड पुराण, खालसा मेरी जान की जान, खालसा मेरो सज्जन सूरा, खालसा मेरो सतगुर पूरा। तो तुसी फैसले ਜਿਹੜੇ ਲਵਾਂਗੇ ਸੰਗਤ ਲਵੇ, ਇਹ ਸਭ ਤੋਂ ਵੱਡੀ ਗੱਲ ਹੈ। ਜੇ ਅਸੀਂ ਕਿਤੇ ਇਸ ਰਵਾਇਤ ਤੇ ਵਾਪਸ ਆ ਗਏ, ਫਿਰ ਪੰਜਾਬ ਨੂੰ ਕੋਈ ਨਹੀਂ ਰੋਕ ਸਕਦਾ। ਫਿਰ ਇਸ ਖਿੱਤੇ 'ਚੋਂ ਜਿਹੜਾ ਇਨਕਲਾਬ ਉੱਠੂਗਾ, ਉਹ ਪੂਰੀ ਦੁਨੀਆ ਦੀ ਅਗਵਾਈ ਕਰੂਗਾ। ਮੈਂ ਇਸ ਗੱਲ ਦੀ ਤੁਹਾਨੂੰ ਗਾਰੰਟੀ ਕਰਦਾ, ਕਿਉਂਕਿ ਜਿੰਨੀ ਕਿ ਮੈਂ ਸਮਾਜਿਕ ਵਰਤਾਰਿਆਂ ਨੂੰ ਪੜ੍ਹਿਆ, ਜਿੰਨੇ ਕਿ ਮੈਂ ਸਮਾਜਿਕ ਵਰਤਾਰੇ ਦੇਖੇ ਆ, ਸਿੱਖਿਆ, ਉੱਥੇ ਸਿਰਫ ਜਜ਼ਬਾ ਹੀ ਹੁੰਦਾ, ਉੱਥੇ ਸਿਰਫ ਫਲਸਫਾ ਹੀ ਹੁੰਦਾ। ਕਿਉਂਕਿ ਪੇੜ ਬੰਦੇ ਨਹੀਂ ਕੰਮ ਕਰਦੇ ਹੁੰਦੇ, ਜਜ਼ਬੇ ਤੇ ਫਲਸਫੇ ਵਾਲੇ ਹੀ ਕੰਮ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋ ਰੋ ਆਖੇ ਧਰਤ ਦੁਆਬੇ ਮਾਲਵੇ ਮਾਝੇ ਦੀ, ਓਏ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਭੇ ਦੀ, ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਭੇ ਦੀ, ਬੇਰੁਜ਼ਗਾਰੀ ਦੀ ਅੱਗ ਵਿੱਚ ਜਵਾਨੀ ਸੜ ਚੱਲੀ, ਓਏ ਵੇਚ ਜ਼ਮੀਨਾਂ ਉਹ ਰੋਟੀ ਲੱਭਣ ਜਹਾਜੇ ਚੜ ਚੱਲੀ, ਬਈ ਹੱਡ ਘੇਰ ਲਈ ਬਾਬਰ ਨੇ ਫਿਰ ਨਾਨਕ ਬਾਬੇ ਦੀ, ਓਏ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਭੇ ਦੀ, ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਭੇ ਦੀ, ਮੰਗਲਾ ਜਿਹੜਾ ਕਰਦਾ ਏ ਵਿਸ਼ਵਾਸ ਭਗਤ ਸਿੰਘ ਦਾ, ਹਰ ਉਸ ਗੱਭਰੂ ਦੇ ਦਿਲ ਅੰਦਰ ਵਾਸ ਭਗਤ ਸਿੰਘ ਦਾ। ਕਿਉਂਕਿ ਅਸਲੀ ਗੱਲ ਇਹ ਆ, ਉਹ ਭਗਤ ਸਿੰਘ, ਉਹ ਸਰਾਭੇ, ਉਹਨਾਂ ਨੇ ਨਹੀਂ ਆਉਣਾ ਦੁਬਾਰਾ। ਜਿਹੜਾ ਯਕੀਨ ਕਰਦਾ ਭਗਤ ਸਿੰਘ ਇਹੀ ਆ, ਭਗਤ ਸਿੰਘ ਤੁਸੀਂ ਹੋ। ਕਿਉਂਕਿ ਭਗਤ ਸਿੰਘ ਕਿਸੇ ਬੰਦੇ ਦਾ ਨਾਮ ਨਹੀਂ, ਭਗਤ ਸਿੰਘ ਇੱਕ ਸੋਚ ਦਾ ਨਾਮ ਆ, ਇੱਕ ਵਿਚਾਰਾਂ ਦਾ ਨਾਮ ਆ। ਕਿ ਮੰਗਲਾ ਜਿਹੜਾ ਕਰਦਾ ਏ ਵਿਸ਼ਵਾਸ ਭਗਤ ਸਿੰਘ ਦਾ, ਹਰ ਉਸ ਗੱਭਰੂ ਦੇ ਦਿਲ ਅੰਦਰ ਵਾਸ ਭਗਤ ਸਿੰਘ ਦਾ। ਬਹੁਤਾ ਦੇਰ ਨਾ ਚੱਲੂ ਸਿਆਸਤ ਜ਼ੁਲਮ ਤੇ ਦਾਬੇ ਦੀ, ਓਏ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਭੇ ਦੀ, ਬਈ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਭੇ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ਼ਹੀਦ ਭਗਤ ਸਿੰਘ ਹੋਰਾਂ ਦਾ ਜਨਮ ਦਿਨ ਵੀ ਮਨਾ ਰਹੇ ਹਾਂ, ਔਰ ਇਸ ਸੰਘਰਸ਼ ਦੇ ਵਿੱਚ ਵੀ ਆਪਾਂ ਸਾਰੇ ਇਕੱਠੇ ਹੋਏ ਹਾਂ। ਔਰ ਭਗਤ ਸਿੰਘ ਦੀ ਸੋਚ ਕੀ ਸੀ ਕਿ ਸਰਮਾਏਦਾਰੀ ਦਾ ਖਾਤਮਾ, ਜਾਤ-ਪਾਤ ਦਾ ਖਾਤਮਾ,
ਔਰ ਜਿਹੜੀ ਆਜ਼ਾਦੀ ਉਹਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਲਈ, ਉਸੇ ਆਜ਼ਾਦੀ ਨੂੰ ਅੱਜ ਖਤਰਾ ਹੋ ਗਿਆ ਦੁਬਾਰਾ, ਕਿਉਂਕਿ ਹੁਣ ਸਰਮਾਏਦਾਰੀ ਹਾਵੀ ਹੋ ਰਹੀ ਹੈ। ਉਹ ਜਿਹੜੇ 5-4 ਘਰਾਣੇ ਆ, ਉਹੀ ਹਰ ਖੇਤਰ ਦੇ ਵਿੱਚ ਆਪਣਾ ਕੰਟਰੋਲ ਕਰਨਾ ਚਾਹੁੰਦੇ ਆ। ਕਾਫੀ ਜਗ੍ਹਾ ਤੇ ਕਰ ਚੁੱਕੇ ਆ, ਹੁਣ ਇੱਧਰ ਕਿਸਾਨਾਂ ਵੱਲ ਨੂੰ ਆ ਗਏ, ਕਿਉਂਕਿ ਪੰਜਾਬ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਰਗਾ ਸਲੂਕ ਕੇਂਦਰ ਨੇ ਕੀਤਾ। ਇਹ ਸਾਡਾ ਇਤਿਹਾਸ ਦੱਸਦਾ ਹੈ। ਜਦੋਂ ਆਜ਼ਾਦੀ ਲੈਣੀ ਸੀ ਉਦੋਂ ਜਾਨਾਵਾਰ ਨਾਲੇ ਅਸੀਂ ਸਾਰਿਆਂ ਤੋਂ ਜ਼ਿਆਦਾ, ਤੇ ਬਾਰਡਰ ਤੇ ਲੜਨ ਨੂੰ ਅਸੀਂ, ਤੇ ਜਦੋਂ ਪੰਜਾਬ ਨੂੰ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਆ ਜਾਂ ਪੰਜਾਬ ਨੂੰ ਕੁਝ ਦੇਣ ਦੀ ਗੱਲ ਆਉਂਦੀ ਆ ਤਾਂ ਉੱਥੇ ਬਿਲਕੁਲ ਹੀ ਹੱਥ ਘੁੱਟ ਲਿਆ ਜਾਂਦਾ, ਕਿਉਂਕਿ ਇਹਦੇ 'ਚ ਵੱਡਾ ਕਾਰਨ ਇਹੀ ਹੈ ਕਿ ਪੰਜਾਬੀ ਇੱਕ ਅੱਗੇ ਵਧੂ ਕੌਮ ਹੈ। ਸਾਡੇ ਚੋਂ ਬੜੇ ਵੱਡੇ ਵੱਡੇ ਬੰਦੇ ਪੈਦਾ ਹੋਏ ਆ ਔਰ ਬੜੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਆ। ਇਹ ਹਮੇਸ਼ਾ ਹੀ ਦਿੱਲੀ ਨੂੰ ਫਿਕਰ ਰਹਿੰਦਾ ਕਿ ਜੇ ਇਹ ਥੋੜੇ ਜਿਹੇ ਸੁਖੀ ਹੋ ਗਏ, ਸੌਖੇ ਹੋ ਗਏ, ਸਾਡੇ ਗਲੇ ਨੂੰ ਹੱਥ ਪਾਉਣਗੇ, ਕਿਉਂਕਿ ਕਿੰਨੀਆਂ ਕੌਮਾਂ ਨੇ ਜਿਹੜੀਆਂ ਉੱਥੇ ਜਾ ਕੇ ਆਪਣੇ ਹੱਕਾਂ ਦੀ ਗੱਲ ਕਰਦੀਆਂ, ਉਹਨਾਂ 'ਚ ਪੰਜਾਬ ਸਭ ਤੋਂ ਮੋਹਰੀ ਆ ਔਰ ਪੰਜਾਬ ਨੂੰ ਸਭ ਤੋਂ ਜ਼ਿਆਦਾ ਦਬਾਇਆ ਜਾਂਦਾ। ਸੋ ਅੱਜ ਲੋੜ ਆ ਇਕੱਠੇ ਹੋਣ ਦੀ। ਇਹ ਗੱਲ ਜਿੱਦਾਂ ਪਹਿਲਾਂ ਹੀ ਕਿਹਾ ਗਿਆ ਕਿ ਗੱਲ ਹੋਂਦ ਦੀ ਆ, ਸਾਡੀ ਹੋਂਦ ਦੀ ਗੱਲ ਆ। ਤੁਹਾਡੇ ਚੋਂ ਬਹੁਤ ਜਾਣੇ ਕੈਨੇਡਾ ਅਮਰੀਕਾ ਗਏ ਹੋਣਗੇ, ਬਾਈ ਹਰਭਜਨ ਮਾਨ ਹੋਣੀ ਬੈਠੇ ਆ, ਇਹ ਤਾਂ ਬਹੁਤ ਦੇਰ ਉੱਥੇ ਰਹੇ ਵੀ ਆ। ਸੋ ਉੱਥੇ ਨਾ ਇੱਕ ਰੈੱਡ ਇੰਡੀਅਨ ਨੇ, ਰੈੱਡ ਇੰਡੀਅਨ, ਸੋ ਉਹਨਾਂ ਦਾ ਮੈਂ ਮਿਊਜ਼ੀਅਮ ਵੀ ਜਾ ਕੇ ਦੇਖਿਆ। ਆਪਣੇ ਵਰਗਾ ਹੀ ਉਹਨਾਂ ਦਾ ਸਾਰਾ ਜਿਹੜਾ ਪੁਰਾਣਾ ਇਤਿਹਾਸ ਆ, ਆਪਣੇ ਵਾਂਗੂ ਹੀ ਏਦਾਂ ਹੀ ਮੁਰਗੇ ਮਰ ਕੇ ਪਾਲ ਲੈਣੇ, ਏਦਾਂ ਹੀ ਖੇਤੀ ਕਰਦੇ ਸੀ। ਉਹ ਜਿਹੜੇ ਮੁਲਕ ਨੇ ਉਹ ਵੈਸੇ ਉਹਨਾਂ ਦੇ ਨੇ, ਸ਼ੁਰੂ ਤੋਂ ਉਹ ਨੇ, ਪਰ ਉਹਨਾਂ ਨੂੰ ਫੈਸਿਲਿਟੀਆਂ ਇੰਨੀਆਂ ਦੇਤੀਆਂ ਉਹਨਾਂ ਨੇ ਕਿ ਇਸ ਕੌਮ ਨੂੰ ਖਤਮ ਕਰ ਦਿਓ, ਇਹਨਾਂ ਨੂੰ ਪੈਨਸ਼ਨਾਂ ਲਾ ਦਿਓ, ਹਨਾ। ਉਹ ਜੇ ਸੜਕ ਦੇ ਵਿਚਾਲੇ ਤੁਰਿਆ ਜਾਂਦਾ ਹੋਵੇ, ਕੋਈ ਗੱਡੀ ਉਹਨੂੰ ਹੌਰਨ ਨਹੀਂ ਮਾਰ ਸਕਦੀ, ਉਹਦੇ ਪਿੱਛੇ ਪਿੱਛੇ ਜਾਊ। ਇਹੋ ਜਿਹੇ ਕਾਨੂੰਨ ਉਹਨਾਂ ਲਈ ਬਣਾਤੇ। ਸੋ ਉਹਨਾਂ ਨੂੰ ਕਮਲੇ ਕਰਤਾ, ਕੰਮ ਕਰਨ ਨੂੰ ਹਟਾਤਾ। ਉਹ ਬਸ ਸਵੇਰੇ ਉੱਠ ਕੇ ਆਪਣਾ ਨਸ਼ਾ ਨੁਸ਼ਾ ਕਰ ਲੈਂਦੇ ਆ। ਗੱਲ ਕੀ ਕਿ ਨਸਲ ਖਤਮ ਕਰਤੀ ਹੌਲੀ ਹੌਲੀ। ਉਹੀ ਕੁਛ ਤੁਹਾਡੇ ਨਾਲ ਹੋਣ ਜਾ ਰਿਹਾ। ਇਹ ਹੋਂਦ ਖਤਮ ਕਰਨ ਦੀ ਗੱਲ ਆ। ਕੱਲੇ ਮੁੱਲ ਤੇ ਨਾ ਜਾਇਓ, ਥੋੜੀ ਦੇਰ ਲਈ ਤੁਹਾਨੂੰ ਮੁੱਲ ਵੀ ਉਹ, ਕਿਉਂਕਿ ਉਹਨਾਂ ਦਾ ਪੱਖ ਹੀ ਇਹ ਆ ਕਿ ਅਸੀਂ ਤਾਂ ਜੀ ਵਧਾਤਾ, ਇਹ ਤਾਂ ਵੱਧ ਵਿਕਿਆ ਕਰੂ ਔਰ ਖੇਤਾਂ 'ਚੋਂ ਚੱਕਿਆ ਕਰਾਂਗੇ ਫਸਲਾਂ। ਪਰ ਇਹ ਇੱਕ ਲੋਲੀਪੋਪ ਆ, ਇੱਕ ਸੋਨੇ ਦਾ ਚਮਚਾ ਦਿਖਾ ਕੇ ਹੌਲੀ ਹੌਲੀ ਕੰਮ ਕਰਨੋਂ ਤੁਹਾਨੂੰ ਹਟਾ ਦੇਣਗੇ, ਆਦਤਾਂ ਨਹੀਂ ਰਹਿਣੀਆਂ ਔਰ ਬਿਲਕੁਲ ਨਸਲ ਨੂੰ ਖਤਮ ਕਰ ਦੇਣਗੇ। ਇਹ ਬਿਲਕੁਲ ਹੀ ਹੋਂਦ ਦੀ ਗੱਲ ਆ। ਸੋ ਅੱਜ ਇਹੋ ਜਿਹੇ ਜਿਹੜੇ ਕਾਲੇ ਬਿੱਲ ਸਾਡੇ ਤੇ ਲਾਗੂ ਹੋਏ ਆ, ਜਿੱਦਾਂ ਅੱਗੇ ਦੀਆਂ ਜਿਹੜੀਆਂ ਭਵਿੱਖ ਦੀਆਂ ਯੋਜਨਾਵਾਂ ਲੱਖੇ ਬਾਈ ਹੋਰਾਂ ਨੇ ਉਹ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਦੱਸੀਆਂ, ਕਿਉਂਕਿ ਉਹ ਚਾਹੁੰਦੇ ਹੀ ਆ ਕਿ ਹੋਂਦ ਖਤਮ ਹੋਵੇ ਪੰਜਾਬੀਆਂ ਦੀ ਔਰ ਇੱਕੋ ਹੀ ਨੇਸ਼ਨ ਇੱਥੇ ਹੋਵੇ ਔਰ ਉਹੀ ਬੋਲੀ ਹੋਵੇ। ਤਾਂ ਹੀ ਸਾਡੀ ਬੋਲੀ ਤੇ ਵੀ ਹਮਲੇ ਹੋ ਰਹੇ ਆ, ਕਿਉਂਕਿ ਇਹਨਾਂ ਦੀ ਨੀਤੀ ਹੀ ਇਹ ਆ ਕਿ ਜਿੰਨੀਆਂ ਵੱਧ ਕੌਮਾਂ ਹੋਣਗੀਆਂ, ਜਿੰਨੀਆਂ ਬੋਲੀਆਂ ਹੋਣਗੀਆਂ, ਕੋਈ ਨਾ ਕੋਈ ਇੱਥੇ ਸੰਘਰਸ਼ ਉੱਠਦਾ ਰਹੂਗਾ, ਕਿਸੇ ਨਾ ਕਿਸੇ ਨੇ ਆਪਣੇ ਹੱਕਾਂ ਦੀ ਗੱਲ ਕਰਦੀ ਰਹਿਣੀ ਹੈ। ਸੋ ਇਸੇ ਕਰਕੇ ਇੱਕੋ ਹੀ ਕਰ ਦਿਓ, ਸਾਰਾ ਇੱਕੋ ਹੀ ਰਾਸ਼ਟਰ ਕਰ ਦਿਓ। ਸੋ ਉਹਦੇ ਤੇ ਇਹ ਸਭ ਤੋਂ ਵੱਡਾ ਹਮਲਾ ਜਿਹੜਾ, ਕਿਉਂਕਿ ਪੰਜਾਬ ਬਾਰਡਰ ਸਟੇਟ ਹੁੰਦੇ ਹੋਏ ਵੀ ਸਭ ਤੋਂ ਮੋਹਰੀ ਰਿਹਾ, ਕਿਸਾਨੀ ਦੇ ਪੱਖੋਂ ਮੋਹਰੀ ਸੂਬਾ, ਔਰ ਇਹ ਸਭ ਤੋਂ ਵੱਡਾ ਹਮਲਾ ਕਿਸਾਨਾਂ ਦੇ ਉੱਤੇ ਹੋਇਆ। ਔਰ ਅੱਜ ਇੱਥੇ ਮੈਂ ਤਾਂ ਇਹੀ ਸਮਝਦਾ ਕਿ ਕੋਈ ਗਾਉਣ ਵਾਲੇ ਨਹੀਂ ਬੈਠੇ, ਅਸੀਂ ਗਾਉਣ ਵਾਲੇ ਤਾਂ ਬਾਅਦ 'ਚ ਹਨਾ। ਅੱਜ ਕੱਲ੍ਹ ਇਹ ਕੰਮ ਵੈਸੇ ਚੰਗਾ ਹੋ ਗਿਆ ਕਿ ਕਿਸਾਨਾਂ ਦੇ ਮੁੰਡੇ ਹੀ ਗਾਉਣ ਵਾਲੇ ਆ, ਪਹਿਲਾਂ ਨਹੀਂ ਸੀ ਹੁੰਦੇ। ਸੋ ਅਸੀਂ ਕਿਸਾਨ ਪਹਿਲਾਂ ਵਾਂ। ਮੈਂ ਤਾਂ ਹੁਣ ਵੀ 5-7 ਦਿਨਾਂ 'ਚ ਜੇ ਕਿਤੇ ਗੇੜਾ ਨਾ ਮਾਰ ਲਵਾਂ ਖੇਤ ਦਾ ਹਨਾ, ਤਾਂ ਇੱਕ ਦਿਲ ਨੂੰ ਕੁਛ ਨਾ ਕੁਛ ਘਾਟ ਜੀ ਹੁੰਦੀ ਰਹਿੰਦੀ ਹੈ ਕਿ ਕੋਈ ਨਾ ਕੋਈ ਕਮੀ ਹੈ ਹਨਾ। ਉਹ ਸਕੂਨ ਨਹੀਂ ਮਿਲਦਾ, ਕਿਉਂਕਿ ਸਾਡੀਆਂ ਰਗਾਂ ਦੇ ਵਿੱਚ ਉਹ ਖੂਨ ਜੋ ਸਾਡੇ ਵਿਰਸੇ ਚੋਂ ਆਇਆ ਹੋਇਆ, ਅਸੀਂ ਪਲੇ ਉਹਨਾਂ ਗਲੀਆਂ ਦੇ ਵਿੱਚੋਂ ਆ ਔਰ ਸਾਨੂੰ ਉਹ ਸਕੂਨ ਵੀ ਉੱਥੇ ਜਾ ਕੇ ਹੀ ਮਿਲਦਾ ਹਨਾ, ਜਿੱਥੇ ਬੰਦਾ ਜੰਮਿਆ ਪਲਿਆ ਹੋਵੇ। ਔਰ ਜ਼ਮੀਨ ਸਾਡੀ ਮਾਂ ਹੈ ਔਰ ਸਭ ਤੋਂ ਜ਼ਿਆਦਾ ਦਰਦ ਇਸੇ ਕਰਕੇ ਮੈਨੂੰ ਲੱਗਦਾ ਜਿਹੜੇ ਕਿਸਾਨ ਦੇ ਪੁੱਤ ਆ, ਕਿਸਾਨਾਂ ਨੂੰ ਹਨਾ, ਕਿਉਂਕਿ ਅਸੀਂ ਮਾਂ ਦਾ ਦਰਜਾ ਦਿੰਦੇ ਆ। ਅਸੀਂ ਸਾਡੇ ਲਈ ਸਿਰਫ ਸਾਡੇ ਖੇਤ ਨਹੀਂ ਆ, ਸਾਡੀ ਮਾਂ ਹੈ ਔਰ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਆ। ਮੈਂ ਬਾਵੇ ਵੀਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਵੈਸੇ ਤਾਂ ਇਹ ਫਰਜ਼
ਫਰਜ਼ ਵੀ ਆ ਮੈਂ ਸਮਝਦਾ, ਪਰ ਚੰਗੇ ਕੰਮ ਦੀ ਮੁਬਾਰਕਬਾਦ ਦੇਣੀ ਬਣਦੀ ਆ। ਸੋ ਬਹੁਤ ਹੀ ਚੰਗਾ ਕੰਮ ਬਾਵੇ ਹੋਰਾਂ ਨੇ ਜਿਹੜਾ ਇਹ ਮੋਢਾ ਲਾਇਆ ਤੁਹਾਡੇ ਨਾਲ। ਬਾਕੀ ਮਾਝੇ ਦੇ ਜਿਹੜੇ ਲੋਕ ਆ ਉਹ ਜੁਝਾਰੂ ਲੋਕ ਆ ਹਮੇਸ਼ਾ ਹੀ। ਸੋ ਉਸੇ ਤੁਸੀਂ ਆਪਣੇ ਇਤਿਹਾਸ ਨੂੰ ਕਾਇਮ ਰੱਖਿਓ ਔਰ ਇਸ ਸੰਘਰਸ਼ ਦੇ ਵਿੱਚ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਸੇ ਤਰ੍ਹਾਂ ਜਿੰਨੀ ਦੇਰ ਇਹਦਾ ਕੋਈ ਹੱਲ ਨਹੀਂ ਨਿਕਲਦਾ, ਕਿਉਂਕਿ ਇਹ ਲੜਾਈ ਥੋੜੀ ਲੰਬੀ ਚੱਲਣ ਵਾਲੀ ਆ ਐਡੀ ਛੇਤੀ, ਕਿਉਂਕਿ ਛੇਤੀ ਬਹੁਤ ਆ ਜਿਹੜੀ ਸਰਕਾਰ ਆ ਨਾ, ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ ਛੇਤੀ। ਉਹਨਾਂ ਨੂੰ ਲੱਗਦਾ ਕਿ ਜੋ ਅਸੀਂ ਕਰਤਾ ਬਸ ਉਹੀ ਠੀਕ ਆ, ਮੁੜ ਕੇ ਰੌਲਾ ਪੈਂਦਾ ਰਹੇ, ਧਰਨੇ ਲੱਗਦੇ ਰਹਿਣ, ਆਪੇ ਹੀ ਬੋਲ ਕੇ ਚੁੱਪ ਕਰ ਜਾਣਗੇ। ਪਰ ਇਸ ਵਾਰੀ ਉਹਨਾਂ ਨੇ ਪੰਗਾ ਗਲਤ ਕੌਮ ਨਾਲ ਲੈ ਲਿਆ ਔਰ ਇਹ ਵਾਪਸ ਲੈਣੇ ਪੈਣਗੇ ਜਿਨ੍ਹਾਂ ਤੇ ਸਾਡੇ ਹੱਕਾਂ ਦੀ ਰਾਖੀ ਨਹੀਂ ਹੁੰਦੀ। ਸੋ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰਹੋ, ਚੜ੍ਹਦੀ ਕਲਾ ਰੱਖਿਓ, ਕਿਉਂਕਿ ਸੰਘਰਸ਼ ਲੰਬਾ ਹੈ ਨਾ, ਆਪਾਂ ਛੇਤੀ ਬੋਲਣਾ ਨਹੀਂ ਔਰ ਕੋਈ ਹੁੱਲੜਬਾਜ਼ੀ, ਕਿਉਂਕਿ ਇਹੋ ਜਿਹੇ ਸੰਘਰਸ਼ਾਂ 'ਚ ਇਹੀ ਹੁੰਦਾ ਕਿ ਇਹਨੂੰ ਰੂਪ ਹੋਰ ਦਿੱਤਾ ਜਾਣ ਦੀ ਕੋਸ਼ਿਸ਼ ਹਨਾ ਰਹਿੰਦੀ ਆ ਹਮੇਸ਼ਾ ਹੀ ਕਿ ਇਹਨੂੰ ਹਿੰਸਾ ਦਾ ਬਣਾ ਦਿਓ ਜੀ, ਇਹ ਤਾਂ ਲੜਦੇ ਆ ਜੀ, ਉੱਥੇ ਇਹ ਤਾਂ ਫਲਾਣੀ ਚੀਜ਼ ਨੂੰ ਅੱਗਾ ਲਾਉਂਦੇ ਆ ਜੀ, ਇਹਨੇ ਤਾਂ ਕੋਈ ਕਿਸੇ ਬੰਦੇ ਤੇ ਹਮਲਾ ਕਰਤਾ, ਕਿਸੇ ਦੀ ਗੱਡੀ ਭੰਨਦੀ। ਸੋ ਉਹ ਕੁਛ ਕਰਕੇ ਸੰਘਰਸ਼ਾਂ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਉਹਦੇ ਤੋਂ ਆਪਾਂ ਥੋੜਾ ਜਿਹਾ ਬਚਣਾ। ਔਰ ਇੱਕ ਮੈਂ ਸਾਡੇ ਲੀਡਰਾਂ ਨੂੰ ਗੁਜ਼ਾਰਿਸ਼ ਕਰਦਾ ਜਿਹੜੇ ਸਾਡੇ ਰਹਿਨਮਾਈ ਕਰ ਰਹੇ ਆ ਕਿ ਉਹ ਦਿੱਲੀ 'ਚ ਜਾ ਕੇ ਇਹਦੀ ਗੱਲ ਕਰਨ। ਇੱਥੇ ਪੰਜਾਬ 'ਚ ਧਰਨੇ ਲਾਉਣ ਨੂੰ ਅਸੀਂ ਬਹੁਤ ਆ ਹਨਾ, ਉੱਥੇ ਤੱਕ ਗੱਲ ਪਹੁੰਚਾਉਣੀ ਜ਼ਰੂਰੀ ਆ ਔਰ ਉਹ ਪਹੁੰਚ ਸਕਦੇ ਆ, ਉਹਨਾਂ ਦੇ ਪਿੱਛੇ ਅਸੀਂ ਵੀ ਜਾ ਵੜਾਂਗੇ, ਪਰ ਉਹ ਸਭ ਤੋਂ ਪਹਿਲਾਂ ਦਿੱਲੀ ਜਾ ਕੇ, ਕਿਉਂਕਿ ਜਾ ਕੇ ਗੱਲ ਉੱਥੇ ਹੀ ਬਣਨੀ ਆ, ਉੱਥੇ ਸਾਡੀ ਗੱਲ ਪਹੁੰਚਾਉਣ। ਇਹੀ ਮੈਂ ਸਾਰਿਆਂ ਦੇ ਇਸ ਮੰਚ ਦੇ ਉੱਤੋਂ ਸਾਡੇ ਲੀਡਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਔਰ ਹਮੇਸ਼ਾ ਤੁਹਾਡੇ ਨਾਲ ਆ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਬਹੁਤ ਧੰਨਵਾਦ। ਤਸੀਮ ਜਸਵੀਰ ਹੁਣੀ ਸਾਡੇ ਕੋਲ ਪਹੁੰਚੇ, ਜਸ ਬਾਜਵਾ ਉਹ ਵੀ ਸਾਡੇ ਕੋਲ ਪਹੁੰਚੇ ਆ। ਸੋ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਇੰਨੀ ਦੇਰ ਦੇ ਇੱਥੇ ਧੁੱਪੇ ਖੜੇ ਹੋ। ਪਰ ਇੱਕ ਵਾਰ ਇਹ ਜਿੰਨੀਆਂ ਵੀ ਲਹਿਰਾਂ ਅੱਜ ਤੱਕ ਉੱਠੀਆਂ ਆ ਮਾਝੇ 'ਚ, ਭਾਵੇਂ ਹੁਣ ਲੇਟ ਉੱਠਣ ਲੱਗੀਆਂ, ਪਰ ਜਦੋਂ ਉੱਠੀ ਆ ਤਾਂ ਮਾਝੇ ਵਾਲਿਆਂ ਨੇ ਇਹਦੀਆਂ ਧੱਕੀਆਂ ਲਵਾਤੀਆਂ। ਸੋ ਇੱਕ ਵਾਰੀ ਸਾਰੇ ਆਪਣੇ ਪਿੰਡ ਘਰ ਜਾ ਕੇ ਇਸ ਬਾਰੇ ਦੱਸੋ। ਬਹੁਤ ਜੀਆਂ ਨੂੰ ਬਹਿ ਜਾਓ ਮੇਰੇ ਵੀਰਾਂ ਜੀ, ਬਹਿ ਜਾਓ, ਅਜੇ ਆਪਣੇ ਕੋਲ ਬਹੁਤ ਸਾਰੇ ਭਰਾ ਪਏ ਆ। ਸੋ ਮੈਂ ਬਹੁਤ ਸਤਿਕਾਰਤ ਸਾਡੇ ਵੱਡੀ ਸਾਡੀ ਜਿਹੜੀ ਕਲਾਕਾਰਾਂ ਦੀ ਯੂਨੀਅਨ ਉਹਦੇ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸਾਰਿਆਂ ਦੇ ਸਿਰਮੌਰ, ਸਾਡੇ ਸਾਰਿਆਂ ਦੇ ਵੱਡੇ ਸਤਿਕਾਰਤ ਹਰਭਜਨ ਮਾਨ ਬਾਈ ਜੀ, ਮੈਂ ਚਾਹੂੰਗਾ ਕਿ ਬਾਈ ਜੀ ਆਪਣੇ ਵਿਚਾਰ ਖੁਦ ਪੇਸ਼ ਕਰਨ। ਦੁਨੀਆ ਭਰ 'ਚ ਕੋਈ ਇਨਸਾਨ ਜਿਹਨੂੰ ਸ਼ਹੀਦੇ ਆਜ਼ਮ ਉਹ ਤੋਂ ਬਾਅਦ ਕੁਝ ਕਹਿਣ ਦੀ ਲੋੜ ਨਹੀਂ ਰਹਿ ਜਾਂਦੀ। ਸ਼ਹੀਦੇ ਆਜ਼ਮ ਨਾਲ ਜਾਣਿਆ ਜਾਂਦਾ ਸ਼ਹੀਦ ਭਗਤ ਸਿੰਘ। ਮੋਦੀ ਸਾਹਿਬ ਨੇ ਬਿਨਾਂ ਪੁੱਛੇ ਬਿਨਾਂ ਦੱਸੇ ਜਿਹੜਾ ਕਿਸਾਨਾਂ ਦੀ ਮੌਤ ਦਾ ਵਾਰੰਟ ਜਿਹੜਾ ਆ ਉਹਦੇ ਤੇ ਕੱਲ ਸਾਈਨ ਕਰਤੇ ਰਾਸ਼ਟਰਪਤੀ ਸਾਹਿਬ ਨੇ। ਸੋ ਮੈਂ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਕਿ ਇਹਨੂੰ ਇਦਾਂ ਨਾ ਮੰਨਿਓ ਵੀ ਇੱਥੇ ਕਲਾਕਾਰ ਆ ਰਹੇ ਆ ਤੇ ਕਲਾਕਾਰਾਂ ਨਾਲ ਸੈਲਫੀਆਂ ਕਰਾ ਕੇ ਚੱਲ ਜਾਣਾ। ਇਹਨੂੰ ਸਿਰਫ ਇੱਕ ਅਸੀਂ ਅੱਜ ਕਿਸਾਨ ਦੇ ਪੁੱਤ ਬਣ ਕੇ ਸਾਰੇ ਆਏ ਆ, ਬੜੀ ਦੂਰੋਂ ਸਾਰੇ ਕਲਾਕਾਰ ਵੀਰ ਆ ਰਹੇ ਆ। ਸੋ ਕੋਸ਼ਿਸ਼ ਕਰੋ ਕਿ ਤੁਸੀਂ ਵੀ ਕਿਸਾਨਾਂ ਦੇ ਪੁੱਤ ਹੋ ਔਰ ਸਾਡਾ ਮੇਨ ਮਕਸਦ ਇਹ ਆ ਕਿ ਅਸੀਂ ਇਸ ਬਿੱਲ ਦਾ ਵਿਰੋਧ ਕਰੀਏ ਔਰ ਉਸ ਗੂੰਗੀ ਬੋਲੀ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਾਈਏ ਕਿ ਜਿਹੜਾ ਕਿਸਾਨ ਆ ਸਾਰੀ ਦੁਨੀਆ ਦਾ ਢਿੱਡ ਭਰਨ ਵਾਲਾ, ਜਿਹਨੂੰ ਅੰਨਦਾਤਾ ਕਿਹਾ ਜਾਂਦਾ, ਉਹ ਕੋਈ ਗੁਲਾਮ ਨਹੀਂ ਆ ਜਾਂ ਉਹ ਕੋਈ ਕਿਸੇ ਦਾ ਕੋਈ ਮਤਲਬ ਇਦਾਂ ਨਹੀਂ ਆ ਵੀ ਤੁਸੀਂ ਕੁਝ ਵੀ ਉਹਨੂੰ ਦੇ ਦਿਓ। ਸੋ ਪਲੀਜ਼ ਮੇਰੇ ਵੀਰ ਬਣ ਕੇ ਤੁਸੀਂ ਸਾਰੇ ਇੱਧਰ ਆਓ। ਸਾਰੇ ਜਿੰਨੇ ਸਾਡੇ ਭਰਾ ਨੇ ਉਹ ਇਕੱਠੇ ਹੋਏ ਆ, ਜਿੰਨੇ ਵੀਰ ਦੂਰੇ ਨੇੜੇ ਉਹ ਸਾਰੇ ਪਿੰਡਾਂ ਚੋਂ ਆਏ ਨੇ, ਸਾਰਿਆਂ ਦਾ ਧੰਨਵਾਦ ਕਰਦੇ ਆ। ਬਿੱਲਾਂ ਦੇ ਵਿਰੋਧ ਚਲਾਏ ਜਿਹੜੇ ਸਾਡੇ ਸਿਆਸਤਾਂ ਕਰਦੇ ਲੱਗਦਾ ਨਹੀਂ ਜ਼ਿਆਦਾ ਦੇਰ ਹੋ ਗਈ। ਕਲਾਕਾਰਾਂ ਨੂੰ ਗਾਇਕਾਂ ਨੂੰ ਪਹਿਲਾਂ ਹੀ ਜਾਗ ਜਾਣਾ ਚਾਹੀਦਾ ਸੀ। ਇਹਨਾਂ ਜ਼ਬਰਦਸਤੀਆਂ ਦੇ ਇਹਨਾਂ ਦੇ ਜਿਹੜੇ ਕੰਮ ਕਰ ਰਹੇ ਨੇ ਇਹਨਾਂ ਦੇ ਵਿਰੁੱਧ। ਪਹਿਲਾਂ ਕਦੋਂ ਜੀ? ਕਈ ਇਸ ਤੋਂ ਪਹਿਲਾਂ ਵੀ ਕਈ ਐਸੀਆਂ ਵਧੀਕੀਆਂ ਹੋਈਆਂ ਨੇ, ਬੇਅਦਬੀ ਕਾਂਡ ਹੋਏ ਨੇ, ਗੁਰੂਆਂ ਦੀਆਂ ਬੇਅਦਬੀਆਂ ਹੋਈਆਂ ਨੇ, ਹੋਰ ਵੀ ਕਈ ਐਸੇ ਜਿਹੜੇ ਮੁੱਦੇ ਨੇ ਸਾਹਮਣੇ ਆਏ ਨੇ। ਪਰ
ਉਦੋਂ ਤੋਂ ਹੀ ਤੁਸੀਂ ਜਿਹੜੇ ਬਾਕੀ ਮੈਨੂੰ ਜ਼ਿਆਦਾ ਕਲਾਕਾਰਾਂ ਦਾ ਪਤਾ ਨਹੀਂ, ਜਿਹੜੇ ਕਲਾਕਾਰ ਜਿੰਨੇ ਕਿ ਇੱਥੇ ਇਕੱਠੇ ਆ, ਚਾਹੇ ਬੇਅਦਬੀ ਆ, ਮਹਾਰਾਜ ਦੀ ਬੇਅਦਬੀ ਤੇ ਕਿਉਂ ਨਹੀਂ ਕੋਈ ਬੋਲਿਆ ਹੋਊਗਾ? ਸਾਰੇ ਬੋਲੇ ਆ, ਬਿਲਕੁਲ ਬੋਲੇ ਆ। ਕੋਈ ਵੀ ਮੁੱਦਾ ਹੁੰਦਾ ਜ਼ਿਆਦਾਤਰ ਹਰੇਕ ਬੰਦੇ ਦੀ ਕੋਸ਼ਿਸ਼ ਹੁੰਦੀ ਆ ਉਹ ਬੋਲੇ, ਕਿਉਂ ਨਹੀਂ ਬੋਲਦੇ? ਯਾਰ ਅਗਲੀ ਪਤਾ ਚੱਲੀ ਜਾਊਗੀ। ਅੱਜ ਇੰਨਾ ਜ਼ਿਆਦਾ ਜੂਤ ਇਕੱਠਾ ਅਸੀਂ ਰਾਜਨੀਤੀ ਬਣਾਉਣ ਵਾਲੇ ਨਹੀਂ, ਅਸੀਂ ਉਹਨਾਂ ਦਾ ਸਾਥ ਦੇਣਾ। ਅੱਜ ਇੰਨਾ ਜ਼ਿਆਦਾ ਜੂਤ ਇਕੱਠਾ ਕੀਤਾ, ਜੂਤ ਨੂੰ ਵੀ ਸਿੱਧ ਕੀ ਆ? ਜੂਤ ਨੂੰ ਵੀ ਕਹਾਂਗੇ ਨਾਲ ਚੱਲੋ ਕਿਸਾਨਾਂ ਦੇ, ਆਪਣੇ ਬਜ਼ੁਰਗਾਂ ਦੇ, ਜਿੱਦਾਂ ਉਹ ਉਹਨਾਂ ਦੀ ਰਾਜਨੀਤੀ ਹੈ ਤਾਂ ਅਸੀਂ ਉਹਨਾਂ ਦਾ ਸਾਥ ਦੇਣਾ। ਹਾਂਜੀ ਭਾਈ, ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦੇ ਧੰਨੇ ਬਾਰੇ? ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਅੱਜ ਮਾਝੇ ਦੀ ਧਰਤੀ ਦੇ ਉੱਤੇ ਆਏ ਆ ਜੀ। ਬੜਾ ਜਿਹੜਾ ਸੰਕਟ, ਪਹਿਲਾਂ ਵੀ ਮੁਸ਼ਕਲਾਂ ਮਾਝੇ ਨੇ ਚੱਲੀਆਂ ਨੇ, ਉਹ ਜਿੰਨੇ ਵੀ ਤੋਂ ਸੰਘਰਸ਼ ਚਾਲੂ ਹੋਏ ਨੇ, ਮਾਝੇ ਦੀ ਧਰਤੀ ਤੋਂ ਹਮੇਸ਼ਾ ਕਾਮਯਾਬੀ ਮਿਲੀ ਹੈ। ਸੋ ਅਕਸਰ ਤੁਸੀਂ ਮੈਨੂੰ ਹਾਸੇ ਠਿੱਠੇ ਪੈਂਦੇ ਇਹ ਵੇਖਿਆ ਹੋਊਗਾ, ਪਰ ਹੁਣ ਮੁੱਦਾ ਗੰਭੀਰ ਹੈ। ਇਹ ਜਿਹੜੇ ਬਿੱਲ ਪਾਸ ਹੋਏ ਨੇ ਸਾਰਿਆਂ ਨੂੰ ਪਤਾ ਹੈ, ਅਸੀਂ ਇਹਦੇ ਖਿਲਾਫ ਆ। ਕਿਸਾਨ ਦੇ ਪੁੱਤ ਬਣ ਕੇ ਇੱਥੇ ਆਏ ਆ, ਕਿਸਾਨਾਂ ਦੇ ਨਾਲ ਆ, ਕਿਸਾਨਾਂ ਦੇ ਨਾਲ ਸੀ ਤੇ ਰਹਾਂਗੇ। ਭਾਈ ਅਗਲੀ ਰਣਨੀਤੀ ਕੀ ਹੋਵੇਗੀ? ਅਗਲੀ ਰਣਨੀਤੀ ਜਿਵੇਂ ਸੀਨੀਅਰ ਸਾਹਿਬਾਨ ਸਾਨੂੰ ਕਮਾਂਡ ਦੇਣਗੇ, ਮੈਂ ਤੇ ਇਹਦੇ ਛੋਟਾ ਜੀ ਭਜਨ ਮਾਨ ਬਾਈ ਹੋਰੀ ਨੇ, ਦੀਪ ਸਿੱਧੂ ਬਾਈ ਹੋਰੀ ਨੇ, ਜਿੱਧਰ ਨੂੰ ਜਾਣਗੇ ਉਧਰ ਹੀ ਨਾਲ ਆ, ਤੁਹਾਡੇ ਨਾਲ ਆ, ਤੁਹਾਡੇ ਹੱਕਾਂ ਦੇ ਨਾਲ। ਦੇਖੋ ਜੀ, ਇਹ ਜਿਹੜੀ ਤੁਸੀਂ ਰਾਸ਼ਟਰਪਤੀ ਦੀ ਗੱਲ ਕਰਦੇ ਹੋ, ਮੈਂ ਪਹਿਲਾਂ ਵੀ ਕਾਫੀ ਸਾਰੇ ਪੱਤਰਕਾਰਾਂ ਨੂੰ ਦੱਸ ਕੇ ਹਟਿਆ, ਰਾਸ਼ਟਰਪਤੀ ਸਾਡੇ ਦੇਸ਼ ਦਾ ਉਹ ਅਹੁਦਾ ਆ ਜਿਹੜਾ ਸਿਰਫ ਨਾਮ ਦਾ ਹੀ ਅਹੁਦਾ ਹੈ। ਜਿੰਨੇ ਵੀ ਸਾਡੇ ਦੇਸ਼ ਦੇ ਰਾਸ਼ਟਰਪਤੀ ਹੋਏ ਆ, ਕੋਈ ਇੱਕਾ ਦੁੱਕਾ ਹੋਊਗਾ ਜਿਨ੍ਹਾਂ ਨੇ ਆਪਣੀ ਜੈਨੂਅਲੀ ਤੌਰ 'ਤੇ ਆਪਣੀ ਪਾਵਰ ਨੂੰ ਇਸਤੇਮਾਲ ਕੀਤਾ ਹੋਊਗਾ, ਨਹੀਂ ਤੇ ਜੋ ਵੀ ਪ੍ਰਾਈਮ ਮਿਨਿਸਟਰ ਕਰਦੇ ਆ ਉਹ ਰਾਸ਼ਟਰਪਤੀ ਨੂੰ ਸਹਿਮਤ ਹੋਣਾ ਹੀ ਪੈਂਦਾ। ਇਹਦੇ ਜਦੋਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਪਾਸ ਹੋ ਗਿਆ ਸੀ, ਉਤੋਂ ਸ਼ੋਰ ਹੀ ਕਿ ਰਾਸ਼ਟਰਪਤੀ ਨੇ ਸਾਈਨ ਕਰਨੇ ਜੇ ਰਾਸ਼ਟਰਪਤੀ ਇੱਥੇ ਆਪਣੀ ਗਟਸ, ਆਪਣੀ ਪਾਵਰ ਵਿਖਾਉਂਦੇ ਤੇ ਸ਼ਾਇਦ ਉਹ ਸਾਈਨ ਨਾ ਕਰਦੇ ਵੀ ਨਹੀਂ ਮੈਨੂੰ ਇੱਥੇ ਇਤਰਾਜ਼ ਆ, ਮੈਂ ਸਾਈਨ ਨਹੀਂ ਕਰ ਸਕਦਾ, ਪਰ ਉਹਨਾਂ ਚੁੱਪ ਚੁਪੀਤੇ ਚਾਹ ਪੀ ਕੇ ਤੇ ਸਾਈਨ ਕਰਤੇ। ਲੈ ਗਈ ਮੁੜਿਆ ਜਾ ਭਗਤ ਸਿਆ, ਤੇਰੀ ਲੋੜ ਦੇਸ਼ ਨੂੰ ਪੈ ਗਈ। ਇਨਕਲਾਬ ਇਨਕਲਾਬ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਏਕਤਾ, जय जवान जय जवान, बोले सो निहाल। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਹੈਲੋ, ਧੰਨਵਾਦੀਆਂ ਭਾਈ ਰੇਸ਼ਮ ਸਿੰਘ ਅਨਮੋਲ ਉਹਨਾਂ ਦੇ, ਇਹਨਾਂ ਨੇ ਕੁਝ ਬਹੁਤ ਹੀ ਸੱਚੀਆਂ ਗੱਲਾਂ ਤੁਹਾਨੂੰ ਦੱਸੀਆਂ। ਇਹ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਆ। ਬਾਈ ਇੱਕ ਜ਼ਰੂਰੀ ਅਨਾਉਂਸਮੈਂਟ ਆ, ਇੱਕ ਬਾਈ ਦਾ ਮੋਬਾਈਲ ਗਵਾਚ ਗਿਆ ਹੈ, ਤੇਜ ਪ੍ਰਤਾਪ ਸਿੰਘ ਕਾਲੋਂ, ਪੱਤਰਕਾਰ ਅਜੀਤ। ਜੇ ਕਿਸੇ ਬਾਈ ਨੂੰ ਮੋਬਾਈਲ ਮਿਲਿਆ ਤੇ ਬਾਈ ਉਹ ਲਾਈਵ ਚਲਾਉਂਦੇ ਪਏ ਆਪਣੇ ਚੈਨਲ ਤੇ, ਉਹਨਾਂ ਨੂੰ ਦੇ ਦਿਓ। ਬਾਈ ਗੁਰਵਿੰਦਰ ਬਰਾੜ ਦਾ ਬਹੁਤ ਬਹੁਤ ਸਵਾਗਤ, ਨਿੱਘਾ ਕਰਦੇ ਅਸੀਂ ਇੱਥੇ ਆਉਣ ਤੇ। ਬਾਈ ਹਰਪ ਚੀਮਾ, ਬੀਜੇ ਰੰਧਾਵਾ। ਹੁਣ ਬਾਈ ਐਮੀ ਵਿਰਕ ਜਿਹੜੇ ਪਿੱਛੇ ਨੇ ਮੇਰੇ ਵੀਰ ਬਾਈਟ ਲੈ ਰਹੇ ਪੱਤਰਕਾਰ ਸਪੈਸ਼ਲੀ, ਉਹਨਾਂ ਨੂੰ ਬੇਨਤੀ ਆ ਕਿ ਅੱਗੇ ਨਾਲੋਂ ਰਸ਼ ਜ਼ਿਆਦਾ ਪਿੱਛੇ ਆ ਬਾਈ, ਅੱਗੇ ਲੈ ਆਓ ਸਾਰਿਆਂ ਨੂੰ। ਹੁਣ ਬਾਈ ਐਮੀ ਵਿਰਕ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕਰਨਗੇ। ਐਮੀ ਵਿਰਕ ਬਾਈ ਜੀ ਦਾ ਧੰਨਵਾਦੀ ਆ। ਮਲੋਟ 'ਚ ਇਹਨਾਂ ਦੀ ਸ਼ੂਟਿੰਗ ਚੱਲਦੀ ਪਈ ਸੀ, ਉੱਥੋਂ ਸ਼ੂਟਿੰਗ ਛੱਡ ਕੇ ਤੁਹਾਡੇ ਮੋਟਾ ਤੁਹਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਬਾਰੇ ਪਤਾ ਲੱਗ ਗਿਆ ਹੋਣਾ, ਜਾਂ ਜਿਨ੍ਹਾਂ ਨੂੰ ਨਹੀਂ ਪਤਾ ਉਹ, ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਪੁੱਛੋ। ਮੋਟੀ ਗੱਲ ਹੈ ਜਿਹੜਾ ਪਹਿਲਾਂ ਸਰਕਾਰ ਆਪਣੀਆਂ ਫਸਲਾਂ ਖਰੀਦਦੀ ਸੀ, ਉਹ ਹੁਣ ਪ੍ਰਾਈਵੇਟ ਕੰਪਨੀਆਂ ਦੇ ਹੱਥ ਕਰ ਲੈਣਾ। ਕੋਈ ਵੀ ਬੰਦਾ ਖਰੀਦ ਸਕਦਾ, ਜਾਂ ਆਪਾਂ ਜਿਹੜੀ ਵੇਚਣੀ ਆ ਭਾਵੇਂ ਇੱਧਰ ਜਾ ਕੇ ਹਰਿਆਣੇ ਜਾ ਕੇ ਵੇਚੀਏ, ਚਾਹੇ ਰਾਜਸਥਾਨ ਚਾਹੇ ਸਾਊਥ ਜਾ ਕੇ ਵੇਚੀਏ। ਤੇ ਐਮਐਸਪੀ ਦਾ ਮਸਲਾ ਹੈ ਵੀ ਜਿਹੜਾ ਘੱਟ ਤੋਂ ਘੱਟ ਕਿੰਨਾ ਰੇਟ ਹੋਊਗਾ, ਤੇ ਇਹਨਾਂ ਨੇ ਉਹ ਲਿਖਤਾ, ਹੁਣ ਉਹਦੇ 'ਚ ਐਮਐਸਪੀ ਲਿਖਤਾ ਵੀ ਉਹ ਐ ਨਹੀਂ ਲਿਖਿਆ ਇਹਨਾਂ ਨੇ ਵੀ ਆ 2000 ਆ ਕਿ 2500 ਆ, ਕੱਲ ਨੂੰ ਤਾਂ 500 ਕਹਿ ਦੇਣਗੇ। ਸੋ ਸਭ ਤੋਂ ਜਿਹੜਾ ਵੱਡਾ ਮਸਲਾ ਵੀ ਜਿਹੜੀ ਪਹਿਲਾਂ ਸਰਕਾਰੀ ਖਰੀਦ ਹੁੰਦੀ ਸੀ, ਉਹ ਇਹਨਾਂ ਨੇ ਹੁਣ ਬੰਦ ਕਰਤੀ ਹੈ। ਤੇ ਉਸ ਤੋਂ ਬਾਅਦ 'ਚ ਇਹਨਾਂ ਨੇ ਤਿਆਰੀਆਂ ਵਾਹਵਾ ਚਿਰ ਤੋਂ ਕੀਤੀਆਂ। ਹੁਣ ਮੋਗੇ ਇਹਨਾਂ ਨੇ ਆਲਰੇਡੀ ਆਪਣਾ ਇੱਕ ਪਲਾਂਟ ਬਣਾਇਆ ਅਡਾਨੀਆਂ ਨੇ। ਅਡਾਨੀ ਤੋਂ ਮੇਰੇ ਗੱਲ ਚੇਤੇ ਆ ਗਈ, ਪਹਿਲਾਂ ਮੈਂ ਸਵੇਰੇ ਕੁੜਤਾ ਪਜਾਮਾ ਪਾਇਆ ਇੱਦਾਂ, ਮਗਣਾ ਦਾ ਬੜੀ ਟੌਰ ਗੱਡੀ ਆ, ਆਂਦਾ ਕਿੱਥੇ ਚੱਲਿਆ, ਮਹਾ ਮਕਾਨ ਤੇ, ਆਂਦਾ ਕਿਹਦੀ, ਮਹਾ ਅਡਾਨੀਆਂ ਦੀ। ਤੇ ਉਹ ਸਵੇਰੇ ਮੈਂ ਚੱਲ ਰਿਹਾ ਚੰਗੇ ਕੰਮ ਆ ਗਿਆ, ਫਿਰ ਮੈਂ ਚਿੱਟਾ ਨਾ ਪਾ ਲਈ ਯਾਰ, ਮਕਾਨ ਚੱਲੇ, ਆਂਦਾ ਠੀਕ ਆ ਕੋਈ ਗੱਲ ਨਹੀਂ। ਤੇ ਹੁਣ ਇਹਨਾਂ ਨੇ ਮੋਗੇ ਬਣਾਇਆ ਆਲਰੇਡੀ, ਆਪਣਾ ਬਣਾਈ ਬੈਠੇ ਆ ਇਹ, ਜਿੱਥੇ ਇਹਨਾਂ ਨੇ ਸਾਰਾ ਕੁਝ ਸਟੋਰ ਕਰਨਾ ਆਪਣਾ ਵੱਖੋ ਵੱਖ ਤਰੀਕਿਆਂ ਨਾਲ। 40 ਲੱਖ ਜਿਹੜੀ ਉੱਥੇ ਅਨਾਜ ਦੀ ਬੋਰੀ ਇਹਨਾਂ ਨੇ ਇਕੱਠੀ ਕਰਕੇ ਰੱਖਣੀ ਆ। ਤੇ ਮੇਰੇ ਦਿਮਾਗ 'ਚ ਆਇਆ, ਮੈਂ ਕਿਹਾ ਖਰੇ ਉੱਥੇ ਜਦ ਆਪਣੀ ਲੇਬਰ ਲੱਗੂਗੀ, ਲੇਬਰ ਲਾਉਣਗੇ 10,000 ਬੰਦਾ 15,000 ਬੰਦਾ, ਚੱਲ ਉਸ ਏਰੀਆ ਦਾ ਤੇ ਮੋਗੇ ਦਾ ਤੇ ਲੱਗੂਗਾ ਨਾ, ਜਿਹੜਾ ਬੇਰੁਜ਼ਗਾਰ ਆਪ ਦਾ ਕੰਮ ਲੱਗੂਗਾ। ਕਹਿੰਦਾ ਬਈ ਉੱਥੇ ਕੁੱਲ ਮਿਲਾ ਕੇ ਬੰਦੇ ਹੀ 10 ਰੱਖੇ ਆ ਉਹਨਾਂ ਨੇ, ਬਾਕੀ ਸਾਰਾ ਕੰਮ ਹੀ ਮਸ਼ੀਨੀ ਹੈ। ਤੇ ਲੇਬਰ ਨੂੰ ਵੀ ਮਾਰ ਆ, ਉਸ ਤੋਂ ਮੁੜ ਕੇ ਕਿਸਾਨੀ ਨੂੰ ਵੀ ਮਾਰ ਆ। ਤੇ ਆਪਣੇ ਕੋਲ ਆ ਜਿਹੜੇ ਆਪਣੇ ਪ੍ਰੋਟੈਸਟ ਚੱਲਦੇ ਪਏ ਆ, ਧਰਨੇ ਚੱਲਦੇ ਪਏ ਆ, ਕਿਸੇ ਹੋਰ ਸਟੇਟ ਦੀ ਗੱਲ ਨਹੀਂ ਆਪਣੇ ਕੋਲ ਆਉਂਦੀ ਪਈ।
ਲੱਗੀ ਜਾਂਦੇ ਆ ਸਾਰੇ ਪਾਸੇ ਧਰਨੇ। ਆਪਾਂ ਨੂੰ ਲੱਗਦਾ ਵੀ ਆਪਾਂ ਪੰਜਾਬ 'ਚ ਹੀ ਇਕੱਲੇ ਲੱਗੇ ਆ, ਸਾਰੇ ਪਾਸੇ ਲੋਕ ਲੱਗੇ ਆ, ਆਪਣੇ ਤੱਕ ਨਿਊਜ਼ ਨਹੀਂ ਪਹੁੰਚਦੀ ਪਈ ਕਿਉਂਕਿ ਨੈਸ਼ਨਲ ਮੀਡੀਆ ਬਿਲਕੁਲ ਵਿਕਿਆ ਹੋਇਆ ਆਲਰੇਡੀ। ਤੇ ਉਸ ਤੋਂ ਬਾਅਦ 'ਚ ਆਪਾਂ ਥੈਂਕਸ ਕਰਦੇ ਆ ਪੰਜਾਬ ਦੇ ਮੀਡੀਆ ਦੀ ਜਾਂ ਹਰਿਆਣੇ ਦੇ ਮੀਡੀਆ ਦੀ, ਜਿਹੜੇ ਇੱਕ ਦੂਜੇ ਤੱਕ ਆਪਣੀ ਗੱਲ ਪਹੁੰਚਾਉਂਦੇ ਪਏ ਆ। ਤੇ ਉਸ ਤੋਂ ਬਾਅਦ ਜਿਹੜੀ ਸਾਊਥ ਦੇ ਵਿੱਚ ਪ੍ਰੋਟੈਸਟ ਚੱਲਦੇ ਆ, ਆਪਣੇ ਤੱਕ ਫੇਸਬੁੱਕ ਤੇ ਵੀ ਗੱਲ ਨਹੀਂ ਆਉਣੀ ਕਿਉਂਕਿ ਇਹਨਾਂ ਨੇ ਫੇਸਬੁੱਕ ਵੀ ਖਰੀਦ ਲਈ ਆ। 2-2.5 ਮਹੀਨੇ ਪਹਿਲਾਂ ਅੰਬਾਨੀਆਂ ਨਾਲ ਤੇ ਅਡਾਨੀਆਂ ਨਾਲ ਇਹਨਾਂ ਦਾ ਟਾਈ ਅਪ ਹੋਇਆ, ਕੁਝ % ਜਿਹੜਾ ਸ਼ੇਅਰ ਅੰਬਾਨੀਆਂ ਨੇ ਵੇਚਿਆ, ਫੇਸਬੁੱਕ ਨੂੰ ਇਕੱਠਾ ਕਰਿਆ ਨਾਲ। ਤੇ ਗੇਮ ਸਾਰੀ ਐਲਗੋਰਿਦਮ ਦੀ ਆ, ਉਹਨਾਂ ਦੇ ਆਪਣੇ ਹੱਥ ਆ, ਉਹਨਾਂ ਨੇ ਕਿੱਥੇ ਕਿਹੜੀ ਚੀਜ਼ ਪੇਸ਼ ਕਰਨੀ ਹੈ। ਉਹਨਾਂ ਨੇ ਇੱਥੇ ਜਿਹੜੀ ਚੀਜ਼ ਨੂੰ ਜਿਹੜੇ ਪਾਸੇ ਨੂੰ ਪੰਜਾਬ ਨੂੰ ਲਾਉਣਾ ਹੈ, ਜਿਹੜੇ ਪਾਸੇ ਨੂੰ ਹਰਿਆਣੇ ਨੂੰ ਲਾਉਣਾ, ਉਹਨਾਂ ਨੇ ਉਹੀ ਚੀਜ਼ਾਂ ਫੇਸਬੁੱਕ ਤੇ ਤੁਹਾਡੇ ਸਾਹਮਣੇ ਸ਼ੋਅ ਕਰੀ ਜਾਣੀਆਂ ਨੇ। ਤੇ ਜਿਹੜੀ ਚੀਜ਼ ਤੁਸੀਂ ਜਾਂਦੇ ਜਾਂਦੇ ਗੱਡੀ 'ਚ ਆਪਾਂ ਕੋਈ ਗੱਲ ਕਰ ਲਈਏ, ਆਪਾਂ ਜਾਂਦੇ ਜਾਂਦੇ ਗੱਲ ਕਰਦੇ ਨੇ ਗੱਡੀ 'ਚ, ਯਾਰ ਮੈਂ ਆਪਣੀ ਗੱਡੀ ਦੀ ਸਰਵਿਸ ਕਰਾਉਣੀ ਹੈ ਤੇ ਜਾਂ ਮੈਂ ਅੱਜ ਬੁਲਟ ਲੈਣਾ ਹੈ ਜਾਂ ਕੁਝ ਕਰਨਾ, ਤੁਸੀਂ ਗੱਲਾਂ ਕਰ ਲਿਓ। ਤੁਸੀਂ ਜਦੋਂ ਮੋਬਾਈਲ ਖੋਲਦੇ ਤੁਹਾਨੂੰ ਇਹੋ ਜਿਹੀਆਂ ਮਸ਼ਹੂਰੀਆਂ ਤੁਹਾਡੇ ਸਾਹਮਣੇ ਆਉਣ ਲੱਗ ਪੈਣਗੀਆਂ। ਇਹ ਜਿਹੜੇ ਆਪਣੇ ਫੋਨ ਨੇ, ਆਈਫੋਨ ਲਾ ਲਓ ਜਾਂ ਦੂਏ ਫੋਨ ਲਾ ਲਓ, ਇਹ 24 ਘੰਟੇ ਆਪਣਾ ਇਹ ਔਨ ਰਹਿੰਦੇ ਆ। ਇਹਨਾਂ ਦੇ ਕੈਮਰੇ 24 ਘੰਟੇ ਔਨ ਨੇ ਉਹਨਾਂ ਕੋਲੇ। ਤੇ ਆਪਾਂ ਪਹਿਲਾਂ ਅੰਗੂਠਾ ਲਾ ਦਿੰਦੇ ਸੀ ਐਂ ਕਰਕੇ ਵੀ ਅੰਗੂਠੇ ਨਾਲ ਸੌਖਾ ਹੋ ਗਿਆ ਕੰਮ, ਖੁੱਲ ਗਿਆ ਜੀ ਬੜਾ। ਉਹਨਾਂ ਨੇ ਸਾਰੇ ਇੰਡੀਆ ਦੇ ਅੰਗੂਠੇ ਲੈ ਲਏ। ਉਦੋਂ ਮੁੜ ਕੇ ਆਪਾਂ ਫੋਨ ਖੋਲਦੇ ਆ ਐਂ ਕਰ ਦਿੰਦੇ ਆ, ਸਾਰਾ ਬੜਾ ਸੌਖਾ ਵਾਲਾ ਅੱਖਾਂ ਨਾਲ ਹੀ ਖੁੱਲ ਜਾਂਦਾ। ਉਹ ਸਾਰਿਆਂ ਦਾ ਮੂੰਹ ਵੀ ਲੈ ਗਏ, ਉਹ ਟੀਨਾ ਟੂਨਾ ਸਭ ਇਕੱਠਾ ਕਰ ਲਿਆ ਉਹਨਾਂ ਨੇ। ਤੇ ਉਹਨਾਂ ਨੇ ਜੋ ਚੀਜ਼ ਉਹਨਾਂ ਨੇ ਤੁਹਾਨੂੰ ਪਰੋਸ ਕੇ ਦੇ ਦੇਣੀ, ਆਪਣੇ ਉਹਨਾਂ ਨੇ ਮਸ਼ਹੂਰੀ ਵੇਖਣੀ ਹੁੰਦੀ ਹੈ ਸਾਹਮਣੇ, ਯਾਰ ਆਹ ਕੱਪੜੇ ਜੇ ਸੋਹਣੇ ਲਾ ਦੇ, ਆਹ ਘਰ ਸੋਹਣਾ ਲਾਦਾ, ਆਹ ਕੱਪੜੇ ਵਧੀਆ, ਉਹੋ ਜਿਹੇ ਆਪਾਂ ਆਰਡਰ ਕਰ ਲੈਂਦੇ ਆ, ਆਨਲਾਈਨ ਮੰਗਾਉਣ ਲੱਗ ਪਏ ਜਾਂ ਆਪਾਂ ਸ਼ਹਿਰ 'ਚ ਜਾ ਕੇ ਭਰਨ ਲੱਗ ਪਏ ਆ। ਸੋ ਇਹ ਸਾਰਾ ਕੁਝ ਇਹਨਾਂ ਨੇ ਆਲਰੇਡੀ ਆਪਣਾ ਬਣਾ ਕੇ ਰੱਖਿਆ ਤੇ ਆਪਾਂ ਨੂੰ ਚੱਕ ਚੱਕ ਕੇ ਪੇਸ਼ ਕਰੀ ਜਾਂਦੇ ਆ। ਤੇ ਉਸ ਤੋਂ ਬਾਅਦ ਜਿਹੜਾ ਕਿਸਾਨੀਆਂ ਵਾਲਾ ਵੱਡੇ ਪੱਧਰ ਤੇ ਮੁੱਦਾ ਇਹਨਾਂ ਨੇ ਤੁਹਾਨੂੰ ਸ਼ੋਅ ਨਹੀਂ ਹੋਣ ਦੇਣਾ, ਜਿਹੜਾ ਹਰਿਆਣੇ 'ਚ ਹੋ ਰਿਹਾ ਜਾਂ ਰਾਜਸਥਾਨ 'ਚ ਹੋ ਰਿਹਾ ਜਾਂ MP ਮਹਾਰਾਸ਼ਟਰ, ਸਾਰੇ ਪਾਸੇ ਹੋ ਹੀ ਜਾਂਦੇ ਆ। ਚਲੋ ਉਧਰ ਆਇਆ ਵੀ ਉਧਰ ਸਰਕਾਰਾਂ ਉਹਨਾਂ ਦੀਆਂ ਆਪਣੀਆਂ ਜ਼ਿਆਦਾ ਉਹ ਵੈਸੇ ਵੀ ਨਹੀਂ ਸ਼ੋਅ ਹੋਣ ਦਿੰਦੇ ਤੇ ਉੱਥੇ ਮਤਲਬ ਆਪਣਾ ਲਾਠੀ ਚਾਰਜ ਵੀ ਕਰਦੇ ਆ। ਚਲੋ ਆਇਆ ਤੇ ਅੱਜ ਜਿਹੜਾ ਸਭ ਤੋਂ ਵੱਡਾ ਮੁੱਦਾ ਅਸੀਂ ਇਕੱਠੇ ਹੋਏ ਆ, ਤੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਇਹ ਦੱਸ ਦਈਏ ਵੀ ਅਸੀਂ ਕਿਸੇ ਵੀ ਪਾਰਟੀ ਤੋਂ ਨਹੀਂ ਆਏ। ਤੇ ਮੈਂ ਸਾਰੇ ਕਲਾਕਾਰ ਵੀਰਾਂ ਦਾ ਤੇ ਸਾਰੇ ਭਰਾਵਾਂ ਦਾ ਜਿਹੜੇ ਇਕੱਠੇ ਹੋਏ ਆ ਉਹਨਾਂ ਦਾ ਥੈਂਕ ਯੂ ਕਰਦਾ। ਤੁਸੀਂ ਆਪਣੇ ਸਮੇਂ ਨੂੰ ਸਮਾਂ ਕੱਢ ਕੇ ਪਹੁੰਚੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਰੇ ਪ੍ਰਸ਼ਾਸਨ ਦਾ ਬਹੁਤ ਬਹੁਤ ਥੈਂਕ ਯੂ। ਖਾਲਸਾ ਏਡ ਨਾਂ ਦੇ ਕਰੀ ਜ਼ੋਰਦਾਰ ਤਾੜੀਆਂ ਲਾ ਦਿਓ ਰਵੀ ਭਾਜੀ ਉਹਨਾਂ ਦੇ ਨਾਂ ਤੇ। ਪੂਰੇ ਵਰਲਡ ਦੇ ਵਿੱਚ ਆਪਣਾ ਵੱਡੇ ਪੱਧਰ ਤੇ ਇਹਨਾਂ ਨੇ ਨਾਂ ਰੋਸ਼ਨ ਕੀਤਾ ਹੈ। ਭਾਵਾਂ ਦੀ ਕਿਤੇ ਬੰਬ ਡਿੱਗਦੇ ਹੋਣ, ਭਾਵਾਂ ਹੜ੍ਹ ਆਉਂਦਾ ਹੋਵੇ, ਕੋਈ ਵੀ ਕੋਈ ਨੈਚੁਰਲ ਡਿਜ਼ਾਸਟਰ ਹੁੰਦਾ ਹੋਵੇ, ਉੱਥੇ ਪਹਿਲੇ ਨੰਬਰ ਤੇ ਪਹੁੰਚਦੇ ਆ। ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਖਾਲਸਾ ਏਡ ਦੇ ਤੇ ਲੋਕ ਵੈਲਫੇਅਰ ਦੇ ਨਾਂ ਤੇ ਬਹੁਤ 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 ਜ਼ੋਰਦਾਰ ਤਾੜੀਆਂ ਲਾਓ ਕਰੇ। ਕਿਉਂਕਿ ਇੱਕ ਤਾਂ ਗਰਮੀ ਹੈ, ਤੁਸੀਂ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਪਹੁੰਚੇ ਹੋ। ਤੇ ਉਸ ਤੋਂ ਬਾਅਦ ਫਸਲਾਂ ਦਾ ਟਾਈਮ ਹੈ, ਇਹਨਾਂ ਨੂੰ ਆਇਆ ਸੀ ਮੌਕੇ ਤੇ ਬੰਬ ਜਾਂ ਸਿੱਟਾਂਗੇ, ਇਹਨਾਂ ਨੇ ਕਿਹੜਾ ਸਟੋਰ ਕਰ ਲੈਣੀ ਹੈ। ਹੁਣ ਸਾਰਾ ਕੁਝ ਆਪਣੇ ਹੱਥ ਹੈ ਤੇ ਆਪਾਂ ਇਹਨਾਂ ਨੂੰ ਕਰਨਾ ਕੀ ਹੈ। ਜੇ ਆਪਣੇ ਕੋਲ 10 ਦਿਨ ਹੈਗੇ ਆ, 10-12 ਦਿਨਾਂ ਦੇ ਵਿੱਚ ਵਾਢੀਆਂ ਸ਼ੁਰੂ ਹੋਣੀਆਂ, ਉਦੋਂ ਪਹਿਲਾਂ ਮੈਂ ਕਹਿੰਦਾ ਹਨੇਰੀਆਂ ਲਿਆ ਦੀਆਂ ਤੇ ਗੱਲ ਪਹੁੰਚ ਜੇ। ਗੱਲ ਪਹੁੰਚ ਤਾਂ ਗਈ ਹੈ ਤੇ ਉਹ ਬਸ ਉਹ ਕੰਨ ਤੇ ਜਿਹੜੀ ਜੂ ਸਰਕਣ ਵਾਲੀ ਗੱਲ ਰਹਿ ਗਈ ਆ। ਉਹ ਆਂਦੇ ਵੀ ਨਹੀਂ ਸਰਕਣੀ, ਉਹ ਸਰਕਾ ਦਿਓ ਮੈਂ ਨਾ। ਤੇ ਜਿੱਧਰ ਨੂੰ ਲੈ ਕੇ ਚੱਲੋਗੇ ਅਸੀਂ ਤੁਹਾਡੇ ਨਾਲ ਆ, ਭਾਵੇਂ ਦਿੱਲੀ ਕਨੀ ਨੂੰ ਹੋ ਲੋ, ਭਾਵੇਂ ਇੱਧਰ ਨੂੰ ਪਾਕਿਸਤਾਨ ਲਈ ਹੋ ਲੋ, ਜਿੱਧਰ ਨੂੰ ਕਹੋਗੇ ਆਪਾਂ ਤਾਂ ਉੱਧਰ ਨੂੰ ਚੱਲ ਵੜਾਂਗੇ ਤੁਹਾਡੇ ਨਾਲ। ਤੇ ਇੱਕ ਵਾਰੀ ਕਲਾਕਾਰਾਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਲਾ ਦਿਓ, ਸਾਰੇ ਇਕੱਠੇ ਹੋਏ ਆ ਪਹਿਲੀ ਵਾਰ। ਚਾਹੇ ਤੁਸੀਂ ਗਾਉਣੇ ਵਾਲੇ ਲਾ ਲਓ ਜਾਂ ਐਕਟਰ ਲਾ ਲਓ ਜਾਂ ਕੋਈ ਵੀ ਵਰਗਾ, ਚਾਹੇ ਮਾਡਲ ਨੇ, ਸਾਰੇ ਇੱਕੋ ਮੰਚ ਤੇ ਇਕੱਠੇ ਹੋਏ ਆ, ਸਾਰੇ ਤੁਹਾਡੇ ਲਈ, ਕਿਉਂਕਿ ਸਾਰੇ ਜ਼ਿਮੀਂਦਾਰਾਂ ਦੇ ਪੁੱਤਰ ਨੇ। ਆਪਾਂ ਕੋਈ ਪੰਜਾਬ 'ਚ ਮੁੱਦਾ ਹੁੰਦਾ ਜਾ ਕੇ ਕਲਾਕਾਰਾਂ ਦਾ ਨਾਮ ਲਾਉਂਦੇ ਹਰੇਕ ਚੀਜ਼, ਕਿਉਂਕਿ ਯਾਰ ਅਸੀਂ ਤੁਹਾਡੇ 'ਚ ਜੰਮੇ ਪੜਿਆ। ਇੱਕ ਗੀਤ ਆਉਂਦਾ ਤੁਸੀਂ ਸਾਨੂੰ ਵਾਅਦੇ ਕਰ ਦਿੰਦੇ ਹੋ, ਪਾਸੇ ਕਰ ਦਿੰਦੇ ਹੋ ਸਾਈਡ ਤੇ ਵੀ ਇਹ ਪਤਾ ਨਹੀਂ ਕਿਹੜੀ ਚਰਚ ਨਾ, ਅਸੀਂ ਸਿੱਖ ਕੇ ਲੱਗੇ ਆ ਤੁਹਾਡੇ ਵਰਗੇ ਆ, ਸਾਡਾ ਬਸ ਐ ਸੂਤਰ ਆ ਗਿਆ ਇੱਧਰ ਤੇ ਐ ਹਿਸਾਬ ਨਾਲ ਜਿਵੇਂ ਤੁਹਾਡੇ ਵਰਗੇ ਆ। ਤੇ ਤੁਹਾਡੇ ਜੋ ਆ ਪਤਾ ਨਹੀਂ ਕਿੰਨੇ ਬੈਠੇ ਨੇ, ਜੋ ਕਿੰਨਿਆਂ ਨੇ ਕੱਲ ਨੂੰ ਗਾਉਣ ਲੱਗਣਾ ਹੈ, ਇੰਜੀਨੀਅਰ ਬਣਨਾ ਹੈ, ਡਾਕਟਰ ਬਣਨਾ, ਕੁਝ ਨਹੀਂ ਪਤਾ ਅਕਾਲ ਪੁਰਖ ਦੀ ਕਿਰਪਾ ਕਿਹੜੇ ਵੇਲੇ ਕਦੋਂ ਹੋ ਜਾਣੀ ਹੈ। ਸੋ ਜਿਹੜੇ ਇਹ ਬਿੱਲ ਆਏ ਨੇ ਤੇ ਜਿਹੜੇ ਇਹ ਮਤਲਬ ਜਿਹੜਾ ਵੀ ਕਾਨੂੰਨ ਲਾਗੂ ਹੋਇਆ, ਅੱਜ ਤਾਂ ਇਹਦੀ ਸਖਤ ਨਿੰਦਾ ਕਰਦੇ ਹਾਂ, ਸਖਤ ਵਿਰੋਧ ਕਰਦੇ ਹਾਂ। ਜਿੱਥੇ ਵੀ ਹੋ ਸਕਿਆ ਅਸੀਂ ਇਹਦਾ ਵਿਰੋਧ ਕਰਾਂਗੇ ਤੇ ਕਰੀ ਵੀ ਜਾਂਦੇ ਹਾਂ। ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ। ਤੇ ਮੈਂ ਤੁਹਾਡੇ ਲਈ ਕਿਸੇ ਵੀ ਪੱਧਰ ਤੇ ਕਿਸੇ ਵੀ ਤਰੀਕੇ ਨਾਲ ਹਾਜ਼ਰ ਹੈ। ਤੇ ਮੈਂ ਬਾਵੇ ਬਾਈ ਦਾ ਥੈਂਕ ਯੂ ਕਰਦਾ ਜਿਨ੍ਹਾਂ ਨੇ ਸਾਰਾ ਆਰਗੇਨਾਈਜ਼ ਕੀਤਾ। ਤੇ ਬਹੁਤ ਬਹੁਤ ਪਿਆਰ ਸਤਿਕਾਰ ਬਟਾਲੇ ਵਾਲਿਆਂ ਦਾ, ਮਾਝੇ ਵਾਲਿਆਂ ਦਾ, ਅੰਮ੍ਰਿਤਸਰ ਵਾਲਿਆਂ ਦਾ। ਜਿਉਂਦੇ ਵਾਦ ਰਹੋ, ਚੜ੍ਹਦੀ ਕਲਾ 'ਚ ਰਹੋ। ਬੋਲੇ ਸੋ ਨਿਹਾਲ, ਜਿਉਂਦੇ ਵਾਦ। ਬਹੁਤ ਜੀ ਆਇਆਂ ਨੂੰ, ਬਹੁਤ ਸਾਰਾ ਧੰਨਵਾਦ ਐਮੀ ਵੀਰ ਦਾ। ਸਾਡੇ ਵਿੱਚ ਲੱਖਾ ਸਧਾਣਾ ਵੀਰ, ਜਗਦੀਪ ਰੰਧਾਵਾ ਪ੍ਰਧਾਨ ਮੰਤਰੀ, ਸਾਡੇ ਹਰਫ ਚੀਮਾ, ਵਿਜੇ ਰੰਧਾਵਾ, ਸੁਖਪ੍ਰੀਤ ਉਦੋਕੇ, ਗੁਰਵਿੰਦਰ ਬਰਾੜ ਬਾਈ। ਇੱਕ ਵਾਰੀ ਜ਼ੋਰਦਾਰ ਤਾੜੀ ਲਾਓ ਇਹਨਾਂ ਯੋਧਿਆਂ ਲਈ ਜਿਨ੍ਹਾਂ ਨੇ ਪਿਛਲੇ 15 ਦਿਨਾਂ ਦਾ, ਲੱਖੇ ਸਧਾਣੇ ਵੀਰ ਹੋਣਾ, ਦੀਪ ਸਿੱਧੂ ਹੋਣਾ, ਪਿਛਲੇ 15 ਦਿਨਾਂ ਦਾ ਜਿਹੜਾ ਸੜਕਾਂ ਤੇ ਪੰਜਾਬ ਦੇ ਵਿੱਚ ਜਿਹੜਾ ਆ ਇਹ ਵਿਰੋਧ ਦਾ ਜਿਹੜਾ ਆ ਡਟ ਕੇ ਵਿਰੋਧ ਕੀਤਾ ਜਾ ਰਿਹਾ ਆ ਇਹਨਾਂ ਬਿੱਲਾਂ ਦਾ। ਸੋ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਵੀਰਾਂ ਦਾ। ਸਾਰੇ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਅੱਗੇ ਆ ਜਾਓ,
ਅਜੇ ਬਹੁਤ ਟਾਈਮ ਅਸੀਂ ਇਸ ਬਿੱਲ ਦਾ, ਔਰ ਅੱਜ ਭਗਤ ਸਿੰਘ ਉਹਨਾਂ ਦਾ ਜਨਮ ਦਿਨ ਆ। ਮੈਂ ਚਾਹੂੰਗਾ ਆਪਾਂ ਗੱਜ ਕੇ 2-4 ਨਾਅਰੇ ਲਾਈਏ। ਇੱਕ ਵਾਰੀ ਜਵਾਨੀ ਜਿਹੜੀ ਆ ਮਾਝੇ ਨੂੰ ਜਿਹੜਾ ਇਹ ਦੱਸਦੇ ਆ ਕਿ ਖੌਰੇ ਨਸ਼ਿਆਂ 'ਚ ਡੁੱਬ ਗਿਆ, ਨਸ਼ਿਆਂ 'ਚ ਰੁਲ ਗਿਆ, ਪਰ ਨਸ਼ਿਆਂ 'ਚ ਰੁਲੀ ਨਹੀਂ ਜਵਾਨੀ ਆ ਬੈਠੀ ਆ। ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਜਿਉਂਦੇ ਵਾਸਤੇ। ਸੋ ਸਾਡੇ ਵਿੱਚ ਸਾਡੇ ਵੀਰ ਜੀ 5 ਮਿੰਟ ਤੁਹਾਡੇ ਲਈ ਟਾਈਮ ਦੇਣਗੇ। ਸਾਰੇ ਬੁਲਾਰਿਆਂ ਨੂੰ ਆਪਾਂ ਸੁਣਨਾ, ਸਾਰੇ ਵੀਰਾਂ ਨੂੰ ਆਪਾਂ ਸੁਣਨਾ, ਸਾਰਿਆਂ ਦੇ ਵੱਖ-ਵੱਖ ਵਿਚਾਰ ਆਪਾਂ ਵੇਖੀਏ। ਕੱਲ ਦਾ ਰਾਸ਼ਟਰਪਤੀ ਨੇ ਇਹ ਬਿੱਲਾਂ ਦੇ ਉੱਤੇ ਜਿਹੜਾ ਆ ਲੱਖਾਂ ਕਿਸਾਨਾਂ ਦਾ ਮੌਤ ਦਾ ਵਾਰੰਟ ਲਿਖਦਾ ਆ। ਆਪਾਂ ਹੁਣ ਵੇਖੀਏ ਕਿ ਅਗਲੀ ਰਣਨੀਤੀ ਕੀ ਹੈ। ਲੱਖੇ ਵੀਰ ਹੋਣਾ ਨੇ ਕੀ ਰਣਨੀਤੀ ਬਣਾਈ ਹੈ। ਸਾਰੇ ਰਲ ਮਿਲ ਕੇ ਇਸ ਬਿੱਲ ਦਾ ਵਿਰੋਧ ਕਰੀਏ। ਸੋ ਮੇਰਾ ਮੇਨ ਮਕਸਦ ਇਹਨਾਂ ਨੂੰ ਇੱਧਰ ਬੁਲਾਉਣ ਦਾ ਤਾਂ ਸੀਗਾ ਵੀ ਸਾਡੇ ਇਲਾਕੇ 'ਚ ਵੀ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਪਤਾ ਲੱਗੇ ਕਿ ਬੇਸਿਕਲੀ ਇਹ ਬਿੱਲ ਹੈ ਕੀ ਔਰ ਇਹਦਾ ਰੌਲਾ ਕਿਉਂ ਪਾਇਆ ਜਾ ਰਿਹਾ, ਇਹਦਾ ਨੁਕਸਾਨ ਕੀ ਆ ਸਾਡੇ ਕਿਸਾਨਾਂ ਨੂੰ ਜਾਂ ਸਾਡੇ ਲੋਕਾਂ ਨੂੰ। ਸੋ ਮੈਂ ਚਾਹੂੰਗਾ ਕਿ ਸਾਰੇ ਮੇਰੇ ਵੀਰ ਜਿਹੜੇ ਆ ਇੱਧਰ, ਜਿਹੜੇ ਪਿੱਛੇ ਖੜੇ ਆ, ਪਲੀਜ਼ ਸਾਰੇ ਅੱਗੇ ਆ ਜਾਓ। ਸਾਡੇ ਵੀਰ ਜੀ 5 ਮਿੰਟ ਆਓ। ਬਹੁਤ ਸਾਰੇ ਸਾਡੇ ਪੰਜਾਬੀ ਕਲਾਕਾਰ ਭਰਾਵਾਂ ਨੇ ਯੋਗਦਾਨ ਪਾਇਆ। ਆ ਇੱਕ ਜਾ ਰਿਹਾ ਯੋਗਦਾਨ, ਉਹ ਵੀ ਇਹੀ ਗੱਲ ਕਹਿ ਰਿਹਾ। ਤਾਂ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਸ਼ੁਕਰੀਆ। ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜੋਂ ਪਹੁੰਚੀਆਂ ਨੇ, ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰੇ ਬਹੁਤ ਵਧੀਆ ਗੱਲਾਂ ਤੁਹਾਨੂੰ ਸਮਝਾ ਕੇ ਵੀ ਗਏ ਨੇ, ਦੱਸ ਕੇ ਵੀ ਗਏ ਨੇ। ਤਾਂ ਪੰਜਾਬ ਦੇ ਦਰਦੀਓ, ਕਿਸਾਨ ਭਰਾਵੋ, ਨੌਜਵਾਨ ਵੀਰੋ, ਆਪਾਂ ਸਾਰੇ ਪਿੰਡਾਂ ਦੇ ਰਹਿਣ ਵਾਲੇ ਬੰਦੇ ਆ। ਤੁਸੀਂ ਆਮ ਹੀ ਦੇਖਿਆ ਹੋਣਾ, ਜਦੋਂ ਦੋ ਭਰਾ ਕਿਤੇ ਲੜਦੇ ਹੋਣ ਤੇ ਤੀਜਾ ਬੰਦਾ ਕੀ ਕਰਦਾ ਹੁੰਦਾ, ਉਹਨਾਂ ਨੂੰ ਹੋਰ ਲੜਾਉਂਦਾ ਹੈ ਤੇ ਤਮਾਸ਼ਾ ਦੇਖਦਾ ਹੁੰਦਾ। ਇਹ ਜਿਹੜਾ ਸਮਾਂ ਜਿਹੜਾ ਚੱਲ ਰਿਹਾ, ਇਹੀ ਸਬਕ ਸਾਨੂੰ ਸਿਖਾ ਰਿਹਾ ਵੀ ਇਕੱਠੇ ਹੋਈਏ ਇੱਕ ਵਾਰੀ। ਜਿਹੜੇ ਮਾੜੇ ਮੋਟੇ ਜੇ ਕੋਈ ਗਿਲੇ ਸ਼ਿਕਵੇ ਹੈਗੇ ਆਪਣੇ, ਉਹ ਸਾਰੇ ਖਤਮ ਕਰੀਏ। ਪਹਿਲਾਂ ਭਾਈ ਲੱਖੇ ਉਹਨਾਂ ਨੇ ਵੀ ਤੁਹਾਨੂੰ ਬਾਰ-ਬਾਰ ਇਹੀ ਗੱਲਾਂ ਕਹੀਆਂ ਵੀ ਪਲੈਨਿੰਗ ਤੁਹਾਡੀ ਕੀ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਵੀ ਕੋਈ ਜੰਗ ਜਿੱਤਣੀ ਆ ਇਕੱਲੇ ਹਥਿਆਰਾਂ ਨਾਲ ਨਹੀਂ ਜਿੱਤੀ ਜਾਂਦੀ ਹੁੰਦੀ। ਉਹਦੇ ਲਈ ਵਿਉਂਤਬੰਦੀ ਹੋਣੀ ਚਾਹੀਦੀ ਹੈ ਪ੍ਰੋਪਰ। ਔਰ ਜਿਹੜੇ ਸਾਤੋਂ ਛੋਟੀ ਉਮਰ ਦੇ ਸਾਡੇ ਵੀਰ ਆਏ ਹੋਏ ਨੇ, ਮੋਬਾਈਲ ਫੋਨ ਵਾਲੇ ਜਿਹੜੇ ਮੇਰੇ ਵੀਰ ਆ, ਉਹਨਾਂ ਨੂੰ ਮੈਂ ਜ਼ਰੂਰ ਇਹ ਕਹੂੰਗਾ ਵੀ ਦੇਖੋ, ਜਿਹੜੇ ਫੋਨ ਆ ਨਾ, ਤੁਸੀਂ ਸੱਚ ਜਾਣਿਓ, ਆਪਣੇ ਕੋਲੇ ਸਮਾਂ ਸਾਲ ਜਾਂ 1.5 ਸਾਲ, ਹੱਦ 2 ਸਾਲ, ਥੋਤੋਂ ਇਹਦਾ ਖਰਚਾ ਨਹੀਂ ਚੱਕਿਆ ਜਾਣਾ, ਨਾ ਇਹ ਫੋਨ ਰਹਿਣੇ ਆ ਤੁਹਾਡੇ ਕੋਲੇ। ਇਹ ਪੱਕੀ ਗੱਲ ਹੈ। ਜੇ ਹੁਣ ਨਾ ਆਪਾਂ ਸਮਾਂ ਸਾਂਭਿਆ ਤੇ ਸਮਾਂ ਹੱਥੋਂ ਨਿਕਲ ਜਾਣਾ ਤੇ ਮੁੜ ਕੇ ਫਿਰ ਆਪਣੇ ਕੋਲੇ ਉਹੀ ਕੁਝ ਰਹਿ ਜਾਣਾ, ਜਿਹੜਾ ਕੁਝ ਹੈਗਾ ਉਹ ਵੀ ਨਹੀਂ ਰਹਿਣਾ। ਤਾਂ ਤੁਸੀਂ ਸਾਰੇ ਬਹੁਤ ਸਿਆਣੇ ਹੋ, ਮੇਰੇ ਤੋਂ ਬਹੁਤ ਜ਼ਿਆਦਾ ਸਮਝਦਾਰ ਹੋ, ਸਾਰਿਆਂ ਨੂੰ ਪਤਾ ਵੀ ਮੁੱਦਾ ਕੀ ਹੈ। ਇੱਧਰ ਉੱਧਰ ਦੀਆਂ ਜਿਹੜੀਆਂ ਅਫਵਾਹਾਂ ਨੇ, ਉਹਨਾਂ ਤੋਂ ਵੀ ਜ਼ਰੂਰ ਬਚਣਾ, ਸੁਚੇਤ ਰਹਿਣਾ। ਬਾਈ ਲੱਖੇ ਨੇ ਬੜੀ ਵਧੀਆ ਗੱਲ ਕਹੀ ਵੀ ਕਹਿੰਦੇ ਜਦੋਂ ਲਹਿਰਾਂ ਬੜੀਆਂ ਉੱਠਦੀਆਂ, ਬਹੁਤ ਸਾਰੀਆਂ ਲਹਿਰਾਂ ਉੱਠਦੀਆਂ ਨੇ। ਆਜ਼ਾਦੀ ਦੀ ਲਹਿਰ ਹੀ ਲਾ ਲਓ ਤੁਸੀਂ, ਜਿਹੜੀ ਕਾਮਯਾਬ ਹੋਈ, ਆਜ਼ਾਦੀ ਦੀ ਲਹਿਰ ਕਾਮਯਾਬ ਹੋਈ ਤਾਂ ਉਹਦਾ ਕਾਰਨ ਕੀ ਸੀ? ਉਹਨਾਂ ਕਾਰਨਾਂ ਨੂੰ ਸਮਝਣਾ ਪੈਣਾ। ਤੇ ਜਿਹੜੀਆਂ ਲਹਿਰਾਂ ਦੇ ਵਿੱਚ ਗਲਤ ਆਨਸਰ ਬਣ ਜਾਂਦੇ ਨੇ, ਗੁੰਮਰਾਹ ਕਰਨ ਵਾਲੇ ਬਣ ਜਾਂਦੇ ਨੇ, ਉਹਨਾਂ ਤੋਂ ਜ਼ਰੂਰ ਬਚਣਾ। ਤਾਂ ਇਹ ਜਿਹੜਾ ਮੁੱਦਾ ਹੈ ਨਾ, ਬਹੁਤ ਵਧੀਆ ਗੱਲ ਹੈ। ਜੇ ਬਾਈ ਨੇ ਪੁੱਛਿਆ ਵੀ ਜਿਹੜਾ ਖੇਤੀ ਆਰਡੀਨੈਂਸ ਤੁਹਾਨੂੰ ਪਤਾ ਨੇ, ਸਾਰਿਆਂ ਨੂੰ ਪਤਾ ਨਹੀਂ, ਇਹਨੂੰ ਸਮਝੋ। ਤਾਂ ਅਸੀਂ ਸਾਰੇ, ਸਾਡਾ ਜਿਹੜਾ ਇਹ ਪਰਿਵਾਰ, ਆਪਣਾ ਸਾਰਾ ਹੀ ਪਰਿਵਾਰ ਆ, ਸਾਰਾ ਪੰਜਾਬ ਹੀ, ਜਿਵੇਂ ਬਾਈ ਨੇ ਕਿਹਾ, ਸਾਰਾ ਪੰਜਾਬ ਹੀ ਆਪਣਾ ਘਰ ਹੈ। ਆ ਹਾੜ ਦੇ ਵਿੱਚ ਜਦੋਂ ਅੱਗਾਂ ਲੱਗਦੀਆਂ ਕਣਕਾਂ ਨੂੰ, ਉਦੋਂ ਮੈਂ ਦੇਖਿਆ ਸਾਡੇ ਪਿੰਡ ਕਣਕ ਨੂੰ ਅੱਗ ਲੱਗੀ। ਤੁਹਾਨੂੰ ਐਗਜ਼ਾਮਪਲ ਦਿੰਦਾ ਛੋਟੀ ਜੀ। ਇੱਧਰਲੇ ਪਾਸੇ ਨੂੰ ਹਵਾ ਚੱਲਦੀ ਹੈ, ਕਣਕ ਨੂੰ ਅੱਗ ਲੱਗੀ। ਇੱਧਰਲੇ ਪਾਸੇ ਇੱਕ ਮੁੰਡੇ ਦਾ ਘਰ ਹੈ, ਉਹ ਏਦਾਂ ਖੜਾ ਦੇਖੀ ਜਾਂਦਾ ਤੇ ਥੋੜੇ ਟਾਈਮ ਬਾਅਦ ਹਵਾ ਨੇ ਰੁੱਖ ਬਦਲਿਆ ਤੇ ਜਦੋਂ ਉਧਰ ਨੂੰ ਜਾਣ ਲੱਗੀ ਫਿਰ ਭੱਜ ਲਿਆ ਤੇ ਫਿਰ ਰੋਂਦਾ ਵੀ ਸੀ। ਤੇ ਇਸ ਕਰਕੇ ਇਹ ਹਵਾ ਨੂੰ ਸਮਝੋ, ਇਹ ਹਵਾ ਆਪਣੇ ਸਾਰਿਆਂ ਨੂੰ ਆਉਣੀ ਹੈ। ਕਿਤੇ ਇਹ ਨਾ ਸੋਚੋ ਜੇ ਮੈਂ ਅੱਜ, ਸਹੀ ਗੱਲ ਆ, ਮੈਂ ਸੋਚਾਂ ਕਿ ਮੇਰਾ ਤਾਂ ਕੰਮ ਚੱਲੀ ਜਾਂਦਾ, ਖਾੜੇ ਲੱਗੀ ਜਾਂਦੇ ਆ। ਜਿਹੜੀ ਪ੍ਰੋਡਕਸ਼ਨ ਹੈ ਨਾ, ਸਭ ਤੋਂ ਪਹਿਲਾਂ ਚਾਹੇ ਕੋਈ ਗਾਉਣ ਵਾਲਾ ਹੈ, ਸਾਡੇ ਪੁਲਿਸ ਮੁਲਾਜ਼ਮ ਖੜੇ ਨੇ, ਕੋਈ ਵੀ ਡਿਪਾਰਟਮੈਂਟ ਹੈ, ਕੋਈ ਵੀ ਕੰਮਕਾਰ ਹੈ, ਉਹ ਖੇਤੀ ਤੋਂ ਸ਼ੁਰੂ ਹੁੰਦੀ ਹੈ। ਜਿਹੜਾ
ਨਿਕਲਦਾ ਸਾਰਾ ਕੁਝ। ਕੱਲਾ ਕੱਲਾ ਰੁਪਈਆ, ਕੱਲੀ ਕੱਲੀ ਬਰਕਤ ਜਿਹੜੀ ਆ ਉੱਥੋਂ ਨਿਕਲਦੀ ਹੈ। ਤੇ ਜੇ ਆਪਣੇ ਕੋਲ ਇਹ ਨਾ ਰਹੀ, ਆਪਣਾ ਬੇਸ ਨਾ ਰਿਹਾ, ਤੇ ਸਾਰਾ ਕੁਝ ਡਿੱਗ ਪੈਣਾ। ਤੇ ਮੁੜ ਕੇ ਫਿਰ ਆਪਾਂ ਆ ਦੇਖੀ ਜਾਓ, ਫਿਰ ਜਿਹੜੇ ਅਸੀਂ ਆ ਸਪੀਚਾਂ ਜਿਹੀਆਂ ਹੁਣ ਬੋਲ ਚੱਲੇ ਆ 2-4 ਸ਼ਬਦ ਇਹ ਮੋਬਾਈਲਾਂ 'ਚ, ਇਹ ਉਦੋਂ ਤੁਸੀਂ ਦੇਖੀ ਜਾਣੇ ਆ। ਤੇ ਇਸ ਕਰਕੇ ਵੀਰੋ ਆਪਣਾ ਜਾਗਣਾ ਬਹੁਤ ਜ਼ਰੂਰੀ ਆ। ਮੈਂ ਬਹੁਤ ਵਧੀਆ ਬੁਲਾਰਾ ਨਹੀਂ ਹੈ, ਗਾਉਣ ਦਾ ਮੇਰਾ ਥੋੜਾ ਜਿਹਾ ਠੀਕ ਹੈਗਾ, ਗਾਉਣਾ ਮੈਨੂੰ ਸੌਖਾ ਲੱਗਦਾ। ਤਾਂ ਬਹੁਤ ਵਧੀਆ ਤੁਹਾਨੂੰ ਗੱਲਾਂ ਸਾਰੇ ਵੀਰਾਂ ਨੇ ਦੱਸੀਆਂ, ਇਹਨਾਂ ਤੇ ਜ਼ਰੂਰ ਅਮਲ ਕਰਿਓ, ਸਤਰਕ ਹੋ ਕੇ ਚੱਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰੂੰਗਾ ਕਿ ਭਾਈ ਦੀਪ ਸਿੱਧੂ ਤੁਹਾਡੇ ਨਾਲ ਆ ਕੇ ਸਾਂਝ ਪਾਏ ਕੁਝ ਸ਼ਬਦਾਂ ਦੀ। ਭਾਈ ਦੀਪ ਸਿੱਧੂ। ਤੇ ਮੈਨੂੰ ਇੱਕ ਪੱਤਰਕਾਰ ਕਹਿੰਦਾ ਭਾਈ ਇਨਕਲਾਬ ਕੀ ਹੁੰਦਾ ਦੱਸੋ। ਮੈਂ ਕਿਹਾ ਕੋਈ ਨਹੀਂ, ਮੈਨੂੰ ਪਹੁੰਚ ਜਾਣ ਦੇ ਸਿਰੇ ਤੇ ਜਵਾਬ ਸੰਗਤ ਨੂੰ ਹੀ ਦੇਵਾਂਗੇ, ਫਿਰ ਉਹਨਾਂ ਦੇ ਸਾਹਮਣੇ ਹੀ ਦੱਸਾਂਗੇ ਇਨਕਲਾਬ ਹੁੰਦਾ ਕੀ ਹੈ। ਜਿੱਤੇ ਬਾਬੇ ਨਾਨਕ ਨੇ ਏਕ ਓਂਕਾਰ ਵਾਤਾ ਸੀ ਨਾ, ਪਾਂਦੇ ਦੀ ਫੱਟੀ ਤੇ ਸਾਡਾ ਇਨਕਲਾਬ ਸ਼ੁਰੂ ਹੋ ਗਿਆ ਸੀ। ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 2 ਤਲਵਾਰਾਂ ਮੀਰੀ ਦੇ ਪੀਰੀ ਦੀਆਂ ਸ਼੍ਰੀ ਸਾਹਿਬ ਵਾਲੀਆਂ ਸੀ, ਸਾਡਾ ਇਨਕਲਾਬ ਸ਼ੁਰੂ ਹੋ ਗਿਆ ਸੀ। ਜਦੋਂ ਸਾਡਾ ਇਨਕਲਾਬ ਸ਼ੁਰੂ ਹੋ ਗਿਆ ਸੀ। ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਸਿਰ ਜਿੱਤਾ ਸੀ, ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਲਈ ਆਵਾਜ਼ ਚੱਕੀ ਸੀ, ਸਾਡਾ ਇਨਕਲਾਬ ਸ਼ੁਰੂ ਹੋ ਗਿਆ ਸੀ। ਬੜਾ ਕੁਝ ਹੰਡਾਇਆ ਇਸ ਇਨਕਲਾਬ ਨੇ, ਤੇਗਾਂ ਤਵੀਆਂ ਛਵੀਆਂ ਰੰਬੇ ਆਰੀਆਂ, ਬੜਾ ਕੁਝ ਹੰਡਾਇਆ ਇਸ ਇਨਕਲਾਬ ਨੇ। ਜਦੋਂ ਸਾਡੇ ਜਰਨੈਲ ਪਿੰਡਰਾਂ ਵਾਲੇ ਸੰਤਾਂ ਨੇ ਇਹ ਗੱਲ ਕਹੀ ਸੀ, ਸੰਤ ਜਰਨੈਲ ਸਿੰਘ ਪਿੰਡਰਾਣਾ ਨੇ ਕਿਹਾ ਸੀ ਇਹ ਗੁਲਾਮੀ ਨੂੰ ਗਲੋਂ ਲਾਉਣਾ ਪੈਣਾ। ਇਹ ਹੁਣ ਤੁਸੀਂ ਦੇਖ ਲਓ ਵੀ ਅੱਜ ਲਾਉਣਾ, ਅੱਜ ਲੜਨਾ, ਕੱਲ ਲੜਨਾ ਕਿ ਪਰਸੋਂ ਲੜਨਾ।